अस्सलाम वालेकुम जी, खुश आमदीद जी। ਕੰਮ ਪੈ ਗਿਆ ਹੈ ਤੇਰੇ ਨਾਲ ਬਹੁਤ ਜ਼ਿਆਦਾ ਭਾਜੀ ਪਾਕਿਸਤਾਨ 'ਚ ਥੋੜੀ ਦੇਰ ਦਾ ਤੋਬਾ ਹੋਈ ਪਈ ਹੈ। ਤੁਸੀਂ ਸੁਣਾਓ ਫੈਸਲ ਸਾਹਿਬ, ਕੀ ਹਾਲ ਚਾਲ? ਸ਼ੁਕਰ, ਕੰਮ ਸ਼ਾਮ ਠੀਕ ਜਾ ਰਿਹਾ? ਅੱਲਾ ਦਾ ਸ਼ੁਕਰ। ਚਲੋ ਅੱਲਾ ਖੈਰ ਕਰੇ। ਕਿੱਥੇ ਸੀ ਇਹਨੇ ਦਿਨ? ਕਿੱਥੇ ਸੀਗਾ? ਹੈ ਰਿਕਾਰਡਿੰਗ ਤੇ ਸੀ ਸਾਜੀ, ਤੁਹਾਨੂੰ ਦੱਸ ਕੇ ਗਿਆ ਸੀ ਮੈਂ। ਇੰਨੀ ਰਿਕਾਰਡਿੰਗ ਤੇਰੀ ਹੁਣ? ਕੀ ਹੋ ਗਿਆ? ਇੰਨੀ ਰਿਕਾਰਡਿੰਗ ਤੇ ਨਹੀਂ ਹੁੰਦੀ ਸੀ ਤੇਰੀ। ਇਸ ਲਈ ਹੁੰਦੀ ਸੀ ਹੁਣ ਕੱਲ ਫੇਰ ਜਾਣਾ ਲਾਹੌਰ? ਸਾਜੀ। ਹਾਂ ਪਰਸੋਂ? ਨਹੀਂ ਸਾਜੀ, ਹਾਂ ਚੌਥ। 3 ਤਰੀਕ ਨੂੰ ਜਾਣਾ। ਅੱਜ ਕਿੰਨੀ ਹੈ? ਅੱਜ 27 ਇਸ ਸਾਲ ਨਹੀਂ 13 ਮੁਹਰਰਮ ਤੋਂ ਬਾਅਦ ਜਾਣਾ ਸੀ। 18 ਵਾ 17 ਇਹ ਕਿਹੜੇ ਸਕੂਲ ਦੀ ਵਰਦੀ ਹੈ? ਹਾਂਜੀ ਪੀਜ਼ਾ ਡਿਲੀਵਰੀ ਬॉय ਲੱਗੀ। ਤੇਰੀ ਨਹੀਂ ਬੜੀ ਅੱਛੀ ਸ਼ਰਟ ਹੈਗੀ ਆ। ਚਲੋ ਹੋਰ ਕੋਈ ਗੱਲ, ਨਵੀਂ ਗੱਲਬਾਤ? ਇੱਕ ਮੈਸੇਜ ਮੈਂ ਸਾਜੀ ਉਹਨੂੰ ਮੈਂ ਉਹ ਰੀਡ ਕਰਾਇਆ। ਮੈਂ ਕਿਹਾ ਜੀ ਇਹ ਵੇਖ ਲੈ ਰਿਕਾਰਡਿੰਗ ਦਾ ਮੈਸੇਜ ਆ, ਇਸ ਤਰੀਕ ਨੂੰ ਮੇਰੀ ਵਾਪਸੀ। ਉਹ ਮੈਂ ਦੱਸਿਆ ਸਾਜੀ, ਮੈਂ ਝੂਠ ਨਹੀਂ ਬੋਲਦਾ। ਨਹੀਂ ਪਰ ਫੈਸਲ ਝੂਠ ਨਹੀਂ ਬੋਲੇ, ਸੱਚੀ ਸਾਨੂੰ ਦਿਖਾ ਕੇ ਪ੍ਰੂਫ ਐ ਵੇਖੋ, ਉਸਤਾਦ ਨੂੰ ਦੱਸ ਦੇਣਾ ਐ ਫਲਾਂ ਤੋਂ ਫਲਾਂ ਡੇਟ ਤੱਕ ਰਿਕਾਰਡਿੰਗ ਦੱਸ ਕੇ ਜਾਂਦੇ ਆ। ਚਲੋ ਅੱਲਾ ਖੈਰ ਕਰੇ। ਠੀਕ ਆ। ਉਸਤਾਦ ਜੀ ਮੱਕੂ ਨੇ ਮੈਟਰੋ ਬਣ ਲੱਗੀ ਹੈ ਮੈਟਰੋ ਬਣ ਲੱਗੀ ਮੱਕੂ ਫਾਇਦਾ ਹੈ ਕੀ ਫਾਇਦਾ? ਓਏ ਭਾਜੀ ਮੈਟਰੋ ਬਣਦੀ ਉੱਥੇ ਆ, ਉਸ ਤੋਂ ਬਾਅਦ ਉਹ ਚਲਾਉਂਦੇ ਜਿੱਥੇ ਮਰਜ਼ੀ ਆ। ਉੱਥੇ ਮੈਟਰੋ ਦੇ ਵਰਕਸ਼ਾਪਾਂ ਵਾ। ਮੈਟਰੋ ਜਿਹੜੀ ਬਣਦੀ ਨਹੀਂ ਬੱਸ, ਉਹ ਉੱਥੇ ਬਣਦੀ। ਤੇ ਉਹ ਬਣ ਨਹੀਂ ਸੀ ਰਹੀ, ਬੜੀ ਦੇਰ ਤੋਂ ਰੁਕੀ ਸੀ ਕਿਉਂਕਿ ਨਜਾਇਜ਼ ਜਗ੍ਹਾ ਤੇ ਕਬਜ਼ਾ ਕਰਕੇ ਬਣਾ ਰਹੇ ਸੀ ਉਹ ਜਿਹੜੇ ਠੇਕੇ ਜਿਨ੍ਹਾਂ ਨੇ ਲਿਆ ਸੀ। ਉਹ ਹੁਣ ਕਹਿੰਦਾ ਕਿ ਉਹ ਜਗ੍ਹਾ ਕਲੀਅਰ ਹੋ ਗਈ ਤੇ ਹੁਣ ਉੱਥੇ ਮੈਟਰੋ ਬਣਨ ਲੱਗੀ। ਸਾਰਿਆਂ ਨੂੰ ਕਹੀ ਜਿਹੜਾ ਮੈਟਰੋ ਬਣਨੀ ਜਿਹੜੇ ਜਿਨ੍ਹਾਂ ਦੇ ਮੈਟਰੋ ਉਹ ਦੂਜੀ ਬਣਨੀ ਹੁੰਦੀ ਨਾ, ਉਹ ਬਣਨੀ ਨਹੀਂ ਕਹਿੰਦੇ, ਉਹ ਕਹਿੰਦੇ ਸਾਡੇ ਮੈਟਰੋ ਚੱਲਣ ਲੱਗੀ ਆ। ਉਹਨਾਂ ਦੇ ਬਣਨ ਦਾ ਹੀ ਆ। ਇਹਨਾਂ ਦੇ ਬਣ ਕੇ ਇਹਨਾਂ ਦੀ ਅੱਖਾਂ ਦਾ ਸਾਹਮਣੇ ਅਗਲਿਆਂ ਨੇ ਲਿਜਾ ਕੇ ਸ਼ੇਖਪੁਰੇ ਫਿੱਟ ਕਰ ਦੇਣੇ। ਬੰਦੇ ਤੋਂ ਮਰਾਦ ਸਾਜੀ ਉਹਨੇ ਕਿਹਾ ਕਿ ਤਮੀਰ ਦਾ ਕੰਮ ਸ਼ੁਰੂ ਹੋ ਗਿਆ। ਨਹੀਂ ਨਹੀਂ ਕਿੱਥੇ ਉਹ ਹੋ ਗਿਆ ਸ਼ੁਰੂ। ਉਹ ਭਾਵੇਂ ਸੋਚੀ ਵੀ ਨਾ ਹਲੇ ਮਾਰ ਗਏ ਉਹਨਾਂ ਦੇ ਮਹੱਲੇ 'ਚ ਭਾਈ। ਹਲੇ ਟਾਂਗੇ ਚੱਲਣ ਡਏ ਆ, ਮੈਟਰੋ ਕਿਤੇ ਚੱਲਣੀ ਉੱਥੇ। ਫੀਤੇ ਮਾਰੇ ਆ ਉਸਤਾਦ ਜੀ, ਕਿੰਨੀਆਂ ਕਿੰਨੀਆਂ ਦੁਕਾਨਾਂ ਵਿੱਚ ਆ ਗਈਆਂ ਫੀਤੇ ਮਾਰੇ ਯਾਰ ਕਮਾਲ ਸਿਆਤੀ। ਉੱਥੇ ਕਿੱਧਰੋਂ ਦੀ ਕਿੱਥੋਂ ਕਿੱਥੇ ਚੱਲਣੀ ਆ? ਉਸਤਾਦ ਜੀ ਉਦੋਂ ਮੱਕੂ ਨੇ ਨੌ ਵਾਲੇ ਰੋਡ ਤੋਂ ਲੈ ਕੇ ਇੱਥੋਂ ਸਿਧਾਰਥ ਬਾਈਪਾਸ ਤੱਕ ਸ਼ਹਿਰ? ਹਾਂਜੀ ਸ਼ਹਿਰੋਂ। ਅੱਛਾ ਉੱਥੋਂ ਸਾਜੀ ਤੁਸੀਂ 50 ਰੁਪਏ ਦੇਣੇ ਬਸ, ਉੱਥੋਂ ਬਹਿ ਕੇ ਹਰ ਉੱਥੇ ਜਿੱਥੋਂ ਮਰਜ਼ੀ ਮੈਂ ਕਾਹਤੋਂ ਦੇਣੇ 50 ਰੁਪਏ? ਇੱਕ ਮਿਸਾਲ ਆ, ਬੰਦਾ ਦੇਖੋ ਹੋ ਹੀ ਜਾਂਦਾ ਨਾ ਕਿਤੇ ਸਫ਼ਰ ਕਰਨ ਦਾ ਦਿਲ ਕਰ ਹੀ ਪੈਂਦਾ ਵਾ। ਤੁਸੀਂ ਸੂਬਾ ਨਹੀਂ ਦੇਖਿਆ? ਕਿਹੜਾ ਸੂਬਾ ਨਹੀਂ ਵੇਖਿਆ ਤੁਸੀਂ? ਫੈਸਲਾਬਾਦ ਯੂਰਪ ਤੋਂ ਵੀ ਕੱਟਣ ਲੱਗਾ ਜੀ। ਅੱਛਾ ਜੀ, ਫਿਊਚਰ ਮਿਊਜ਼ੀਅਮ ਬਣਨ ਲੱਗਾ। ਪਤਾ ਕਿੱਥੇ? ਚਲੋ ਫਿਊਚਰ ਮਿਊਜ਼ੀਅਮ? ਹਾਂਜੀ, ਉਸ ਤੋਂ ਵੀ ਅਗਲੀ ਗੇਮ ਆ। ਉੱਥੇ ਬੱਚਿਆਂ ਨੂੰ ਇਜਾਜ਼ਤ ਵੀ ਹੋਏਗੀ ਕਿ ਆ ਕੇ ਤਜਰਬੇ ਵੀ ਕਰੋ। ਅਗਲੀ ਦੁਨੀਆ ਕੰਪਨੀ ਬਾਗ ਵਾਲੇ ਰੋਡ ਤੇ ਸਰੀਨਾ ਹੋਟਲ ਦੇ ਨਾਲ। ਇਹ ਤੋਂ ਵੱਡੀ ਗੱਲ ਅਸੀਂ ਤੁਹਾਨੂੰ ਦੇਣੀ ਹੈ। ਇਹ ਤੋਂ ਵੱਡੀ ਗੱਲ ਦੇਣੀ, ਕਚਹਿਰੀ ਬਾਜ਼ਾਰ ਨਹੀਂ ਬਣਿਆ, ਦੁਬਾਰਾ ਫੇਰ ਪਟਣ ਲੱਗੇ ਆ। ਕਿਉਂ? ਦੋ ਪੈਪ ਰਹਿ ਗਏ ਕਹਿੰਦੇ ਪੈਣ ਵਾਲੇ। ਉਹਨੇ ਹਕੀਕਤ ਦਾ ਪੈ ਪਾਈ। ਯਾਰ ਤੂੰ ਕਚਹਿਰੀ ਬਾਜ਼ਾਰ ਦੇ ਕਿਉਂ ਮਗਰ ਪਿਆ? ਤੈਨੂੰ ਮਿੱਠੇ ਕੀ ਤਕਲੀਫ ਆ? ਸੱਚੀ ਸੱਚੀ ਦੋ ਤੇਰੇ ਪੰਨਿਓਂ ਬਣਨ ਦਿਆ ਵਾ, ਤੇਰੀ ਝੌਂਪੜੀ ਢਾਤੀ ਉਹਨਾਂ ਨੇ। ਤੂੰ ਕਚਹਿਰੀ ਬਾਜ਼ਾਰ ਦੇ ਮਗਰ ਪੈ ਗਿਆ, ਮਤਲਬ ਤੇਰੇ ਭਰਾ ਦਾ ਕਾਊਂਟਰ ਚ ਕਵਾਤਾ ਉਹਨਾਂ ਨੇ। ਇੱਧਰ ਪੁੱਛੋ ਵੀ ਯਾਰ ਹੱਦ ਹੁੰਦੀ ਹੈ ਯਾਰ। ਅੱਲਾ ਉਹ ਦੁਬਾਰਾ ਪਟਣਾ ਵੀ ਸ਼ੁਰੂ ਤੂੰ ਮੋਬਾਈਲ ਠੀਕ ਕਰਨ ਦੇਣ ਗਿਆ, ਹੁਣ ਤੂੰ ਜਾਣਾ, ਤੈਨੂੰ ਦੁਕਾਨ ਨਹੀਂ ਲੱਭਣ ਦੀ। ਤੈਨੂੰ ਪਤਾ ਨਹੀਂ ਕਾਹਦਾ ਗੁੱਸਾ ਵਾ। ਨਹੀਂ, ਫਿਰ ਮੈਂ ਪਤਾ ਨਹੀਂ ਕਿਹਨੂੰ ਦੇ ਕੇ ਗਿਆ ਸੀ, ਬੇੜਾ ਗਰਕ ਹੋਵੇ, ਘੁੰਮਦ ਨੇ ਸਾਰਾ ਕੁਝ ਬਦਲਦਾ, ਮੈਨੂੰ ਮੋਬਾਈਲ ਨਹੀਂ ਲੱਭਣ ਦਿਆ, ਮੈਂ ਕਿਹਨੂੰ ਦੇ ਗਿਆ? ਤੈਨੂੰ ਇਹ ਰੌਲਾ ਪਿਆ? ਨਹੀਂ ਸੱਚੀ ਕਹਿਣ ਡਿਆ ਵਾ ਯਾਰ ਤੇਰੇ ਅੰਦਰ ਇੱਕ ਮੁਨਾਫਕਤ ਆ। ਘੰਟਾ ਘਰ ਨੂੰ ਲੈ ਕੇ ਮੈਂ ਦੇਖਿਆ, ਕਚਹਿਰੀ ਬਾਜ਼ਾਰ ਤੈਨੂੰ ਚੁੱਭ ਰਿਹਾ ਵਾ। ਪਤਾ ਨਹੀਂ ਉੱਥੇ ਤੇਰੇ ਨਾਲ ਕੀ ਕੋਈ ਐਸਾ ਹੋ ਗਿਆ। ਕਚਹਿਰੀ ਬਾਜ਼ਾਰ ਜਿਹੋ ਜਿਹਾ ਬਣਿਆ, ਝੰਗ ਬਾਜ਼ਾਰ ਵੀ ਬਿਲਕੁਲ ਉਂਝ ਦਾ ਬਣਨ ਲੱਗਾ। ਉਹ ਨਹੀਂ ਝੰਗ ਬਾਜ਼ਾਰ ਚੋਂ ਕਿੱਥਾ, ਉਹ ਸਾਰਾ ਕੁਝ ਕਿੱਥੇ ਜਾਊਗਾ? ਸਬਜ਼ੀਆਂ ਸੁਬਜ਼ੀਆਂ ਜੀ ਉਹ ਸਾਰਾ। ਇੱਧਰ ਜਿਹੜੇ ਕਾਊਂਟਰ ਗਏ ਨੇ ਤੁਹਾਨੂੰ ਪਤਾ ਉੱਥੇ? ਨਹੀਂ ਇਹ ਫਿਰ ਵੀ ਇਹਦੇ ਦਰਮਿਆਨ 'ਚ ਮੋਟਰਸਾਈਕਲਾਂ ਕਾਰਾਂ ਦਾ ਰਸ਼ ਜ਼ਿਆਦਾ ਸੀ। ਸੜਕ ਦੇ ਉੱਪਰ ਕੁਝ ਨਹੀਂ ਸੀ, ਐਸੀ ਗੇਮ ਹੈਗੀ। ਸਾਡਾ ਤੇ ਦੁਕਾਨਾਂ ਸੀ, ਉਹ ਮੋਟਰਸਾਈਕਲਾਂ ਪੈਦਲ ਉਹਨਾਂ ਦਾ ਰਸ਼ ਜ਼ਿਆਦਾ ਸੀ। ਉਹਨਾਂ ਨੇ ਖਤਮ ਝੰਗ ਬਾਜ਼ਾਰ 'ਚ ਤੇ ਸਾਦਾ ਕੀ ਰਹੀ ਆ ਜੀ। ਝੰਗ ਬਾਜ਼ਾਰ 'ਚ ਤੇ ਭਾਜੀ ਉਹ ਮਤਲਬ ਕਿ ਟਮਾਟਰਾਂ ਦੀਆਂ ਤਹਿਆਂ, ਪਿਆਜ਼ ਫੜ ਲੱਗੇ ਨੇ ਅੱਗੇ। ਥੱਲੇ ਹੁਣ ਜਿਹੜੀਆਂ ਪਿੱਛੇ ਦੁਕਾਨਾਂ ਨੇ ਉਹ ਹੈਗੀਆਂ ਨੇ ਭਾਜੀ, ਉਹ ਦੁਕਾਨਾਂ ਕੋ ਰੰਗ ਦੀ ਦੁਕਾਨ ਆ, ਕਿੱਲ ਕਬਜ਼ਿਆਂ ਦੀ ਦੁਕਾਨ ਆ, ਏਦਾਂ ਦੀਆਂ ਦੁਕਾਨਾਂ ਨੇ। ਠੀਕ ਆ ਜੀ, ਖੋਤਿਆਂ ਦੇ ਸਾਜ਼ ਬਣਾਉਂਦੇ ਨੇ। ਹਾਂ ਇੰਜ ਦੀਆਂ ਹੈਗੀਆਂ। ਝੰਗਦਾਰ ਸਾਰਾ ਇਹੀ ਕੰਮ ਆ, ਹੁੱਕੇ ਬਣਾਉਂਦੇ, ਹੁੱਕੇ ਬਣਦੇ ਨੇ। ਤਮਾਕੂ ਵਾਲੀ ਦੁਕਾਨ, ਉਹ ਦੁਕਾਨਾਂ ਨੇ ਪਿੱਛੇ। ਉਹਨਾਂ ਦੇ ਅੱਗੇ ਅਸਲ ਦੁਕਾਨਾਂ ਨੇ ਜਿਹੜੀਆਂ ਫੜ ਲੱਗੇ ਨੇ, ਸਬਜ਼ੀਆਂ ਦੇ ਰੇੜੀਆਂ। ਉਹ ਤੇ ਬਰਬਾਦ ਹੋ ਜਾਏਗਾ। ਝੰਗ ਬਾਜ਼ਾਰ ਦੀ ਖੂਬਸੂਰਤੀ ਮਰ ਜਾਏਗੀ ਬਸ। ਹਾਂ ਇਹ ਗੱਲ ਸਤਾਈ ਵੱਡੀ। ਉਹ ਝੰਗ ਬਾਜ਼ਾਰ ਦੀ ਖੂਬਸੂਰਤੀ ਉਹ ਆ, ਲੇਕਿਨ ਖੂਬਸੂਰਤੀ ਜਿਹੜੀ ਸਟਾਰਟ ਕਰਨ ਲੱਗੇ ਘੰਟਾ ਘਰ, ਉਹ ਬੁਰਜ ਘੰਟਾ ਘਰ ਬਣਾਉਣ ਲੱਗੇ ਸਾਰੇ। ਬੁਰਜੁਲ ਘੰਟਾ ਘਰ? ਹਾਂਜੀ ਸਾਰੇ, ਠੀਕ ਹੈ ਨਾ। ਉਹਨੂੰ ਬੁਰਜ ਗੁਮਟੀ ਨਾਲ ਮਿਲਾਣਗੇ ਆਪਸ ਦੇ ਵਿੱਚ, ਐ ਨਹੀਂ ਕਰਨਗੇ। ਠੀਕ ਹੈ,
ਦੂਰੋਂ ਲੱਗੇਗਾ ਦਿਲ ਬਣਿਆ। ਦਿਲ ਬਣਿਆ ਸੱਚ ਝੰਗ ਬਾਜ਼ਾਰ ਵਾਲੀ ਗੱਲ ਸੱਚ ਆ। ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਵੀ 50 ਲੱਖ ਰੁਪਏ ਵਿੱਚ ਹਿੱਸਾ ਪਾਇਆ ਕਿ ਮੇਰਾ ਏਰੀਆ ਵਾ ਕਰੋ। ਲੋਕ ਉਹਨਾਂ ਨੇ ਕਿਹਾ ਮੈਂ ਪਵਾ ਕੇ ਦਾਂ। ਲੋਕ ਸਾਰੀ ਜਿਹੜੀ ਸੜਕ ਬਣਨੀ ਉਹਨਾਂ ਨੇ ਪਵਾਣੀ ਹੈ। ਲੋਕ ਓਏ ਤੇ ਲੱਖ ਮੈਂ ਆਪਣੀ ਕੰਪਨੀ ਵੱਲੋਂ ਵੀ ਅਨਾਉਂਸ ਕਰਤਾ ਸਜਾਦ ਜਾਨੀ ਆਫੀਸ਼ੀਅਲ ਵੱਲੋਂ ਲੱਖ ਸਾਡੇ ਵੱਲੋਂ ਘੰਟਾ ਘਰ ਇੰਜ ਦਾ ਉਸਤਾਦ ਜੀ ਬਣਾਵਾਂਗੇ ਬੁਰਜੇ ਘੰਟਾ ਘਰ ਉਹਦੇ ਚ ਲਾਈਟਾਂ ਬਲਣਗੀਆਂ ਬੁਰਜੁਲ ਘੰਟਾ ਘਰ ਬੁਰਜੁਲ ਘੰਟਾ ਘਰ ਤੁਹਾਡੀ ਤਸਵੀਰ ਚੱਲਿਆ ਕਰੇਗੀ ਸ਼ਾਮ ਨੂੰ ਮਗਰ ਤੋਂ ਬਾਅਦ ਨਾ ਮੁੰਡੇ ਘੰਟਾ ਕਰ ਦੇਣੀ ਤੁਹਾਡੀ ਤਸਵੀਰ ਉਹ ਵਾਲੀ ਉਸ ਤੋਂ ਬਾਅਦ ਗੁੰਮਟੀ ਦੇ ਉੱਤੇ 2 ਵੇਲ ਮੱਛਲੀਆਂ ਜਿਹਦੇ ਨਹੀਂ ਮੈਨੂੰ ਇਹਦੀ ਪਤਾ ਨਹੀਂ ਤੈਨੂੰ ਇਹਦੀ ਕੀ ਤਕਲੀਫ ਹੋਣੇ ਨੂੰ ਹੁਣ ਝੰਗ ਬਾਜ਼ਾਰ ਦੀ ਨੂੰ ਤਕਲੀਫ ਹੋ ਗਈ ਨਹੀਂ ਤਕਲੀਫ ਕੋਈ ਨਹੀਂ ਤੁਸੀਂ ਵਿਊ ਸਰਚ ਕਰੋ ਗੂਗਲ ਤੇ ਲਿਖੋ ਵੀ ਦੁਬਾਰਾ ਸ਼ਹਿਰੀ ਬਾਜ਼ਾਰ ਪਟਣ ਦੀ ਕੀ ਰੀਜ਼ਨ ਆ 2 ਪੈਪ ਰਹਿੰਦੇ ਪੈਣ ਵਾਲੇ ਕੋਈ ਵੀ ਨਹੀਂ ਯਾਰ। ਉਹ ਯਾਰ fake ਗੱਲ, fake ਬਾਰਿਸ਼ਾਂ ਨਹੀਂ ਤੂਫਾਨੀ ਬਾਰਿਸ਼ਾਂ ਲੋਕਾਂ ਦੇ ਅੰਦਰਾਂ ਹੀ ਪਾਣੀ ਵੜ ਗਿਆ ਦੁਕਾਨਾਂ 'ਚ ਵੜ ਗਿਆ ਮੋਬਾਈਲ ਭਿੱਜ ਗਏ ਉਹ ਬਾਅਦ 'ਚ ਪਤਾ ਲੱਗਾ ਕਿ ਸ਼ਹਿਰੀ ਬਾਜ਼ਾਰ ਮਾਲਕਾਂ ਨੇ ਉਹ 2 ਪੈਪ ਰਹਿ ਕੇ ਪੈਣ ਵਾਲੇ ਉਹ ਪੈਪ ਹੁਣ ਸਾ- ਪਟਣਾ ਸ਼ੁਰੂ ਕੀਤਾ ਵਾ ਪੈਪ ਸਾਜੀ ਨੀਵੇਂ ਰਹਿ ਗਏ ਆ ਉਹ ਥੋੜੇ ਉੱਚੇ ਕਰਨੇ ਤੇ ਬਾਅਦ ਹੋਰ ਕੋਈ ਰੋਲਾ ਨਹੀਂ ਉਹ ਚੱਕ ਕੇ ਥੋੜੇ ਉੱਚੇ ਕਰ ਦੇਣੇ ਉਹਨਾਂ ਨੇ ਬਸ ਸੜਕ ਦੇ ਚਾਚਾ ਬਰਾਬਰ। ਪਲਾਓ ਵਾਲੀ ਕਚਹਿਰੀ ਦਾ ਚਾਚਾ ਪਲਾਓ ਸਾਰਾ ਸ਼ੋਰ ਜਿਹੜਾ ਹੋਇਆ ਜਦੋਂ ਸੱਚ ਆਈ ਆ ਪਾਣੀ ਉਹਨੇ ਦੱਸਿਆ ਕਹਿੰਦੇ ਭਾਈ ਤੁਸੀਂ ਪੈਪ ਨਹੀਂ ਪਾਇਆ ਉਹ ਪੈਪ ਰਹਿ ਤੁਸੀਂ ਦੇਖੋ ਹਫ਼ਤੇ ਤੱਕ ਪਲਾਓ ਦੇ ਵਿੱਚ ਪਤੀਲੇ ਵਾਲਾ ਕਿੱਦਾਂ ਸ਼ੋਰੇ ਵਾਲਾ ਹੋ ਗਿਆ ਬਾਰਿਸ਼ ਨਹੀਂ ਪਈ ਉਹ ਢੱਕੋ ਰਹਿ ਗਿਆ ਕਿਤੇ ਨਹੀਂ ਢੱਕੇ ਬਾਅਦ ਚ ਠੀਕ ਆ ਉਹ ਬਾਰਿਸ਼ ਦਾ ਕੰਮ ਹੋ ਗਿਆ ਬਾਰਿਸ਼ ਸਿੱਧੀ ਪੈ ਗਈ ਤੇ ਪੈਪਾਂ ਦਾ ਉਹਨਾਂ ਕੀਤਾ ਲੱਗਾ ਉਹ ਕਹਿੰਦੇ ਅਗਰ ਪੈਪ ਪਏ ਹੁੰਦੇ ਪਾਣੀ ਸਾਰਾ ਪੈਪਾਂ 'ਚ ਚੱਲ ਜਾਣਾ ਸੀ ਨਹੀਂ ਉਹ ਤੇ ਉੱਤੋਂ ਆ ਰਿਹਾ ਉਹਦੇ ਚ ਪਤੀਲੇ ਚ ਤੇ ਪੈਪਾਂ 'ਚ ਕਿੱਦਾਂ ਜਾਣਾ ਉਹਨੇ ਜਿਹੜਾ ਡੋਲਾ ਪੈਪਾਂ ਨੇ ਇੰਜ ਕਰਕੇ ਫੜੀ ਜਾਣਾ ਪਤੀਲੇ ਦੇ ਉੱਤੇ। ਉਹਨਾਂ ਨੇ ਪਤੀਲੇ 'ਚ ਡੋਲਾ ਕਿੱਥੇ ਜਾਣਾ ਵਾ ਪੈਪਾਂ 'ਚ ਜਾਣਾ ਵਾ ਲੇਕਿਨ ਪਤੀਲੇ 'ਚ ਤੇ ਪੈਣਾ ਹੀ ਪੈਣਾ ਸੀ ਨਾ ਪਤੀਲੇ ਨਾਲ ਪੈਪਾਂ ਦਾ ਤਾਲਕ ਨਹੀਂਗਾ ਉਹ ਡਾਇਰੈਕਟ ਬਾਰਿਸ਼ ਗਈ ਪਤੀਲੇ 'ਚ ਉਹ ਚਾਚੇ ਦੀ ਗਫਲਤ ਆ ਕਿ ਉਹਨੇ ਟੱਕਿਆ ਨਹੀਂ। ਢੱਕਿਆ ਨਹੀਂ ਉਹ ਢੱਕ ਲੈਂਦਾ ਤੇ ਪੈਪ ਪਏ ਹੁੰਦੇ ਇੱਕਦਮ ਹੀ ਸੋਣਾ ਉਹ ਯਾਰ ਤੈਨੂੰ ਇੰਨਾ ਯਾਰ ਤੁਸੀਂ ਪਤਾ ਹਫ਼ਤੇ ਬਾਅਦ ਦੇਖੋ ਕਚਹਿਰੀ ਵੀ ਨਾ ਪਟਿਆ ਸਾਨੂੰ ਪੜ ਲਿਓ ਅਸੀਂ ਵੀ ਇੱਥੇ ਤੁਸੀਂ ਵੀ ਉੱਥੋਂ ਤੂੰ ਵੀ ਯਾਰ ਜਾ ਕੇ ਕਚਹਿਰੀ ਬਾਜ਼ਾਰ ਪੜ ਲਾ ਜਾ ਤੂੰ ਵੀ ਉਹਨਾਂ ਦੇ ਨਾਲ ਰਲ ਜਾ ਠੀਕ ਹੈ ਜਦ ਤੂੰ ਵੀ ਜਿਹੜਾ 8 ਬਾਜ਼ਾਰ ਨੇ ਜਾਂ ਜਿਹੜਾ ਬਾਜ਼ਾਰ ਪਟਣਾ ਪਟ ਲਾ ਜਾ ਜਾ ਤੈਨੂੰ ਉਸਤਾਦ ਜੀ ਨੇ ਵੱਡੀ ਆਫਰ ਦਿੱਤੀ। ਹਮੇਸ਼ਾ ਮੁਸਤਨਦ ਔਰ ਅੱਛੀ ਗੱਲ ਦੱਸਣ ਵਾਲਾ ਬੰਦਾ ਰੋਲਿਆ ਹੀ ਆ ਬਸ ਹਾਂ ਅਸੀਂ ਸਾਡੇ ਚਿੱਟੇ ਆ ਗਏ ਅਸੀਂ ਐਵੇਂ ਚ ਨਹੀਂ ਲੋੜਨੇ ਭਲਾ ਉੱਥੇ ਸਾਜੀ ਮੱਕੂ ਨੇ ਜਦੋਂ ਉਹਨੇ ਫੀਤਾ ਮਾਰਿਆ ਨਾ ਉੱਥੇ ਖਾਨ ਸਾਹਿਬ ਦੀ ਲਾਟਰੀ ਲੱਗ ਗਈ ਉਹ ਬੈਕ ਸਾਈਡ ਦੁਕਾਨਾਂ ਨਿਕਲੀਆਂ 18 ਵੀ ਅੱਗੇ ਉਹਦੀ ਦੁਕਾਨਾਂ ਸੀ ਉਹਨੇ ਹੁਣੀ ਕਿਰਾਏ ਦੇਣੇ ਸ਼ੁਰੂ ਕਰਤੇ ਬੰਦੇ ਚਲੇ ਗਏ ਕਹਿੰਦੇ ਭਾਈ ਤੂੰ ਇੱਥੇ ਕੀ ਬਣਾਉਣਾ ਮਾਰਕੀਟ ਯਾਰ ਤੂੰ ਆਪਣੇ ਮੱਕੂਆਣੇ ਦਾ ਦੱਸ ਹਾਂਜੀ ਮੱਕੂ ਨੇ ਦੱਸਦੇ ਆ ਉਧਰ ਮੈਟਰੋ ਕਿੰਨੇ ਚਲਾਤੀ ਆ ਹਕੂਮਤ ਨੇ ਸਾਜ ਜੀ ਤੁਸੀਂ ਆਓ ਮੇਰੇ ਨਾਲ ਤੁਹਾਨੂੰ ਮੈਂ ਦਿਖਾਉਂਦਾ ਮਸਾ ਤੇ ਖੁਸ਼ੀ ਦੀ ਕੋਈ ਇੱਥੇ ਠਿਕਾਣਾ ਹੀ ਕੋਈ ਨਹੀਂ ਸਾਡਾ ਯਕੀਨ ਕਰੋ ਸਾਡੀ ਪਰ ਦੂਰਾ ਟਰੈਕ ਹੀ ਲੈਦਾ ਬਣੇਗਾ ਸੈਂਟਰ ਫੈਸਲਾਬਾਦ ਚ ਕਿਤੇ ਮੈਟਰੋ ਚੱਲ ਰਹੀ ਵੈਸੇ ਹਾਂਜੀ ਉਸਤਾਦ ਜੀ ਤੇ ਤੁਹਾਡੇ ਵਾਲੀ ਚਲਾਉਣੀਆਂ ਉਧਰੋਂ ਹੀ ਸ਼ੁਰੂ ਹੋਈ ਆ ਉਧਰ ਹੀ ਭਾਰੀ ਅਕਸਰੀਅਤ ਜਿੱਤੇ ਆ ਹਕੂਮਤ ਵਾਲੇ ਕੀ ਹੋ ਗਿਆ ਸਾਜ ਜੀ ਉਸਤਾਦ ਜੀ ਹਲੇ ਮੈਟਰੋ ਬਣਨ ਡਈ ਹੈ ਲੁੱਟੀ ਯਾਰ 133 ਉੱਥੇ ਟੋਟਲ ਬੰਦੇ ਨੇ ਭਾਰੀ ਅਕਸਰੀਅਤ ਨਾਲ ਕਿਤੋਂ ਜਿੱਤ ਗਏ ਲੈ ਲਓ ਜੀ। ਤੁਸੀਂ ਇਹ ਦੇਖੋ ਹਲੇ ਮੈਟਰੋ ਬਣਨ ਡਈ ਹੈ 3 ਵਜੇ ਲੁੱਟੀ ਵੀ ਗਈ ਮਕੋਲੇ ਤੇ ਪਿੱਛੇ ਕੀ ਰਹਿਣਾ ਵਾ ਉਹ ਲੁੱਟੀ ਨਹੀਂ ਗਈ ਆ ਨੇਰੀ ਪਿੱਛੇ ਜੇ ਆਈ ਆ ਤਾਂ ਅਸਮਾਨ ਉੱਡ ਗਿਆ ਹਲੇ ਟਰੈਕ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਵਾ ਪਟ ਪਟਈਆ ਉਹ ਸਾਲਾਂ ਦੀ ਗੇਮ 2-3 ਸਾਲ ਲੱਗਣਗੇ। ਉਸਤਾਦ ਜੀ 90 ਦਿਨ ਚ ਗਿਆ ਉਹਨਾਂ ਨੇ ਕੀ ਹੋ ਗਿਆ ਇਹ 90 ਦਿਨ ਚ ਮੈਟਰੋ ਬਣਾਣੀ ਪੂਰੇ ਪਾਕਿਸਤਾਨ ਦੇ ਵਿੱਚ ਸੋਰੀ ਫੈਸਲਾਬਾਦ ਚ ਪਹਿਲਾ ਨਕਸ਼ਾ ਹੈਗਾ 에ਅਰਪੋਰਟ ਤੋਂ ਲੈ ਕੇ ਸੁਧਾਰ ਬਾਈਪਾਸ ਤੋਂ ਲੈ ਕੇ ਫਿਰ 에ਅਰਪੋਰਟ ਤੇ ਫਿਰ ਉਸ ਤੋਂ ਬਾਅਦ ਮਕੂਆਣੇ ਤੋਂ ਲੈ ਕੇ ਸੁਧਾਰ ਤੇ ਬਾਈਪਾਸ। ਉਹਦਾ ਮੇਨ ਦਫ਼ਤਰ ਹੋਣਾ ਹੈ ਨਾਣਾ ਵਾਲਾ ਵੱਡਾ ਅਨੰਦਪੁਰ ਬਾਜ਼ਾਰ ਦੇ ਬਾਹਰ ਕਿਹੜਾ ਵਾ ਨਾਣਾ ਵਾਲਾ ਉਹ ਮੇਨ ਟਰਮੀਨਲ ਹੁੰਦਾ ਮੇਨ ਦਫ਼ਤਰ ਅਸੀਂ ਬਾਤ ਇਹ ਸਭ ਫੇਕ ਨਿਊਜ਼ ਆ ਵਾ ਸਭ ਫਵਾਵਾ ਵਾ ਉਹ ਚੰਨੀ ਆ ਅਸੀਂ ਸਾਫ ਗੱਲ 에ਅਰਪੋਰਟ ਨਹੀਂ 에ਅਰਪੋਰਟ ਤੋਂ ਲੈ ਕੇ ਇੱਧਰ ਸਟੇਟ ਲਾਈਫ ਤੱਕ ਸਟੇਟ ਲਾਈਫ ਤੋਂ ਲੈ ਕੇ ਫਿਰ ਇੱਧਰ ਜਿਹੜਾ ਰੋਡ ਪਾਸ ਓਏ ਨਣਾ ਵਾਲਾ ਅੱਡਾ ਜਿਹੜਾ ਮੇਨ ਹੈ ਨਾ ਨੜ ਵਾਲਾ ਨਾਲ ਵਾਲਾ ਅੱਡਾ ਜਿਹੜਾ ਨਾ ਮੇਨ ਆ ਉਸ ਤੋਂ ਬਾਅਦ ਉੱਥੋਂ ਜੀਡੀਐਸ ਤੋਂ ਸਾਡੇ ਵੱਲ ਨਹੀਂ ਆਣੀ ਇਧਰੋਂ ਹੀ ਇਹ ਤੁਹਾਡਾ ਤੇ ਸਿੱਧਾ ਸਟੇਸ਼ਨ ਤੋਂ ਫਿਰ ਮਕੂਆਣਾ ਬਾਈਪਾਸ ਫਿਰ ਉਸਤਾਦ ਜੀ ਬੁਲਟ ਟ੍ਰੇਨ ਹੋ ਰਹੀ ਟ੍ਰੇਨ ਚੱਲਣ ਲੱਗੀ ਉਹ ਵੀ ਚੱਲਣ ਵੇ ਤੇ ਇਨ ਫਿਊਚਰ ਆਈਡੀਆ ਹੈ ਨਾ ਆ ਚੱਲੇਗੀ ਕਾਮਯਾਬ ਹੋਏਗੀ ਫੇਰ ਹੀ ਇੱਥੇ ਜਦੋਂ ਮਕੂਆਣਾ ਲੋਕਾਂ ਨੇ ਪਾਥੀਆਂ ਦਾ ਬੋਰਾ ਲੈ ਕੇ ਚੜੇ ਨਾ ਮੈਟਰੋ ਦੇ ਵਿੱਚ ਉਹਨਾਂ ਨੇ ਮੈਪ ਲਾਇਆ ਬਣਾ ਕੇ ਤੁਹਾਨੂੰ ਮੈਂ ਤਸਵੀਰ ਖਿੱਚ ਕੇ ਉੱਥੇ ਸਰਚ ਕਰ ਮੈਪ ਸਾਜੀ ਉਹਨਾਂ ਨੇ ਸਾਰਾ ਜਿੰਨਾ ਫਿਊਚਰ ਦਾ ਜਿਹੜਾ ਪਲਾਨ ਹੋਣਾ ਸਾਰਾ ਉਹਨਾਂ ਨੇ ਉੱਥੇ ਫੋਟੋ ਸਟੇਟ ਕਰਕੇ ਲਾਇਆ ਵਾ ਕਿ ਇਦਾਂ ਚੱਲਣੀ ਆ ਸਾਰੀਆਂ ਦੁਕਾਨਾਂ ਸ਼ਕਾਨਾਂ ਵਿੱਚ ਪਾ ਰਹੇ ਹਾਂ ਜੀ ਫਰੇਮ ਵੀ ਹੈਗੇ ਮੈਟਰੋ ਵਾਲੇ ਵੀ ਤੈਨੂੰ ਤਾਂ ਚਿੰਗਚੀ ਵਾਲਾ ਗਾਲਾਂ ਕੱਢੇਗਾ ਕੂਗਾ ਖਾਲੀ ਚਿੰਗਚੀ ਹੋ ਫੇਰ ਨਹੀਂ ਬਿਠਾਉਂਦਾ ਮੈਟਰੋ ਉਧਰ ਕਿੱਥੇ ਚੱਲਣੀ ਉਹ ਮੈਟਰੋ ਇੱਕ ਟ੍ਰੇਨ ਟੈਪ ਸਿਸਟਮ ਆ ਉਹ ਹਵਾਈ ਨੌਦੀ ਟੈਪ ਸਿਸਟਮ ਆ ਤੂੰ ਉਧਰ ਕਿੱਥੇ ਚਲਾਉਣੇ ਆ ਬਹੁਤ ਅੱਛੇ ਠੀਕ ਹੋ ਗਿਆ ਉਸਤਾਦ ਜੀ ਸਾਰੇ ਪ੍ਰੋਜੈਕਟ ਉਸ ਤੋਂ ਬਾਅਦ ਇੱਕ ਫੋਰੈਸਟ ਬਣ ਰਿਹਾ ਜੰਗਲ ਫੁੱਲ ਡਿਵੈਲਪਡ ਜੰਗਲ ਘੱਟ ਵਾਲੇ ਚ ਵਾਈਫਾਈ ਵਾਲੇ ਦਰਖਤ ਲੱਗਣ ਲੱਗੇ ਆ ਸੜਕਾਂ ਦੇ ਦਰਮਿਆਨ ਚ ਸੀਵਰੇਜ ਸਿਸਟਮ ਸਾਰਾ ਉੱਤੇ ਆ ਰਿਹਾ ਤਾਰਾਂ ਵਾਲਾ ਸਾਰਾ ਥੱਲੇ ਜਾ ਰਿਹਾ ਇਹ ਬਣਾ ਲੈਵਲ ਉੱਤੇ ਕੋਈ ਤਾਰ ਨਜ਼ਰ ਨਹੀਂ ਆਏਗੀ ਫੈਸਲਾਬਾਦ ਮੈਨਚੈਸਟਰ ਬਣਾ ਦੇਣਾ ਹੁਣ ਘਰ ਦੇ ਬਾਹਰ ਨਾ ਤੁਸੀਂ ਦਰਖਤ ਲਾਜ਼ਮੀ ਹੋ ਗਿਆ ਉਸਤਾਦ ਜੀ ਜਿਹੜੇ ਬੰਦੇ ਨੇ ਘਰ ਬਣਾਉਣਾ ਨਾ ਉਹ ਆਪਣੇ ਘਰ ਦੇ ਬਾਹਰ ਦਰਖਤ ਲਾਏਗਾ ਤੇ ਨਾਲੇ SA ਲਿਖੇਗਾ
ਕੋਈ ਨਹੀਂ ਲੈ ਸਕਦਾ ਨਾ। ਲਿਕਵਿਡ ਟਰੀ ਆ ਗਏ ਆ ਫੈਸਲਾਬਾਦ ਚ ਰੱਖਣ ਲਈ। ਹੁਣ ਤੁਹਾਨੂੰ ਮੇਰੀਆਂ ਗੱਲਾਂ ਝੂਠ ਲੱਗਣੀਆਂ ਉਸਤਾਦ ਜੀ, ਸੱਚੀ ਮੁੱਚੀ ਲਿਕਵਿਡ ਟਰੀ ਪੰਜਾਬ ਹਕੂਮਤ ਨੇ ਮੰਗਾ ਲਏ ਆ। ਹਾਂ ਡਿਜੀਟਲ ਦਰਖਤ ਤੁਹਾਨੂੰ ਉਹੀ ਕਾਰਬਨ ਡਾਈਆਕਸਾਈਡ ਇਹ ਉਹ ਸਭ ਕੁਝ ਦੇਣਗੇ। ਲਿਕਵਿਡ ਕੀ ਲਿਕਵਿਡ ਜਿਹੜੀ ਕਿ ਛਿੱਟੇ ਪਾਉਣ ਵਾਲਾ ਦਰਖਤ ਛਿੱਟੇ ਪਾਊਗਾ ਤੁਹਾਡੇ ਯਾਰ ਫੁਹਾਰ ਦੀ ਹੁੰਦੀ ਜਿਹੜੀ ਪੱਤਿਆਂ ਦੀ, ਉਹ ਕਹਿੰਦੇ ਵੀ ਆ। ਰਾਤ ਨੂੰ ਫੁਹਾਰ ਛੱਡੂਗਾ ਆ ਕਾਰਬਨ ਡਾਈਆਕਸਾਈਡ ਤਾਂ ਲੈਣ ਕੇ ਆਸਾਨੀ ਫੀਲ ਹੋਊਗੀ। ਲੇਕਿਨ ਮੈਂ ਸਮਝਦਾ ਉਸਤਾਦ ਜੀ ਇਹ ਸਾਰੀਆਂ ਗੱਲਾਂ ਨੇ। ਅਸਲ ਮੁੱਦਾ ਜਿਹੜਾ ਇਸ ਟਾਈਮ ਦਾ ਦੁਨੀਆ ਦਾ ਹੌਟ ਤਰੀਨ ਭਲਾ ਕੀ ਫੁੱਟਬਾਲ ਦਾ ਵਰਲਡ ਕੱਪ ਹੁੰਦੇ ਆ। ਤੁਹਾਡੀ ਉੱਤੋਂ ਮਾੜੀ ਮਾੜੀ ਸ਼ਕਲ ਵੀ ਰੋਨਾਲਡੋ ਨਾਲ ਰਲਦੀ ਹੈ। ਮਾੜੀ ਮਾੜੀ ਕੰਮ ਕਰਦੇ ਰਹੇ। ਚੰਗੀ ਭਲੀ ਨਹੀਂ ਰਲਦੀ। ਉਹ ਮੈਂ ਤੇਰੇ ਮੁੱਕਾਂ ਮਾਰਨੀ ਉਹ ਏਡਾ ਸੋਹਣਾ ਵਾ ਹੈ। ਕੀ ਮਤਲਬ ਉਹ ਸੋਨਾ ਤੇ ਉਸਤਾਦ ਜੀ ਕੀ? ਬੇਟਾ ਤੂੰ ਇੱਕ ਰੋਨਾਲਡੋ ਉਹਦੇ ਬਿਲਕੁਲ ਰੋਨਾਲਡੋ ਕਰਕੇ ਮੈਨੂੰ ਖਲਾ ਸੇਮ ਟੂ ਸੇਮ। ਉਹਨੇ ਇੱਕ ਉਨੀ ਲੱਗਣਾ, ਮੈਂ 21 ਲੱਗਣਾ। ਉਹਦੇ ਵਰਗਾ ਬੰਦਾ ਘੱਟ ਹੀ ਮਾਵਾ ਜਾਂਦੀ ਆ। ਮੈਂ ਕਹਿੰਦਾ ਸੁਭਾਨ ਅੱਲਾਹ। ਕਿਉਂਕਿ ਸਹੇਲ ਤੇ ਸਾਰੇ ਛੇਲੇ ਦਾ ਖਰਚਾ ਉਹਨੇ ਭੇਜਿਆ। ਬਈ ਬੜਾ ਨੇਕ ਭਾਂਡਾ ਬਣਾ ਕੇ ਘੱਲਿਆ ਉਹਨੇ। ਯਾਰ ਅਗਰ ਉਹ ਪਾਕਿਸਤਾਨ ਚ ਹੁੰਦਾ ਨਾ, ਮੈਂ ਆਪਣੇ ਛੋਟੇ ਮੁੰਡੇ ਦੀ ਗੁਰਤੀ ਉਹਦੀ ਦਵਾਈ ਸੀ, ਜੋ ਮਰਜ਼ੀ ਹੋ ਜਾਂਦਾ। ਉਸਤਾਦ ਜੀ ਉਹ ਜਾ ਕੇ ਫੈਨਾਂ ਨੂੰ ਮਿਲ ਗਏ। ਉਹਨੇ ਕਿਸੇ ਦੀ ਦਿਲਦਾਰੀ ਨਹੀਂ ਕੀਤੀ। ਮਾਸਕ ਪਾ ਕੇ ਯਾਰ ਉਹ ਬਾਹਰ ਨਿਕਲਿਆ ਵਾ, ਕੋਈ ਨਹੀਂ ਪਛਾਣਿਆ। ਅੱਜ ਕੱਲ੍ਹ ਫੁੱਟਬਾਲ ਸਿੱਟਣ ਡਿਆ ਵਾ, ਲੋਕ ਕਈ ਕਿੱਕ ਮਾਰ ਕੇ ਵਾਪਸ ਦੇ ਰਹੇ ਕਿ ਨਹੀਂ। ਉਹਨੇ ਮਾਸਕ ਲਾਇਆ ਤੇ ਦੁਨੀਆ ਹੀ ਦੁਨੀਆ ਇਕੱਠੀ ਹੋ ਗਈ ਤੇ ਸਿਕਿਉਰਿਟੀ ਗਾਰਡ ਵਾਲੇ ਦੁਨੀਆ ਨੂੰ ਧੱਕੇ ਮਾਰਨ ਤੇ ਉਹਨਾਂ ਨੂੰ ਕਹਿੰਦੇ ਹੈਲੋ ਓਏ ਪਾਗਲ ਹੋ ਗਿਆ। ਉਹਨਾਂ ਨੂੰ ਫੈਨਾਂ ਨੂੰ ਜੱਪੀਆਂ ਪਾਣ ਰਹੇ ਸਾਰੇ। ਕੋਈ ਨਹੀਂ ਉਹਦੇ ਚ ਦੋ ਮਜ਼ਾਜੀ ਨਹੀਂ ਹੈ। ਮੈਂ ਕਹਿੰਦਾ ਦੋਨ ਤੋਂ ਅਰਥ ਬੰਦੇ ਮੈਂ ਚਰਮਨ ਕਹਿੰਦੇ। ਮੇਰੀ ਗੱਲ ਹੋਈ ਸਾਡੀ ਵੀਡੀਓ ਕਾਲ ਤੇ, ਦੁੱਲਾ ਸਲਮਾਨ ਨੂੰ ਦਿਖਾਈ। ਤੁਹਾਡੀ ਇਹ ਕਿਸੇ ਨੇ ਮੰਨਣੀ ਨਹੀਂ ਹੈ। ਨਹੀਂ ਉਹ ਨਹੀਂ ਅਸੀਂ ਕੋਈ ਹੋਰ ਗੱਲ ਕਰ ਲਾ। ਮੈਟਰੋ ਵਾਲੀ ਤਾਂ ਤੇਰੇ ਕੋਲ ਕਸਮ ਲੈਣੀ ਤੂੰ ਰਾਤ ਰਹਿਣ ਦੇ, ਕੋਈ ਹੋਰ ਗੱਲ ਕਰ ਲੈ। ਨਹੀਂ ਮੰਨਣੀ ਕਿਸੇ ਨੇ, ਕਿਸੇ ਨੇ ਨਹੀਂ ਮੰਨਣੀ। ਮੈਂ ਤੇ ਦਿਖਾ ਦਵਾਂ ਮੈਂ ਤੁਹਾਨੂੰ। ਕਹਿੰਦਾ ਰਹਿਣ ਦੇ, ਨਾ ਕਰਨਾ। ਕਿਉਂ ਐਵੇਂ ਬਹਿਸ ਕਰੀ ਜਾਣਾ? ਤੈਨੂੰ ਜਦੋਂ ਕਹਿ ਤੱਕ ਰਹਿਣ ਦੇ ਨਾ ਕਰੇ, ਗੱਲ ਛੱਡ ਦੇ। ਐ ਮੇਰੀ ਰੋਨਾਲਡੋ ਨਾਲ ਗੱਲ ਹੋਈ, ਪਤਾ ਨਹੀਂ ਯਾਰ ਮੇਰਾ ਉਹ ਲਾਰਾ ਸਿੱਟਣ ਦੇ ਮਸਤਾ ਉਹਨੇ ਸਾਡਾ ਸ਼ੋਅ ਦੇਖਦੇ ਵੇਚ ਨਾਲ ਉਹਨਾਂ ਦੀ ਲਾਰਾ ਟੇਕਦੀਆਂ ਐ ਕਰਕੇ ਵੀ ਤੂੰ ਜੋ ਮਰਜ਼ੀ ਕਿ ਜਿਵੇਂ ਸੁਣੀ ਜਾ। ਚਲੋ ਮੈਟਰੋ ਤੱਕ ਦੱਸ ਯਾਰ, ਇਹ ਮੇਰੀ ਤਾਂ ਗੱਲ ਹੋਈ ਤੇ ਨਾ ਦੇ ਨਾਲ ਰਾਤ ਨਹੀਂ ਕਿੰਨੇ ਦਿਨ ਪਹਿਲੇ ਹੋਈ ਹੋਰ ਕੋਈ ਗੱਲ ਕਰ ਲੈ ਯਾਰ। ਤੂੰ ਨਾਲ ਤੂੰ ਇਹ ਵੀ ਕਹੇ ਨਾ ਮੇਰੀ ਰਾਤੀ ਗੱਲ ਹੋਈ ਫੈਸਲਾਬਾਦ ਚ, ਮਤਲਬ ਕਿਸੇ ਚੰਗੀ ਸ਼ਖਸੀਅਤ ਨਾਲ। ਫੋਟੋ ਪਰਵਾਨੇ ਦਾ ਇਹ ਤੋਂ ਵੀ ਨਾ ਮੰਨੀ। ਉਹ ਵੀ ਰੋਕ ਜਾਣਗੇ ਯਾਰ, ਨਹੀਂ ਹੋਣੇ ਰੋਨਾਲਡੋ ਨਾਲ ਓਏ ਤੁਹਾਨੂੰ ਤੇ ਕੁਛ ਵੀ ਯਾਰ। ਮੈਨੂੰ ਕਹਿੰਦਾ ਆ ਤੈਨੂੰ ਮੈਂ ਆਪਣੀ ਇੱਕ ਸੈਲੀਬ੍ਰਿਟੀ ਨਾਲ ਤਸਵੀਰ ਦਿਖਾਵਾਂ ਤੇ ਗੰਗੂਏ ਨਾਲ ਦਿਖਾਵਾਂ। ਆਹੋ ਸਹੀ ਗੱਲ ਆ। ਵੱਡੀ ਸੈਲੀਬ੍ਰਿਟੀ ਸ਼ਹਜ਼ਾਦ ਕਪੂਰ ਨੇ ਬਲੌਕ ਕੀਤਾ ਹੋਇਆ ਵਾ ਤੇ ਤੂੰ ਰੋਨਾਲਡੋ ਕੇ ਕਿਸੇ ਨੂੰ ਕਾਲ ਕਰੇ ਨਾ ਬੰਦਾ, ਕਹਿੰਦਾ ਜੀ ਮੈਂ ਸਜਾਦ ਜਾਨੀ ਬੋਲ ਰਿਹਾ, ਕਹਿੰਦਾ ਅੱਛਾ ਅੱਛਾ ਜੀ ਸਰ। ਹਾਂਜੀ ਤੂੰ ਕਹੇ ਨਾ ਕਾਲੂ ਬੋਲ ਰਿਹਾ, ਯਾਰ ਉਹ ਠੀਕ ਆ, ਤੂੰ ਕੰਮ ਦੱਸ ਕੀ ਹੈ। ਉਹਨਾਂ ਨੂੰ ਪਤਾ ਵੀ ਤੂੰ ਕਾਲੂ ਆ, ਕਾ ਫੋਨ ਕਿਉਂ ਕੀਤਾ ਈ? ਲੈ ਰੋਨਾਲਡੋ ਨਾਲ ਮੇਰੀ ਰਾਤੀ ਗੱਲ ਹੋਈ ਆ। ਸਿਆਣੇ ਪੈਣੇ ਅਸੀਂ ਬੰਦੇ, ਹੁਣ ਅਸੀਂ ਸੁਣੀ ਜੇ ਕੋ ਅੱਛਾ ਫੇਰ ਤੂੰ ਕਹੇਗਾ ਉਹਨੇ ਮੈਨੂੰ ਆ ਕਿਹਾ ਅੱਛਾ ਫੇਰ ਲੈ ਦੱਸ। ਤੂੰ ਮੈਟਰੋ ਤੁਹਾਨੂੰ ਨਹੀਂ ਸੀ ਪਤਾ ਉਸਤਾਦ ਜੀ ਕੀ ਹੋਇਆ? ਉਸਤਾਦ ਜੀ ਰੋਨਾਲਡੋ ਦਾ ਕੁੱਤਾ ਆ ਗਿਆ ਗਰਾਊਂਡ 'ਚ। ਉਹ ਫੁੱਟਬਾਲ ਖੇਡਣ ਦੇ, ਉਹਦਾ ਕੁੱਤਾ ਆਹ ਮੰਨਣ ਤੇ ਤਿਆਰੀ ਦਾ ਮੈਂ ਤੁਹਾਨੂੰ ਉਹਦਾ ਕੁੱਤਾ ਆ ਗਿਆ। ਉਹ ਫੁੱਟਬਾਲ ਲੈ ਕੇ ਤੇ ਭਾਈ ਭੱਜੋ ਡਿਆ ਸਕੂਟੀ ਵਾਲੇ ਉਹਦੇ ਬਗਰ ਤੇ। ਉਹ ਕੁੱਤਾ ਭਾਈ ਜੀ ਫੁੱਟਬਾਲ ਨੂੰ ਮੂੰਹ 'ਚ ਪਾਇਆ ਤੇ ਜਾ। ਹਾਂ ਚਲੋ ਉਹ ਹੋ ਜਾਂਦਾ ਗਰਾਊਂਡ 'ਚ ਬੜਾ ਕੁਝ ਹੁੰਦਾ, ਫੈਨ ਕਈ ਆ ਜਾਂਦੇ ਨੇ, ਉਹ ਹੋ ਜਾਂਦਾ ਕੰਮ। ਆ ਹੁਣ ਆ ਤੇ ਨਹੀਂ ਇੱਥੇ ਬੈਠੇ ਤੂੰ ਹੁਣ ਕੁੱਤੇ ਨੇ ਮੂੰਹ 'ਚ ਫੁੱਟਬਾਲ ਕਿੱਦਾਂ ਲੈ ਲਿਆ? ਉਹ ਯਾਰ ਕੁੱਤਾ ਲਿਆ ਯਾਰ। ਛੋਟੇ ਫੁੱਟਬਾਲ ਵੀ ਹੁੰਦੇ ਆ। ਛੋਟਾ ਫੁੱਟਬਾਲ ਨੂੰ ਕਹਿੰਦੇ ਆ ਸਿਆਣੇ ਕਹਿ ਕੇ ਕਿ ਉਹਨਾਂ ਨੂੰ ਗਰਮ ਪਾਣੀ 'ਚ ਰੱਖ ਦੋ, ਉਹ ਛੋਟਾ ਹੋ ਜਾਂਦਾ। ਉਹ ਛੋਟਾ ਕਰਕੇ ਜਾਂ ਉਹਦੇ ਕੁੱਤੇ ਦਾ ਮੂੰਹ ਵੱਡਾ ਹੋ ਸਕਦਾ। ਨਹੀਂ ਜਾ ਕੇ ਦੁਕਾਨ ਤੇ ਕਹੋ ਕੁੱਤੇ ਵਾਲੇ ਫੁੱਟਬਾਲ ਦੇ ਦਿਓ, ਉਹ ਤੁਹਾਨੂੰ ਹੋਰ ਉਸ ਹਿਸਾਬ ਦੇ ਦੂੰਗਾ। ਹਾਂਜੀ। ਤੂੰ ਮੂੰਹ ਪਾ ਕੇ ਚੈੱਕ ਕਰਕੇ ਲੈ ਹਾਂਜੀ ਨਹੀਂ ਉਹਨੇ ਪਹਿਲੇ ਚੱਕ ਵੱਢ ਕੇ ਉਹਨੂੰ ਛੋਟਾ ਕੀਤਾ। ਫੁੱਟਬਾਲ ਅਸਲੀ ਸੀ। ਹਾਂਜੀ ਉਹੀ ਗੱਲ ਕਰਨੀ ਆ ਨਾ ਕਿ ਬੰਦਾ ਗੱਲ ਕਰੇ। ਹਾਂਜੀ ਉਸਤਾਦ ਜੀ, ਕਤਰ ਦੇ ਵਿੱਚ ਜਿਹੜਾ ਵਰਲਡ ਕੱਪ ਹੋਇਆ ਸੀ 2022 ਦੇ ਵਿੱਚ, ਉਹਨਾਂ ਨੇ ਇੰਨਾ ਰੁਪਈਆ ਲਾਤਾ ਵਾ ਕਿ ਪਿਛਲੇ 7 ਵਰਲਡ ਕੱਪਾਂ ਦਾ ਟੋਟਲ ਖਰਚਾ ਕਤਰ ਵਾਲੇ ਦਾ ਅੱਧਾ ਬਣਿਆ। ਉਹ ਫੁੱਟਬਾਲ ਨੂੰ ਬਹੁਤ ਸ਼ੌਕ ਨਾਲ ਵੇਖਦੇ ਆ, ਉਹ ਕ੍ਰਿਕਟ ਨਹੀਂ ਵੇਖਦੇ ਨਹੀਂ। ਸਹਿਰਾਵਾਂ ਚ ਹੁਣ ਤੁਹਾਨੂੰ ਪਤਾ ਕਤਰ ਗਰਮ ਇਲਾਕਾ, ਉਹਨਾਂ ਨੇ ਸਟੇਡੀਅਮ ਹੀ ਏਸੀ ਬਣਾ ਦਿੱਤਾ। ਉਹਦੇ ਕੋਲ ਰੁਪਏ ਬਹੁਤ ਉਹ ਆ। ਨਹੀਂ ਹੋਏ ਉਹ ਸੱਚੀ ਸਟੇਡੀਅਮ ਸੀ ਕੀ ਹੋਇਆ? ਚਿੱਲਰ ਲਾਇਆ ਤੇ ਤੰਦਾ ਇੱਧਰ ਤੇ ਡੇਢ ਤੱਕ। ਮੈਂ ਕਹਿੰਦਾ ਉਸਤਾਦ ਜੀ ਇੰਜ ਕੂਲਿੰਗ ਹੋਣ ਰਹੀ ਹੈ ਪੂਰੀ ਬਾਮ ਠੰਡੀ ਸੱਚੀ। ਬਾਰੀਆਂ ਬੰਦੇ ਆ ਵੇਖਣ ਦੇ ਰੋਨਾਲਡੋ ਨੂੰ 200 ਅਰਬ ਡਾਲਰ ਦਿੱਤਾ ਹੈ ਸਾਊਦੀ ਅਰਬ ਨੇ, ਬਾਉਂਡ ਕੀਤਾ ਕੋਚਿੰਗ ਵਾਸਤੇ। ਕੋਚਿੰਗ ਵਾਸਤੇ। ਕੋਚਿੰਗ ਵਾਸਤੇ ਨੂੰ ਖੇਲਣ ਡਿਆ। ਕੋਚਿੰਗ ਕਾਦੀ ਯਾਰ ਖੇਲਣ ਡਿਆ? ਦੱਸੋ ਕਿਹੜੀ ਟੀਮ ਦੀ ਖੇਡਣਾ ਕੋਚਿੰਗ ਵੀ ਤੇ ਵਾਸਤੇ? ਦੱਸਣਾ ਵੀ, ਉਹਨੇ ਦੱਸਣਾ ਵੀ ਨਾਲ
ਪਹਿਲੇ ਉਹ ਸਿਰਫ ਖੇਡਦਾ ਸੀ, ਦੱਸਦਾ ਸੀ, ਚੁੱਪ ਕਰਕੇ ਖੇਡਦਾ ਸੀ ਆਪਣੀ ਗੇਮ 'ਚ। ਹੁਣ ਉਹਨਾਂ ਨੇ ਕਿਹਾ ਦੱਸਣਾ ਵੀ ਨਾਲ, ਇੱਧਰ ਆਉਣ ਦੀ, ਉਹ ਵੀ ਨਾਲ ਇੱਕ ਪ੍ਰਾਈਵੇਟ ਜੈਟ ਦਿੱਤਾ ਉਹਨੂੰ, ਸਿਰਫ ਉਹਨੇ ਹੀ ਉਸ 'ਚ ਸਫ਼ਰ ਕਰਨਾ, ਇੱਕ ਬੰਦਾ ਤੇ ਨਾਲ ਇੱਕ ਮੁਲਾਜ਼ਮ ਉਹਨੇ ਰੱਖਿਆ, ਨਾਲ ਉਹ ਕੁੱਤਾ ਜਾਂਦਾ। ਠੀਕ ਹੋ ਭਾਈ ਉਹਨੇ ਕਦਰ ਕਰਦੇ ਰੋਨਾਲਡੋ ਡੇਲੀ ਨਵੇਂ ਬੂਟ ਲੈਂਦਾ। ਡੇਲੀ ਨਹੀਂ ਉਹਨੇ ਰੋਨਾਲਡੋ ਫਜ਼ੂਲ ਰੋਜ਼ ਖਰਚੀ ਕਿਉਂ ਹੈ। ਲੈਂਦਾ? ਕੀ ਗੱਲ ਤੋੜ ਲੈਂਦਾ ਉਹ? ਨਹੀਂ ਉਹ ਫੈਨਾਂ ਦੇ ਦਿੰਦਾ। ਸਸਤੇ ਲੈਂਦਾ ਉਹ, ਇੱਕ ਵਾਰੀ ਚੰਗੇ ਲੈ ਲਵੇ। ਨਹੀਂ ਸਾਜੀ ਨਾ ਕਰੋ, ਕੀ ਕਰਦੇ ਪਏ ਹੋ? ਮੈਂ ਫੈਨ ਆ ਉਹਦਾ, ਕੀ ਕਰਦੇ ਪਏ ਹੋ? ਉਹਦੀ ਸ਼ਰਟ ਦੇ ਜਿਹੜੇ ਸਾਨ ਹੋਏ ਨੇ ਨਾ, ਤੁਹਾਨੂੰ ਪਤਾ ਕਿੰਨੇ ਦੀ ਸ਼ਰਟ ਵੇਚੀ? $1 ਲੱਖ ਸਿਰਫ ਸਾਨ। ਅੱਛਾ ਤੁਹਾਨੂੰ ਇਹਨਾਂ ਰੋਨਾਲਡੋ ਦਾ ਕਿਤਾ ਪਤਾ? ਮੈਂ ਇਨਫੋਰਮੇਸ਼ਨ, ਜਿਹਦਾ ਫੈਨ ਹੋਵੇ ਇਨਫੋਰਮੇਸ਼ਨ ਉਸਤਾਦ ਦੀ ਸਾਰੀ। ਅੱਛਾ ਰੋਨਾਲਡੋ ਕਿਹੜੇ ਮੁਲਕ ਦਾ ਵਾ? ਹੈ ਮੈਲਸੀ ਕਿ ਮੈਸੀ? ਮੈਲਸੀ ਜਿਹੜਾ ਉਹ ਹੈ ਅਰਜਨਟਾਈਨ ਦਾ ਰੋਨਾਲਡੋ ਕਿਹੜੇ ਮੁਲਕ ਦਾ ਵਾ? ਅਰਜੈਂਟੀਨਾ ਦਾ ਵਾ। ਹੈ। ਰੋਨਾਲਡੋ ਕਿਹੜੇ ਮੁਲਕ? ਬ੍ਰਾਜ਼ੀਲ, ਨਹੀਂ ਉਹ ਭਾਈ ਹਾਂ, ਪੁਰਤਗਾਲ। ਪੁਰਤਗਾਲ। ਹਾਂਜੀ ਫੈਨ ਇੰਨਾ ਵਾ ਤੇ ਪਤਾ ਹੈ ਨਹੀਂ ਕਿਹੜੇ ਹੁਣ ਮੁਲਕ ਦਾ। ਸਟਾਰਟ ਜਿਹੜਾ ਵਰਲਡ ਕੱਪ ਹੋ ਰਿਹਾ ਨਾ ਕਰੰਟ, 3 ਮੁਲਕਾਂ 'ਚ ਹੋ ਰਿਹਾ, ਅਮਰੀਕਾ 'ਚ, ਮੈਕਸੀਕੋ 'ਚ ਤੇ ਕੈਨੇਡਾ 'ਚ। ਸਾਜੀ ਓਪਨਿੰਗ ਤੇ ਡੂਰਾ ਪਾਤੀ ਗਈ। ਪਾਕਿਸਤਾਨ ਦੀ ਟੀਮ ਹੈਗੀ? ਨਹੀਂ ਕਿਉਂ ਹੈਗੀ ਸੀ ਫੁੱਟਬਾਲ ਦੀ ਟੀਮ ਪਾਕਿਸਤਾਨ ਦੀ ਕੁਆਲੀਫਾਈ ਨਹੀਂ ਨਾ ਕਰ ਸਕੀ ਹਲੇ, ਜ਼ਰਾ ਕੱਚਿਆਂ 'ਚ। ਹੈਗੀ। ਔਰ ਲੇਕਿਨ ਉਹਨਾਂ ਨੇ ਸਟੇਡੀਅਮ ਦੇ ਵਿੱਚ ਜਿਹੜੇ ਸਾਰੇ ਝੰਡੇ ਲਾਏ, ਉਹਨਾਂ 'ਚ ਪਾਕਿਸਤਾਨ ਦਾ ਝੰਡਾ ਹੈ। ਹੈ? ਪਾਕਿਸਤਾਨ ਖੇਡ ਵੀ ਨਹੀਂ ਰਿਹਾ। ਇਹ ਕਿਆ ਸੀਗਾ? ਇਹ ਕੀ ਗੱਲ ਹੋਈ? ਫੁੱਟਬਾਲ ਉੱਥੇ- ਪਾਕਿਸਤਾਨ 'ਚ ਬਣਿਆ। ਹਾਂ ਸਿਆਲਕੋਟ। ਸਿਆਲਕੋਟੋਂ। ਹਾਂਜੀ, ਔਰ ਇਸ ਵਾਰੀ ਫੁੱਟਬਾਲ ਡਿਜੀਟਲ ਆ, ਉਹਦੇ 'ਚ ਰਿਕਾਰਡਿੰਗ ਵੀ ਹੋ ਰਹੀ, ਬਾਜ਼ਾ ਕੈਮਰੇ ਦੇ ਐਂਗਲ, ਇਹ ਸਾਰਾ ਕੁਝ। ਉਹ ਚੱਲ ਹੈ, ਹੁਣ ਤੁਸੀਂ ਹਾਂਜੀ ਕੀ ਹੋ ਗਿਆ? ਫੁੱਟਬਾਲ ਟੈਂਪਰਿੰਗ ਨਹੀਂ ਕਰ ਉਹ ਸਕਦੇ। ਚੱਲ ਜਾ ਕੰਮ ਕਰ। ਉਸਤਾਦ ਜਿਹੜੀ ਉਹਦੇ ਚ ਹੁੰਦੀ ਨਹੀਂ, ਉਹ ਵਾਲੀ ਹੁੰਦੀ। ਮਤਲਬ ਕਿ ਉਹ ਘੁੰਮ ਰਿਹਾ, ਕੈਮਰਾ ਰਿਕਾਰਡ ਕਰ ਰਿਹਾ, ਤੇ ਕੀ ਨਜ਼ਰ ਆਊਗਾ ਬਰਰ ਕਰਕੇ? ਆਡੀਓ ਤੁਹਾਨੂੰ ਤੁਹਾਡੀ ਪਲੈਨਿੰਗ ਸਾਰੀ ਸੁਣ ਲੇਗਾ ਫੁੱਟਬਾਲ। ਉਹ ਤੋਂ ਪਹਿਲੇ ਫੁੱਟਬਾਲ ਪਾੜ ਕੇ ਉਹਨਾਂ ਠੁੱਡਾ ਮਾਰ ਨਹੀਂ ਤੇ ਰਿਮੋਟ ਵਾਲਾ ਬਣਾ ਦੇਣਾ। ਨਹੀਂ ਉਹ ਫੁੱਟਬਾਲ ਖੇਲਣ ਵਾਲੇ 'ਚ ਹੀ ਹੋ ਰਿਹਾ। ਨਹੀਂ ਉਹਨਾਂ ਨੂੰ ਕਹਿ ਰਿਮੋਟ ਵਾਲਾ ਫੁੱਟਬਾਲ ਬਣਾਓ, ਔਰ ਇੱਕ ਫੁੱਟਬਾਲ ਦੇ ਨਾਲ ਕਿੰਨੇ ਖਿਡਾਰੀ ਹੁੰਦੇ? 11 ਰਿਮੋਟ, 11 ਖਿਡਾਰੀਆਂ ਜੋ ਬਾਹਰ ਪੈ ਜਾਣ ਖਿਡਾਰੀ, ਉਹ ਸਿਰਫ ਹੈਂਡਲ ਲਾ ਦੇਣਾ ਉਹਨੂੰ, ਉਹਦੇ ਨਾਲ ਖੇਡਣ ਉਹ ਫੁੱਟਬਾਲ, ਉਹਦੇ ਨਾਲ ਉਹ ਵੀ ਖੇਡਣ, ਉਹਦੇ ਨਾਲ ਖੇਡ, ਏਦਾਂ ਕਰਾ ਲਾ। ਇਹ ਤਾਂ ਗੇਮ ਹੋਏਗਾ। ਗੇਮ 'ਚ ਕੋਈ ਫਰਕ ਨਹੀਂ ਪਏਗਾ, ਫੁੱਟਬਾਲ ਉਹ ਹੀ ਆ, ਲੇਕਿਨ ਸਿਰਫ ਇੰਨਾ ਫਰਕ ਪੈ ਗਿਆ, ਹੁਣ ਤੁਸੀਂ ਠੁੱਡ ਮਾਰੋਗੇ ਨਾ, ਉਹ ਘੁੰਮਦਾ ਨਹੀਂ ਜਾਏਗਾ, ਉਹ ਸਿੱਧਾ ਹੀ ਜਾਏਗਾ। ਚਲੋ ਹੁਣ ਤੁਹਾਡੀ ਹਿੱਟ ਜਿਹੜੀ ਤੂੰ ਦੱਸ ਲੈ ਯਾਰ, ਤੇਰੀ ਜਿਹੜੇ ਰੋਨਾਲਡੋ ਨਾਲ ਗੱਲ ਹੋਈ, ਤੂੰ ਕਰ। ਜੀ ਉਹਨੇ ਰੋਨਾਲਡੋ ਨਾਲ ਮੇਰੀ ਜਿਹੜੀ ਗੱਲ ਹੋਈ ਆ, ਮੈਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਹਾਲਾ ਕੈਸਾ ਹੋਊਗਾ ਫਿਰ? ਉਹ ਉੱਥੇ ਹੀ ਹੈ ਤੋਲੇ ਵੀ। ਕਹਤਾ ਸੁਣ ਲਾ ਮੈਂ। ਅੱਛਾ ਜੀ, ਸੁਣ ਲਓ ਜੀ ਭਾਈ, ਸੁਣ। ਮੈਂ ਵੀਡੀਓ ਦਿਖਾ ਦਿੱਤਾ ਜੀ। ਪਹਿਲੇ ਮੈਨੂੰ 2 ਦਿਨ ਬਹੁਤ ਮਿਸ ਕਾਲ ਆਈ ਹੈ। ਮੈਂ ਨਾ ਪਰੇਸ਼ਾਨ ਹੋਇਆ, ਮੈਂ ਕਿਹਾ ਯਾਰ ਅਨਨੋਨ ਨੰਬਰ। ਫਿਰ ਮੈਂ ਉਹਨੂੰ ਕਾਲ ਕੀਤੀ ਬੈਕ, ਠੀਕ ਹੈ, ਅੱਗੇ ਜਮਾ 971 ਲਿਖਿਆ ਸੀ। नहीं, ਤੈਨੂੰ ਰੋਨਾਲਡੋ ਦਾ ਫੋਨ ਆਇਆ ਤੇ ਤੂੰ ਹੈਲੋ ਕੀਤਾ ਤੇ ਅੱਗੋਂ ਕੁੜੀ ਬੋਲੀ ਆ ਕਿ ਇਸ ਕਾਲ ਕੇ ਪੈਸੇ ਆਪਕੋ ਪੜਨੇ, ਉਸ ਵਿਚਾਰੇ ਕੋ बैलेंस भी नहीं ਸੀਗਾ। ਇਦਾਂ ਕਹਿ ਨਾ ਫਿਰ। ਤੇ ਜਦੋਂ ਚੁੱਕਿਆ ਰੋਨਾਲਡੋ ਹਮੇ ਉਹਨੇ ਮੈਨੂੰ ਸਾਜੀ ਅਗਲੀ ਗੱਲ ਤਾਂ ਸੁਣੋ, ਉਹਨੇ ਤੁਹਾਡੀ ਈਮੇਲ ਮੰਗੀ ਆ, ਕਹਿੰਦਾ ਯਾਰ ਮੈਨੂੰ ਈਮੇਲ ਚਾਹੀਦੀ। ਮੈਨੂੰ ਨਾ ਵਿੱਚ ਪਾ ਇਸ ਗੱਲ ਤੇ, ਇਹ ਗੱਲ ਤੇਰੀ ਤੇ ਉਹਦੀ, ਇਹਨੂੰ ਆਪਣੇ ਤੱਕ ਰੱਖ। ਓਏ ਇਹਨੂੰ ਤੂੰ ਮੈਨੂੰ ਛੱਡ ਕੇ ਤੂੰ ਮਿਸਟਰ ਬੀਨ ਨੂੰ ਵਿੱਚ ਪਾਲਾ ਤਾਂ ਵੀ ਨਹੀਂ ਹਸਾਉਣਾ। ਆਹੋ ਤੂੰ, ਮੈਂ ਕਹਿੰਦਾ ਤੂੰ ਦੁਨੀਆ ਦੇ ਕਿਸੇ ਚਾਰਲੀ ਚੈਪਲਨ ਨੂੰ ਪਾਲਾ ਤਾਂ ਵੀ ਨਹੀਂ ਹਸਾਉਣਾ, ਜਿਹਨੂੰ ਮਰਜ਼ੀ ਪਾਲਾ, ਤੂੰ ਆਪਣੇ ਤੱਕ ਰੱਖ। ਫੇਰ ਸ਼ਾਇਦ ਅੱਲਾ ਬਰਕਤ ਪਾ ਦੇ। ਅੱਛਾ, ਉਹ ਫੁੱਟਬਾਲ ਦੀ ਜਿਹੜੀ ਨੋਜ਼ਲ ਨਹੀਂ ਹੁੰਦੀ ਉਸਤਾਦ ਜੀ, ਉਹਦੇ ਚ ਇੱਕ ਟਿਪ ਏਡੀ ਕੁ ਜੀ, ਉਹ ਕੈਮਰਾ ਲੱਗਾ ਹੋਇਆ। ਇਹਦੀ ਮੈਂ ਗੱਲ ਨੂੰ ਮੈਂ ਸਹਿਮਤ ਹਾਂ, ਕਿਉਂਕਿ ਵਿਲਜ਼ਾਂ ਦੇ ਵਿੱਚ ਕੈਮਰਾ ਲੱਗ ਸਕਦਾ ਹੈ, ਉਹਦੇ ਹੈਲਮਟ ਦੇ ਉੱਤੇ ਉਹ ਯਾਰ ਉਹ ਸਟਿਲ ਖੜੀਆਂ ਨੇ, ਵਿਕਟਾਂ 'ਚ ਲੱਗਾ ਹੁੰਦਾ, ਉਹ ਸਟਿਲ ਖੜੀ ਇੱਕ ਜਗ੍ਹਾ ਤੇ, ਹਾਂਜੀ। ਕੈਮਰਾ ਰਿਕਾਰਡ ਕਰਕੇ। ਫੁੱਟਬਾਲ ਕੈਮਰਾ ਤੂੰ 2 ਮਿੰਟ 2 ਸਕਿੰਟ ਉਹਦੀ ਤੂੰ ਵੀਡੀਓ ਨਹੀਂ ਦੇਖ ਸਕੇਗਾ। ਨਹੀਂ ਉਸਤਾਦ ਜੀ, ਆਡੀਓ ਸਿਸਟਮ ਰੱਖਿਆ ਵਿੱਚ, ਵੀਡੀਓ ਸਿਸਟਮ ਨਹੀਂ ਹੈ। ਤੈਨੂੰ ਕਿੱਦਾਂ ਪਤਾ? ਆਡੀਓ ਸਿਸਟਮ ਤੈਨੂੰ ਕਿੱਦਾਂ ਪਤਾ? ਭਾਈ ਗੱਲ ਕਰਨ ਰਹੇ। ਤੇ ਉਹਨੂੰ ਕਹਿ ਦੱਸੇ, MP3 ਲੱਗੇ ਵਿੱਚ। ਤੇਰੇ ਕੋ ਐਵੇਂ ਕੋਈ ਵੱਧ ਗੱਲ ਹੋ ਜਾਏ, ਫਾਇਦਾ ਕੀ ਮੁੜ ਕੇ ਤੂੰ ਤੇ ਪੂਰੀ ਨਾ ਕਰ ਸਕੇ। ਤੁਸੀਂ ਦੱਸੋ ਭਾਜੀ ਕੀ ਕਹਿ ਰਹੇ? ਸਰ ਜੀ ਉਹ ਡਿਜੀਟਲ ਬਾਲ ਆ, ਲੇਕਿਨ ਹੈ ਫੁੱਟਬਾਲ ਹੀ ਆ, ਉਹਦੇ 'ਚ ਕੋਈ ਡਿਜੀਟਲ ਕੀ ਹੈ ਉਹਦੇ 'ਚ? ਇਹ ਹੀ ਕੀ? ਤੁਹਾਡੀ ਆ ਵਾਇਸਾਂ ਆਲੇ ਦੁਆਲੇ ਵਾਲੀਆਂ ਰਿਕਾਰਡ ਹੋ ਰਹੀਆਂ, ਫੋਲ ਹੱਥ ਲੱਗਾ ਕਿ ਨਹੀਂ, ਉਹ ਚੈੱਕ ਕਰਨੀ ਉਹਨਾਂ ਨੇ ਲਾਇਆ। ਹੁਣ ਵਿੱਚ- ਹੈਂਡਬਾਲ ਦੀਆਂ ਬੜੀ ਕਸਮ ਚੁੱਕ ਗਿਆ ਸੀ ਮੈਸੀ, ਕਹਿੰਦਾ ਨਹੀਂ ਲੱਗਾ, ਉਹਨਾਂ ਨੇ ਕੈਮਰਾ ਪਿੱਛੇ ਕਰਕੇ ਦਿਖਾਇਆ, ਨਹੀਂ ਕਹਿੰਦਾ ਮੈਂ ਕਸਮ ਖਾਨਾ। ਉਹ ਫਿਰ ਉਹਨਾਂ ਨੇ ਕਿਹਾ ਹੁਣ ਕਸਮ ਨਹੀਂ ਖਾ ਗਿਆ ਤੂੰ। ਤੁਹਾਨੂੰ ਪਤਾ 3 ਗੋਲ ਜਿਹੜੇ ਉਹਨੇ ਕੀਤੇ ਨੇ ਰੋਨਾਲਡੋ ਨੇ ਕਿੱਕ ਮਾਰੀ ਏ, ਉਹ ਨੈਟ 'ਚ ਵੱਜੀ, ਗੋਲਕੀਪਰ ਕਹਿੰਦਾ ਗੋਲ ਨਹੀਂ ਆਇਆ, ਕਹਿੰਦਾ ਤੂੰ ਕਸਮ ਖਾ ਲੈ, ਉਹ ਕਸਮ ਖਾਦੀ, ਕਹਿੰਦਾ ਮੈਂ ਚੜਿਆ ਤੈਨੂੰ ਗੋਲ। ਭਾਬੀ ਦੀ ਕਸਮ ਖਾ ਗਿਆ ਨਾ ਮੇਰੀ। ਓਏ ਅੱਛਾ, ਹਾਂਜੀ ਸਰ। ਵਾਹ। ਸਰ ਜੀ 2006 ਚ ਜਿਹੜਾ ਵਰਲਡ ਕੱਪ ਹੋਇਆ, ਉਹਦੇ ਚ ਫਰਾਂਸ ਦੇ ਇੱਕ ਖਿਡਾਰੀ ਨੇ ਰੈਫਰੀ ਨੂੰ ਟੱਕਰ ਕਰਾਤੀ, ਸੱਚੀ ਮੁੱਚੀ। ਨੱਕ ਦੀ ਹੱਡੀ ਟੁੱਟ ਗਈ ਸੀ ਉਹਦੀ। ਜ਼ੈਨੂਦੀਨ ਜ਼ਡਾਨ ਉਹਦਾ ਨਾਮ ਸੀਗਾ। ਲੈ ਦੇਖ, ਕਿਹੜੀ ਟੀਮ ਦਾ ਸੀ? ਫਰਾਂਸ ਦਾ। ਫਰਾਂਸ ਫੁੱਟਬਾਲ। ਅੱਛਾ, ਨਹੀਂ ਯਾਰ ਪਾਕਿਸਤਾਨ ਕਿਉਂ ਨਹੀਂ ਗਿਆ ਯਾਰ? ਪਾਕਿਸਤਾਨ ਸਰ ਜੀ ਹਾਲੇ ਕੁਆਲੀਫਾਈ ਨਹੀਂ ਕਰ ਰਿਹਾ। ਇਸ ਵਾਰੀ ਸਭ ਤੋਂ ਅਛੂਤਾ ਵਰਲਡ ਕੱਪ ਆ, ਇਹਦੇ ਚ 5 6 7 8 ਨਵੀਆਂ ਟੀਮਾਂ ਪਾਈਆਂ, ਉਹ ਤੁਸੀਂ ਉਹਨਾਂ ਦਾ ਨਾਮ ਵੀ ਨਹੀਂ ਸੁਣਿਆ ਹੋਣਾ। ਰਾਤੀ ਇਹੋ ਜਿਹੀ ਇੱਕ ਨਵੀਂ ਟੀਮ ਨੇ ਰੋਨਾਲਡੋ ਦੀ ਟੀਮ ਨਾਲ ਮੈਚ ਬਰਾਬਰ ਕਰਤਾ।
ਉਹ ਮੁੰਡੇ ਉਹ ਕਿਸੇ ਮੁਲਕ ਦੀ ਹਾਂਜੀ, ਨਵੀਂ ਆਈ। $1 ਕਰੋੜ ਨਾਲ ਦੀ ਟੀਮ ਤੇ ਲਾਤਾ ਕਿ ਉਹਨੇ ਜਿੱਤਣਾ ਹੀ ਜਿੱਤਣਾ ਹੈ। ਉਹ ਹਾਰ ਗਈ। ਵਾਹ, ਉਹ ਜਿਹੜੇ ਨਵੇਂ ਸੀਗੇ ਉਹ ਜਿੱਤ ਗਏ ਭਾਈ। ਕੱਲ ਰਾਤੀ ਅਪਸੈਟ ਹੋਇਆ ਵਾ। ਸਾਊਦੀ ਅਰਬ ਨੇ ਯਾਨੀ ਉਹਨਾਂ ਨੇ ਟੱਕਰ ਦਿੱਤੀ ਪੂਰੀ। ਟੱਕਰ ਸਾਊਦੀ ਅਰਬ ਦੀ ਟੀਮ ਨੇ ਮੈਸੀ ਦੀ ਟੀਮ ਨੂੰ ਖੜਕਾ ਦਿੱਤਾ। ਫੁੱਟਬਾਲ ਇਸ ਟਾਈਮ ਵਿੱਚ ਹੀ ਸਣੇ ਮੈਸੀ। ਮੈਸੀ ਤਾਂ ਵੈਸੇ ਵੀ ਹੁਣ ਫਾਰਗ ਹੋਣ ਲੱਗਾ। ਮੈਸੀ ਸਿਆਣਾ ਪੈਣਾ ਸਾਊਦੀ ਨੂੰ ਜੋੜ ਹੀ ਨਹੀਂ ਕੰਮ ਕਰਦੇ। ਤਾਜੀ ਸਾਊਦੀ ਨੂੰ ਟੀਮ ਦਾ ਜਿਹੜਾ ਮੈਚ ਜਿੱਤੇ ਨਾ ਹਕੂਮਤ ਉੱਥੇ ਛੁੱਟੀ ਕਰ ਦਿੰਦੀ ਆ ਉਹ ਮੈਚ ਦੇ ਕੁਝ। ਯਾਰ ਮੈਰਾਡੋਨਾ ਜੀ। ਅੱਛਾ, ਕਾਦੋ ਦਾ ਗੀਂਡਾ ਟਾਈਪ ਜਿਹਾ ਕਰੈਕਟਰ ਸੀ, ਛੋਟਾ ਲੇਕਿਨ ਉਹ ਤੇਜ਼ ਕਿੱਡਾ ਸੀ। ਜਿੰਨੇ ਵੀ ਗੀਂਡੇ ਟੈਪ ਆਏ ਉਹ ਜਾਦੂਗਰ ਹੀ ਨਿਕਲੇ ਇਸ ਕੰਮ। ਤਾਂ ਜੀ ਮੈਰਾਡੋਨਾ ਦੀ ਗੱਲ ਹੀ ਨਹੀਂ ਹਜਮ ਹੁੰਦੀ ਕਿ ਸੂਤਰ ਜਿਹਾ ਫੜੇ ਸੀ ਮੈਂ ਕਿੱਕ ਮਾਰੀ ਆ, ਉਹ ਹੀ ਨਹੀਂ ਗੱਲ ਸਮਝ। ਕਿਹੜੀ ਸੂਤਰ ਦਾ ਫਰਕ ਸੀ, ਗੋਲ ਚ ਗੁਜ਼ਾਲਾ ਵਾ। ਆਹੋ, ਉਹ ਤੇ ਰੋਨਾਲਡੋ ਦੀ ਰੋਨਾਲਡੋ ਉਹ ਦੀ ਪਹਿਲੇ ਯਾਤਰਾ ਦੀ ਦੀ ਉਹ ਭਾਜੀ ਪਤਾ ਨਹੀਂ ਕਿਹਦੀ ਉਹ ਗੱਲ ਬਣਾਈ ਜੀ, ਉਹਨੇ ਗੋਲ ਮਾਰਿਆ ਤੇ ਉਹ ਗੋਲ ਵੱਜਾ ਤੇ ਉਹਨੇ ਕਿਹਾ ਭਾਜੀ ਨਹੀਂ, ਮੇਰਾ ਅੰਦਾਜ਼ਾ ਨਹੀਂ ਗਲਤ ਹੋ ਸਕਦਾ। ਨਾਪੋ ਉਹਨਾਂ ਨੇ ਨਾਪਿਆ ਤੇ ਉਹ ਜੀ 2 ਇੰਚ ਥੱਲੇ ਨੂੰ ਸੀ। ਇਹ ਸੂਤਰ ਦਾ ਫਰਕ ਸੀ ਕਿ ਪਿੰਗਾ ਇਹ ਮੈਰਾਡੋਨਾ ਸਾਹਮਣੇ ਹੋਈ ਆ। ਔਰ ਰੋਨਾਲਡੋ ਦੀ ਉਹ ਪਹਿਲੇ ਦੀ। ਉਹ ਯਾਰ ਪਹਿਲੇ ਕਿੱਥੋਂ ਆ ਗਿਆ, ਪਹਿਲੇ ਅੱਜ ਦਾ ਬੱਚਾ ਵਾ। ਹੁਣ ਤਾਂ ਬੋਲ ਵਿੰਗੇ ਨਹੀਂ ਹੁੰਦੇ ਤਾਜੀ ਮੈਰਾਡੋਨਾ ਨੇ ਹੱਥ ਨਾਲ ਗੋਲ ਕਰਤਾ ਸੀ ਤੇ ਫੜਿਆ ਵੀ ਗਿਆ ਸੀ। ਨਹੀਂ ਪਤਾ ਲੱਗਾ ਜਿੱਤ ਕੇ ਪਤਾ ਨਹੀਂ ਸੀ ਲੱਗਾ। ਯਾਰ ਮੈਂ ਤੈਨੂੰ ਝੂਠ ਬੋਲਣ ਦਿਆਂ ਵਾ। ਇੱਧਰ ਸਰਚ ਕਰਕੇ ਦੇਖ, ਹੱਥ ਨਾਲ ਗੋਲ ਕਰਤਾ ਸਾਜੀ। ਰੈਫਰੀ ਨੂੰ ਪਤਾ ਨਹੀਂ ਲੱਗਾ ਨਾ ਕੈਮਰੇ 'ਚ ਪਤਾ ਲੱਗਾ। ਉਹ ਇੰਜ ਤੇ ਫਿਰ ਉਹ ਇੱਕ ਇੰਤਜ਼ਾਮ ਦਾ ਨਹੀਂ, ਜੇ ਇੰਤਜ਼ਾਮ ਨੂੰ ਐਵੇਂ ਆਊਟ ਦੇਤਾ ਤੇ ਇੰਤਜ਼ਾਮ ਦਾ ਮੂੰਹ ਵੇਖਣ ਵਾਲਾ ਬਾਅਦ ਚ ਉਹ ਇੱਕ ਚੱਲਦਾ ਹੁੰਦਾ। ਐਲਬੀ ਆਊਟ ਦਿੱਤਾ ਤੇ ਇੰਤਜ਼ਾਮ ਨੇ ਰੋਕਿਆ ਉਹਨੂੰ, ਬੱਲੇ ਨਾਲ ਰੋਕ ਲਿਆ ਵਾ ਤੇ ਮੈਨੇ ਫਿਰ ਉਹਨੂੰ ਆਊਟ ਦਿੱਤਾ ਤੇ ਇੰਤਜ਼ਾਮ ਨਾਲ ਖੜਾ ਤੇ ਨੰਬਰ ਦੇਖਿਆ ਤੇ ਇੰਜ ਹੋ ਗਿਆ ਇੱਕਦਮ ਕੀ ਆ। ਹੋਰ ਆਹੋ, ਉਹ ਬੜਾ ਚੱਲਦਾ ਉਹ play। 2 ਵਾਰੀ ਅਨਿਲ ਕੁੰਬਲੇ ਸਾਹਿਬ ਬੋਲਰ ਸੀਗੇ ਤੇ ਉਹ ਅੰਪਾਇਰ ਰਲਿਆ ਹੀ ਸੀ ਉਹ। ਥਰੋ ਮਾਰੀ ਸੀ ਤੇ ਸਵਾਸ ਨੇ ਬੈਟ ਰੋਕੀ ਹੈ। ਹਾਂ, ਰੋਕੀ ਇਹਨੇ ਪੂਰੀ। ਇੱਕ ਵਾਰੀ ਰੋਕੀ ਨਹੀਂ ਤਾਂ ਵੀ ਆਊਟ ਦਿੱਤਾ। ਕਿਹਦਾ ਸਾਜੀ ਉਹ ਇਸ ਤਰ੍ਹਾਂ ਹੀ ਬੜਾ ਗੇਮ ਜਿਹੜੀ ਹੈ ਨਾ ਕ੍ਰਿਕਟ ਤੇ, ਉਹ ਬਾਈ ਚਾਂਸ ਨੇ ਉਹਨੂੰ ਸਾਈਡ ਤੇ, ਲੇਕਿਨ ਫੁੱਟਬਾਲ ਵੀ ਬਾਈ ਚਾਂਸ ਆ ਫੁੱਟਬਾਲ ਬਾਈ ਚਾਂਸ ਨਹੀਂ ਗਾ। ਨਹੀਂ ਮਿਹਨਤ ਆ ਇਹਦੇ 'ਚ। ਨਹੀਂ ਬੜੀ ਗੇਮ ਜਿਹੜੀ ਵੀ ਆ ਹੁਣ ਤੁਹਾਨੂੰ ਅੰਪਾਇਰ ਜਿਹੜੇ ਅੰਪਾਇਰਾਂ ਦੀ ਕੋਈ ਚੇਂਜਿੰਗ ਇਮਰਾਨ ਖਾਨ ਸਾਹਿਬ ਨੇ ਵੀ ਕਰਾਈ ਸੀ। ਹਾਂਜੀ, ਡਿਜੀਟਲ ਵਿੱਚ ਕੰਮ ਲਿਆਏ। ਹਾਂ, ਇਮਰਾਨ ਖਾਨ ਸਾਹਿਬ ਨੇ ਵੀ ਕੋਈ ਕਰਾਈ ਸੀ ਕਿ ਅੰਪਾਇਰ ਇਦਾਂ ਹੋਣੇ ਚਾਹੀਦੇ ਆ। ਨਹੀਂ ਅੰਪਾਇਰ ਇਮਰਾਨ ਖਾਨ ਨੇ ਸਿੱਧੇ ਖੜੇ ਹੋਇਆ ਕਰੋ, ਪਹਿਲਾਂ ਲੱਤ ਲਾ ਕੇ ਕਰੋ ਤੁਸੀਂ। ਅੱਛਾ ਇਮਰਾਨ ਖਾਨ ਪਹਿਲੇ ਐਵੇਂ ਖਲੋ ਜਾਂਦੇ ਸੀ। ਹਾਂ ਉਹਦਾ ਸਿੱਧੇ ਖਲੋ ਭਲੇਖਾ ਪੈਂਦਾ। ਹਾਂ ਥਰਡ ਅੰਪਾਇਰ ਦਾ ਆਪਸ਼ਨ ਦਿੱਤਾ ਰਾਜੂ ਨਾਲ। ਹਾਂ, ਥਰਡ ਅੰਪਾਇਰ ਇਹਨੂੰ ਕ੍ਰਿਕਟ ਦਾ ਬੜਾ ਪਤਾ ਹੀ। ਜਿਹਨੇ ਤੈਨੂੰ ਪਤਾ ਤੂੰ ਉਹਦੀ ਗੱਲ ਕਰ। ਰੋਨਾਲਡੋ ਦਾ ਮੈਨੂੰ ਫੋਨ ਆਇਆ, ਉਹਦੇ ਕੋਲ ਬੈਲੈਂਸ ਹੈ। ਅੱਗੋਂ ਇਸ ਤੋਂ ਵੀ ਮਾੜੀ ਗੱਲ ਵੀ ਉਹਦੇ ਕੋਲ ਬੈਲੈਂਸ ਹੈ ਨਹੀਂ ਸੀ। ਤਾਜੀ ਹੋਰ ਤੁਹਾਨੂੰ ਗੱਲ ਦੱਸਾਂ, ਸਚਿਨ ਟੈਂਡੁਲਕਰ ਬਾਹਰ ਪਲੇਅਰ ਆ ਜਿਹੜਾ ਬੈਟ ਕੇ ਐਲਬੀਡਬਲਿਊ ਆਊਟ ਹੋ ਗਿਆ, ਪੈਟਰਨ ਲੱਗੀ ਨਹੀਂ ਇਹਦਾ ਇੱਕ ਹੋਰ ਵੀ ਹੋਇਆ ਆਊਟ। ਹੈਲਮਟ ਤੇ ਵੱਜੀ ਆ, ਕੱਦ ਛੋਟਾ ਸੀ ਉਹਨਾਂ ਦਾ ਤੇ ਵਿਲਦਾਂ ਦੇ ਸਾਹਮਣੇ ਹੈਲਮਟ ਆ ਗਈ। ਉਹ ਅਪੀਲ ਕੀਤੀ ਬੋਲਰ ਨੇ ਤਾਂ ਉਹਨੇ ਉੜ ਦੇਤਾ, ਕਹਿੰਦਾ ਯਾਰ ਵੱਜੀ ਤੇ ਹੈਲਮਟ ਜਾ, ਕਹਿੰਦੇ ਹੁਣ ਤੇਰਾ ਕੱਦ ਛੋਟਾ ਅਸੀਂ ਕਰ ਸਕਦੇ। ਮਤਲਬ ਉਹ ਨਹੀਂ, ਹੈਲਮਟ ਦਾ ਰੌਲਾ ਨਹੀਂ ਹੁੰਦਾ। ਰੌਲਾ ਹੈ ਕਿ ਬੱਲੇ ਤੋਂ ਇਲਾਵਾ ਉਹ ਆਪਣੇ ਵਜੂਦ ਨਾਲ ਰੋਕ ਲਈ, ਉਹ ਜਾ ਰਹੀ ਸੀ। ਹਾਂਜੀ, ਜੇ ਸਿੱਧੀ ਵਿਕਟ ਸਿੱਧੀ ਵਿਕਟ 'ਚ ਜਾ ਰਹੀ ਸੀ, ਉਹਨੇ ਆਊਟ ਦਿੱਤਾ, ਭਾਵੇਂ ਸਿਰ 'ਚ ਵੱਜੇ। ਨਹੀਂ ਬੋਲ ਕੀਤੀ ਆ ਸਾਜੀ। ਐਲਬੀਡਬਲਿਊ ਦੀ ਪੀਲ ਪੈਡਾਂ ਤੇ ਹੁੰਦੀ, ਉਹ ਤੋਂ ਇਲਾਵਾ ਨਹੀਂ। ਨਹੀਂ ਪੈਡਾਂ ਤੇ ਨਹੀਂ ਹੁੰਦੀ। ਬੈਟਿੰਗ ਪੈਡ ਹੁੰਦੀ। ਗਲਤ ਸੋਚ ਆ। ਉਹ ਵਿਕਟ ਭਾਜੀ- ਦੇ ਅੱਗੇ ਜਿੰਨੇ ਹੋ ਨਾ ਤੁਸੀਂ, ਜਿੰਨੀ ਵਿਕਟ ਦੀ ਹਾਈਟ ਹਾਂ, ਉਸ ਏਰੀਆ 'ਚ ਤੁਹਾਡੇ ਕਿਤੇ ਭਾਈਜਾਨ, ਅਗਰ ਤੁਸੀਂ ਤੁਹਾਡੇ ਕੋਲ ਖੇਲਿਆ ਨਹੀਂ ਨਾ ਗਿਆ, ਤੁਸੀਂ ਬੈਟ ਤੋਂ ਇਲਾਵਾ ਹੁਣ ਤੂੰ ਪੈਡ ਇਸੋ ਕਹਿ ਰਿਹਾ ਕਿਉਂਕਿ ਉਹ ਪੈਡ ਹੀ ਉਹਦੇ ਹੁੰਦੇ ਨਾ, ਤੇ ਤੂੰ ਅੱਜ ਤੱਕ ਪੈਡ ਹੀ ਦੇਖੇ। ਤੂੰ ਬਿਲਕੁਲ ਥੱਲੇ ਬਹਿ ਕੇ ਇੰਜ ਕਰ ਲਾ। ਅਗਰ ਵਿਕਟ ਦੀ ਸਿਹਤ ਤੇ ਤੇਰੇ ਇੱਥੇ ਵੀ ਵੱਜੀ ਵੱਜ ਗਈ ਤਾਂ ਵੀ ਉਹਨੇ ਆਊਟ ਦੇ ਦੇਣਾ ਕਿ ਤੂੰ ਰੋਕੀ ਕਿਉਂ ਆਊਟ ਸੀ। ਜਾਂ ਤੇ ਖੇਡ ਇਹਨੂੰ ਬਾਲ ਨੂੰ, ਜਾਂ ਛੱਡ ਦੇ। ਤੇ ਜੇ ਨਹੀਂ ਤੂੰ ਖੇਡ ਸਕਿਆ ਤੇ ਵਿਕਟ ਤੋਂ ਇੱਧਰ ਚਲੀ ਗਈ, ਯਾਨੀ ਤੂੰ ਵਾਈਡ ਜਿਵੇਂ ਛੱਡ ਦੇਈਦਾ ਵਾ, ਜਾਂ ਨਹੀਂ ਜਾਂ ਉੱਤੋਂ ਲੰਘ ਗਈ, ਉਹ ਖੈਰ ਆ। ਲੇਕਿਨ ਇੱਕ ਗੇਂਦ ਜਾ ਰਹੀ ਵਿਕਟ ਦੇ ਵਿੱਚ, ਉਹਨੇ ਸਹੀ ਬਾਲ ਕਰਾਇਆ, ਤੂੰ ਖੇਡ ਨਹੀਂ ਸਕਿਆ, ਤੇਰੇ ਵਜੂਦ ਦੇ ਕਿਸੇ ਵੀ ਹਿੱਸੇ ਨਾਲ ਵੱਜ ਕੇ ਰੁਕੀ ਆ, ਤੂੰ ਐਲਬੀਡਬਲਿਊ ਆ। ਇਹਦੀ ਗੱਲ ਤੋਂ ਮੈਨੂੰ ਇਹ ਸਮਝ ਆ ਰਿਹਾ, ਮੈਨੂੰ ਪਤਾ ਕੋਈ ਨਹੀਂ, ਬਿਲਕੁਲ ਨਹੀਂ, ਲੇਕਿਨ ਲੌਜਿਕ ਮੈਨੂੰ ਇਹ ਸਮਝ ਆ ਰਹੀ ਕਿ ਲੌਜਿਕ ਇਹ ਆ ਕਿਉਂਕਿ ਬਾਅਦ ਚ ਇੱਕ ਲਾਈਨ ਜੀ ਬਣਾ ਕੇ ਦਿਖਾਉਂਦੇ ਹੁੰਦੇ। ਹਾਂਜੀ ਦੇ ਵਿੱਚ ਜਾ ਰਹੀ ਉਹ ਅਗਰ ਪੈਡ ਤੇ ਵੱਜਣ ਨਾਲ ਹੀ ਆਊਟ ਦੇਣਾ ਇਕੱਲੇ ਨਾ, ਤੇ ਫਿਰ ਉਹ ਕਦਹਾਰੇ ਦੇ ਗਿਆ ਵਿੱਚ ਸਿੱਧੀ ਵਿਕਟ 'ਚ ਜਾ ਆਨ ਦਾ ਲਾਈਨ ਦਿਖਾ ਦਿੰਦੇ। ਹਾਂਜੀ। ਪੈਡ ਦੀ ਗਲਤ ਪਾਣ ਦੀ ਕਿਹੜੀ ਲੋੜ ਆ? ਯਾਰ ਤੁਸੀਂ ਕਹਿ ਕਿਸ ਹਿਸਾਬ ਨਾਲ ਕਹਿੰਦੇ ਤੁਹਾਨੂੰ ਬਹੁਤ ਪਤਾ ਕ੍ਰਿਕਟ ਦਾ। ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ। ਇੰਨਾ ਫਾਸਲਾ ਹੁੰਦਾ ਇੱਥੇ, ਆਨ ਦਾ ਲਾਈਨ ਬਾਲ ਗਿਰੇਗਾ, ਸਟੰਪਾਂ ਨੂੰ ਲੱਗੇਗਾ, ਪੈਡ ਨੂੰ ਲੱਗਾ, ਫੇਰ ਆਊਟ। ਅਗਰ ਆਫ ਦਾ ਲਾਈਨ ਬਾਲ ਜਾ ਰਹੇ ਨੇ ਬਾਹਰ, ਇਦਾਂ ਅੰਦਰ ਆ ਜਾਊ। ਯਾਰ ਪੈਡ ਨੂੰ ਨਾ ਲੱਗੇ, ਪਿੰਨੀ ਨੂੰ ਲੱਗ ਜੇ, ਪੈਰ ਨੂੰ ਵੱਜ ਜੇ। ਹੁਣ ਉਠਾਵਾ ਇਹਨੂੰ ਕਿੱਥੋਂ? ਠਹਿਰ ਜਾਓ ਇੱਕ ਮਿੰਟ ਸਾਜੀ। ਮੈਂ ਨਾ ਤੇਰੀ ਜਿਹੜੀ ਗੱਲ ਸਿੱਧੀ ਵਿਕਟ 'ਚ ਜਾ ਰਹੀ ਹੈ ਨਾ, ਉਹ ਨਹੀਂ ਖੇਲੀ ਗਈ, ਵੱਜੀ ਆ, ਉਹ ਆਊਟ ਆ। ਆਊਟ ਆ। ਤੁਹਾਨੂੰ ਪਤਾ ਯਾਰ ਕਰ ਪੈਰਾਂ 'ਚ ਵੱਜਦਾ ਨਾ, ਵੱਜਦਾ। ਪੈਰ ਵਿਕਟ ਦੇ ਸਾਹਮਣੇ ਤੇ ਆਊਟ ਹੀ ਹੋ। ਹਾਂ, ਉਹ ਪੈਡ ਲੱਗੇ ਨਹੀਂ ਵੱਜ ਕੇ ਤਾਂ ਉਹ ਬੈਠ ਗਿਆ ਨਾ, ਉਹਦੇ ਯਾਰ ਹੁਣ ਬੋਡੀ ਤੇ ਵੱਜ ਗਈ, ਉਹ ਵਿਕਟ ਦੇ ਯਾਰ ਬਿਲਕੁਲ ਵੱਜ ਰਹੀ ਹੈ ਗੇਂਦ ਤੇ, ਉਹ ਆਊਟ। ਮੈਂ ਤੇਰੀ ਗੱਲ ਸਮਝਣ ਦਿਆ ਵਾਂ, ਲੇਕਿਨ ਗੱਲ ਕਰਨ ਦਾ ਮਕਸਦ ਇਹ ਆ, ਉਹ ਟੰਡੋਲਕਰ ਨੇ ਕਿਉਂਕਿ ਰਿਐਕਸ਼ਨ ਕੀਤਾ, ਉਹਨੇ ਕਿਹਾ ਤੁਸੀਂ ਮੈਨੂੰ ਇਹ ਕਹਦਾ ਆਊਟ ਦੇ। ਉਹਨੇ ਯਾਰ ਕਿਹਾ ਤੂੰ ਸਟੇਡੀਅਮ ਦੇ ਵਿੱਚ ਬੈਠਾ ਸੀ, ਤੈਨੂੰ ਇੰਨਾ ਕੋ ਪਤਾ ਕਿ ਉਸਤਾਦ ਮਾਲਕ ਨੇ ਗੱਲ ਕਲੀਅਰ ਕਰਤੀ, ਮੈਂ ਠੀਕ ਆ। ਤੂੰ ਚੱਡਾ ਖਾ ਕੋਈ ਅੱਛਾ, ਕੀ ਕਿਹਾ ਟੰਡੋਲਕਰ ਨੇ? ਉਹਨੇ ਰਿਐਕਸ਼ਨ ਕੀਤਾ, ਉਹਨੇ ਕਿਹਾ ਯਾਰ ਉਹ ਜਾ ਗੱਲ ਕੀਤੀ, ਉਹ ਆ ਸਿਸਟਮ ਨਹੀਂ ਸੀ ਹੈਗਾ ਸਾਡੀ।
ਉਹਨੇ ਕਿਹਾ ਤੂੰ ਵਿਕਟਾਂ ਦੇ ਸਾਹਮਣੇ ਆ ਗਿਆ ਤੇਰਾ ਹੈਲਮਟ। ਹਾਂ ਤੇ ਫਿਰ ਇਹੀ ਤੇ ਕਹਿ ਫਿਰ ਇਹੀ ਤੇ ਤੁਹਾਨੂੰ ਕਹਿੰਦੇ ਆ ਐਵੇਂ ਢੋਲਕਰ ਸਾਹਿਬ ਨੇ ਕਿਉਂ ਰਿਐਕਸ਼ਨ ਕੀਤਾ? ਐਡਾ ਵੱਡਾ ਪਲੇਅਰ ਹੈ ਯਾਰ, ਉਹਨੇ ਕਿਉਂ ਰਿਐਕਸ਼ਨ ਕੀਤਾ? ਰੋਨਾਲਡੋ ਨੇ ਉਸਤਾਦ ਜੀ ਉਹ ਰੋਨਾਲਡੋ ਨਹੀਂ ਓਏ ਰੋਨਾਲਡੋ ਜੋ ਵੀ ਰ ਰ ਰੋਨਾਲਡੋ ਹਾਂਜੀ ਲੁਨਾਲਡੋ ਗਲਾਂਡੋ ਆਈ ਬਲਾ ਡਾਲਡੋ ਉਸਤਾਦ ਮੋਹਤਰਮ ਉਹ ਕ੍ਰਿਕਟ ਖੇਡਣ ਡਿਆ ਬਗੈਰ ਬੱਲੇ ਤੋਂ। ਕੌਣ? ਰੋਨਾਲਡੋ ਕੋਡਾ ਮਾਰ ਕੇ ਛੱਕਾ ਮਾਰਤਾ ਉਹਨੇ। ਉਹ ਕਿਦੋਂ ਕ੍ਰਿਕਟ ਦਾ ਹਾਕੀ ਨਹੀਂ ਖੇਡਦਾ? ਆਪਸ ਚ ਦੋਸਤਾਂ ਨਾਲ ਖੇਡਦੇ ਨੇ। ਸਿਸਟਮ ਆ ਜਦੋਂ ਕ੍ਰਿਕਟ ਟੀਮ ਟ੍ਰੇਨਿੰਗ ਕਰਦੀ ਨਾ ਉਹ ਫੁੱਟਬਾਲ ਦੀ ਗੇਂਦ ਨਾਲ ਕਰਦੇ ਆ। ਜਦੋਂ ਫੁੱਟਬਾਲ ਵਾਲੇ ਟ੍ਰੇਨਿੰਗ ਕਰਦੇ ਆ ਉਹ ਕੇਂਦਰ ਦਾ ਠੁੱਡ ਨਾਲ ਛਿੱਕੇ ਮਾਰਦੇ। ਉਹ ਚੱਲ ਜਾ। ਉਹ ਤੁਸੀਂ ਵੇਖ ਉਸਤਾਦ ਜੀ ਇਹ ਕਿਹੜੀ ਟ੍ਰੇਨਿੰਗ ਦਾ ਪਤਾ ਦੇਖੀ? ਦੁਨੀਆ ਦੀ ਸਭ ਤੋਂ ਖਤਰਨਾਕ ਕਿੱਕ ਕਿਹਨੇ ਮਾਰੀ ਸੀ? ਬਰੂਸਲੀ ਨੇ। ਖੋਤੇ ਨੇ। ਬਰੂਸਲੀ ਨੇ। ਖੋਤੇ ਨੇ। ਉਹ ਦਲਤੀ ਹੁੰਦਾ ਉਹ ਗਾਈ ਨੇ, ਉਹ ਜਿਹੜੀ ਉਹ ਪਸ਼ਾਵਰ ਗਾਈਆਂ ਦੀ ਪਿੱਛੋਂ ਗਾਇ ਸੋਪਲ ਆਹੋ। ਜਾਈ ਫਿਰ ਤੁਸੀਂ ਕਹਿੰਦੇ ਸ਼ੋ ਇੱਧਰ ਉਧਰ ਹੀ ਨਹੀਂ ਕਿ ਤੁਸੀਂ ਲੈ ਕੇ ਅੱਛਾ ਤੂੰ ਵੀ ਇਹਦੇ ਨਾਲ ਰਲਦੀ ਮਿਲਦੀ ਗੱਲ ਕਰਨੀ ਸੀ। ਰਾਜ ਦੀ ਮਿਲਦੀ ਨਹੀਂ ਗੱਲ ਕਰਦੇ। ਵੇਖ ਲਈ ਕਿੰਨੇ ਮਾਰੀ ਸੀ? ਉਹ ਜਿਹੜਾ ਦਾੜੀ ਵਾਲਾ ਸੀਗਾ ਗੋਲਕੀਪਰ, ਉਹਦਾ ਕੀ ਨਾਮ ਸੀਗਾ? ਗੋਲਕੀਪਰ ਕਿੱਧਰ ਕਿੱਕ ਮਾਰਤੀ ਉਹਨੇ ਬਰਾਬਰ ਉਹ ਮੈਂ ਸਮਝ ਗਿਆ, ਦੂਸਰੇ ਗੋਲ 'ਚ ਮਾਰੀ ਸੀ ਉਹਨੇ। ਹਾਂ ਉਸਤਾਦ ਜੀ ਉਹ ਕਿੱਕ ਕਿਸ ਤਰ੍ਹਾਂ ਮਾਰੀ? ਉਹਨੇ ਉੱਡ ਕੇ ਨਾ ਪਿਛਲੀਆਂ ਲੱਤਾਂ ਨਾਲ ਕਰਕੇ ਕਿੱਕ ਮਾਰੀ ਤੇ ਉਹ ਸਿੱਧੀ ਉਹਨਾਂ ਦੇ ਗੋਲ 'ਚ ਗਈ। ਵਰਲਡ ਰਿਕਾਰਡ ਵਰਲਡ ਰਿਕਾਰਡ ਦੂਸਰੇ ਗੋਲ 'ਚ ਸਾਥ ਜੀ। ਪਰ ਫੁੱਟਬਾਲ ਦਾ ਮੈਂ ਪਲੇਅਰ ਬਣ ਗਿਆ। ਸਾਰੇ ਮੈਚ ਖੇਡੀ ਜਾ ਰਿਹਾ, ਭੱਜੀ ਜਾ ਰਿਹਾ, ਜਿਹੜੇ ਤਸਮੇ ਮਗਰ ਲਮਕਣ ਦੇ ਉਹ ਬੰਨੇ ਹੀ ਨਹੀਂ। ਦੂਰੋਂ ਨਜ਼ਰ ਆਉਂਦੇ ਤਸਮੇ। ਦੱਸ ਮਿੱਠਾ ਵੀ ਫੁੱਟਬਾਲ ਦੇ ਮੈਚ ਖੇਡਦੇ ਸਾਥ ਜੀ, ਜਰਾਬਾਂ ਲੱਗੀਆਂ ਟੋਪਾਂ ਪਈਆਂ ਮੋਟਰ ਤੇਰੇ ਤੱਕ ਟੋਪਾਂ ਜਾਣੀਆਂ। ਬਚਣਾ ਜਲਦੀ ਨਹੀਂ ਮਿੱਠਾ ਵੈਸੇ ਪਲੇਅਰ ਜੈਨੂਇਨ ਫੁੱਟਬਾਲ ਦਾ ਪਲੇਅਰ ਲੱਗਦਾ। ਦੂਰ ਸਟੈਪ ਸਤਾਰੀ ਬਾਰ ਕਟਿੰਗ ਵੀ ਦੀ ਉਦਾਂ ਦੀ ਆ। ਫੁੱਟਬਾਲਰ ਦੇਖਿਆ ਕਟਿੰਗ ਕਿਦਾਂ ਦੀ ਹੁੰਦੀ ਉਹਨਾਂ ਦੀ? ਉਹੀ ਇਸ ਤਰ੍ਹਾਂ ਦੀ ਇਹ ਅੰਗੂਠੇ ਵੀ ਫੁੱਟਬਾਲ ਕਦੀ ਤੂੰ ਦੇਖਿਆ ਫੁੱਟਬਾਲਰ ਪਫ ਰੱਖਿਆ ਵੱਡਾ ਵੱਡਾ ਤੇ ਜਿਹੜੇ ਵਾਲ ਰੱਖੇ ਤੇ ਖੇਡ ਰਹੇ? ਮੈਰਾਡੋਨਾ ਨਹੀਂ ਕੋਈ ਸ਼ਾਇਦ ਹੋਵੇ ਵਿੱਚ। ਰੋਨਾਲਡੀਨੀਓ ਸੀਗਾ ਬ੍ਰਾਜ਼ੀਲ ਦਾ, ਉਹਦੇ ਲੰਬੇ ਲੰਬੇ ਵਾਲ। ਹਾਂ ਲੇਕਿਨ ਇਹ ਨਾ ਜ਼ਿਆਦਾ ਉਹ ਹੀ ਰੱਖਦੇ ਆ ਕਿ ਵੀ ਫੌਜੀ ਕਟਿੰਗ ਟਾਈਮ। ਦੋ ਲੁੱਕਾਂ ਨੇ ਮੇਰੀਆਂ, ਇੱਕ ਕਬੱਡਰ ਵਾਲੀ ਲੁੱਕ ਹੈ ਮੇਰੀ, ਕਬੱਡਰ ਵਾਲੀ, ਜਾਂ ਦੂਸਰੀ ਲੁੱਕ ਮੇਰੀ ਫੁੱਟਬਾਲ ਵਾਲੀ। ਅਲਫਤ ਕਬੱਡੀ ਤੂੰ ਖੇਡੀ ਆ? ਉਸਤਾਦ ਜੀ 4 ਸਾਲ ਖੇਡੀ ਆ। ਤੁਹਾਨੂੰ ਉਹਦਾ ਵੀ ਦੱਸਿਆ ਪਿਛਲੇ ਸ਼ੋਅ ਗੁੱਟ ਦਾ ਪੀਰ ਕਿਹਾ ਗਿਆ। ਇਹ ਵੇਖੋ ਗੁੱਟ ਦੀ ਪੀੜ ਕਿਹਾ ਗਿਆ। ਇਹ ਤੁਸੀਂ ਆਮ ਬੰਦੇ ਨੇ ਆਮ ਤੁਸੀਂ ਗੁੱਟ ਫੜੋ ਕਿੱਦਾਂ ਫੜਨਾ, ਆਮ ਬੰਦੇ ਨੇ ਗੁੱਟ ਕਿੱਦਾਂ ਫੜਨਾ ਪੜਿਓ ਉਹਦਾ ਛੱਡ ਦਿਓ। ਉਹ ਸਾਥ ਜੀ ਇਹ ਗੁੱਟ ਇਹ ਗੋਟ ਏਦਾਂ ਨਹੀਂ ਫੜਦਾ, ਗੁੱਟ ਫੜਨਾ ਤੂੰ ਨਾਲ ਏਦਾਂ ਇਹ ਕਬੱਡੀ ਦਾ ਗੁੱਟ ਇਹ ਦੇਖੋ, ਇਹ ਛੁੱਟਾ ਅੰਗੂਠਾ ਵੀ ਨਾਲ। ਇਹਨੇ ਛਡਾਉਣਾ ਤੇ ਅੰਗੂਠਾ ਨਿਕਲਣਾ। ਅੰਗੂਠਾ ਟੁੱਟ ਜੇ ਭਾਵੇਂ। ਟੁੱਟੇਗਾ ਹੁਣ, ਇਹਨੇ ਛਡਾਉਣਾ ਨਹੀਂ। ਇਹ ਦੇਖੋ ਨਹੀਂ ਇੰਜ ਦੇਖਿਆ ਤੂੰ? ਉਸਤਾਦ ਜੀ ਇਹ ਵੇਖੋ, ਇਹ ਫੋਲ ਆ। ਮੈਂ ਦੱਸਦਾ ਠਹਿਰ ਭਾਈ ਸ਼ਰਮ ਜੰਜਵਾ ਸਾਹਿਬ ਏਦਾਂ ਪੜ ਦਿੰਦੇ ਸੀ ਤਾਂ ਕਿ ਅਗਲੇ ਦਾ ਅੰਗੂਠਾ ਨਿਕਲ ਜਵੇ। ਓਏ ਇਹ ਤਾਂ ਛੁੱਟ ਜਾਣਾ, ਇਹ ਚੀਜ਼ ਛੁੱਟ ਜਾਣੀ। ਇੱਥੋਂ ਪਿੱਕ ਪੈਣੀ ਤਾਂ ਕਿ ਇਹਦਾ ਅੰਗੂਠਾ ਬਾਹਰ ਨੂੰ ਆਵੇ, ਇਹ ਛਡਾਉਣ ਦੀ ਹਿੰਮਤ ਨਾ ਕਰੇ ਔਰ ਥੱਲੇ ਨੂੰ ਕਰੀ ਜਾਣਾ। ਦੇਖੀ ਤਾਂ ਮੌਤ ਪਈ ਜਾਣੀ ਬਾਹਰ ਥੋੜਾ ਥੋੜਾ। ਨਹੀਂ ਐ ਨਹੀਂ ਚੱਲਦਾ। ਇਹ ਲੋਜਿਕ ਐ ਨਹੀਂ। ਮੈਂ ਅੱਜ ਤੱਕ ਜਿਹਨੂੰ ਵੇਖਿਆ ਮੈਂ ਇੰਜ ਕਰਕੇ ਇੱਥੋਂ ਐ ਫੜਦਾ ਕਬੱਡੀ ਦਾ ਉਹ ਤੁਸੀਂ ਕੋਟੀ ਹੁੰਦਾ ਵਾ। ਤੁਸੀਂ ਦੇਖਿਆ ਵਾ ਇਹਨੂੰ ਫੜ ਕੇ ਸਿਰਫ ਖਿੱਚ ਕੇ ਇਹਨੂੰ ਬਾਅਦ ਚ ਇਹਨੂੰ ਛੱਡ ਦਿੰਦੇ ਆ। ਹਾਂਜੀ ਤੁਸੀਂ ਦੇਖਿਆ ਵਾ ਬਾਹ ਫੜਨ ਵਾਲਾ ਹੁੰਦਾ ਏਦਾਂ। ਅੱਛਾ ਬਾਹ ਫੜਨੀ। ਬਾਹ ਫੜਨ ਵਾਲਾ ਕਬੱਡੀ ਦਾ ਗੋਟੇ ਜਿਹੜਾ ਨਾ ਏਦਾਂ ਫੜੇ ਜਾਂਦੇ ਏਦਾਂ ਤਾਂ ਕਿ ਅਗਲਾ ਬੰਦਾ ਨਾ ਏਦਾਂ ਛੜਾ ਲਾ। ਅੱਛਾ ਕਬੱਡੀ ਦਾ ਇਹ ਕਿ ਹੁਣ ਤੇ ਤੂੰ ਫੜਿਆ ਹੀ ਨਹੀਂ। ਲੇਕਿਨ ਫੋਲ ਨਹੀਂ। ਤੁਸੀਂ ਪਹਿਲੀ ਕਿਹੜਾ ਮੰਨ ਲਿਆ ਸੀ? ਇਹ ਫੋਲ ਆ ਵੈਸੇ, ਬਾਕੀ ਨਹੀਂ ਫੌਲ ਨਹੀਂ ਤੇਰੀ ਯਾਰ। ਉਂਗਲੀ ਏਦਾਂ ਨਹੀਂ ਟੁੱਟੀ ਕਿਤੇ ਕਿਹੜੀ ਕਬੱਡੀ ਚ? ਇਦਾਂ ਹੀ ਮੇਰੇ ਬੜਾ ਹਿੱਸੇ ਪਟੜ ਹੋਇਆ। ਮੈਂ ਵਾਰਮ ਅਪ ਮੈਚ ਦੇ ਵਿੱਚ ਮੇਰੇ ਗੋਡਾ ਨਿਕਲ ਗਈ ਚਪੜੀ ਪਹਿਲੇ ਦਿਨ ਹੀ। ਸਟਾਰਟ ਤੇ ਹੀ ਕੰਮ ਸਟਾਰਟ ਤੇ ਪੈ ਗਿਆ ਤੇਰੇ ਨਾਲ ਥੋੜੀ ਦੇਰ ਦਾ। ਮੇਰਾ ਉਂਗਲ ਵੀ ਤੜਾ ਲਈ, ਗੋਡਾ ਵੀ ਤੜਾ ਲਿਆ। ਮੈਚ ਹਾਲੇ ਕਿਤੇ ਖੇਡਿਆ ਨਹੀਂ, ਰੈਸਲਾਂ ਨੂੰ ਉਸਲਾਂ ਜੀ ਰਿਆਸਲਾਂ ਜੀ। ਸਟਾਰਟਿੰਗ ਤੇ ਯਾਨੀ ਕਿ ਸਟਾਰਟਰ ਹੀ। ਮੈਂ ਸ਼ੁਰੂ ਦੀ ਵਾਲੀ ਪਾਈ ਤੁਸੀਂ 29। ਜੇ ਤੂੰ ਕਿਤੇ 2-4 ਮੈਚ ਲੜਦਾ ਤੇਰੀ ਤਾਂ ਹੱਡੀ ਸਲਾਮਤ ਹੀ ਕੋਈ ਨਹੀਂ ਸੀ ਹੁੰਦੀ। ਤੇਰਾ ਨੱਕ ਵੀ ਆਇਆ ਹੁੰਦਾ ਇੱਥੇ। ਮੇਰੇ ਕੰਨ ਟੁੱਟੇ ਹੋਏ ਸੀ, ਮੈਂ ਕੰਨ ਬਾਹਰ ਸਰਜਰੀ ਕਰਾਈ ਆ। ਟੁੱਟੇ ਭਲਵਾਨਾਂ ਦੇ ਕੰਨ ਐ ਵਿੰਗੇ ਹੁੰਦੇ ਆ। ਹਾਂ ਨਮਕ ਪਾਰਾ ਟੈਪ ਹੋਏ ਹੁੰਦੇ, ਸ਼ੱਕਰ ਪਾਰਾ ਨਹੀਂ ਐ ਹੱਡੀਆਂ ਵੀ ਆ ਭਲਵਾਨਾਂ ਦੀ ਐ ਹੁੰਦੇ ਭਲਵਾਨ। ਯਾਰ ਉਹ ਕੀ ਹਿਸਾਬ ਆ ਉਹ ਜਿਹੜਾ ਉਹਦੇ ਵਿੱਚ ਜਾ ਕੇ ਤੇ ਚਪੇੜਾਂ ਵਾਲੀ। ਉਹ ਕੀ ਆ? ਚਪੇੜਾਂ ਵਾਲੀ ਕਬੱਡੀ। ਉਹਦੇ ਨਾਲ ਕੀ ਆ? ਉਹਨੂੰ ਕਹਿੰਦੇ ਖੁੱਲੀ ਕੌਡੀ, ਚਪੇੜ ਵਾਲੀ ਕੌਡੀ। ਉਹ ਸਾਈ ਚਾਪੀ ਲੜਨਾ ਵਾ, ਇੱਕ ਨੇ ਡੱਕਣਾ ਇੱਕ ਨੇ ਫੜਨਾ, ਲੇਕਿਨ ਧੋਣਾ ਵਾ ਜਿੱਥੇ ਬਾਜੀ ਉਹ ਮੂੰਹ ਤੇ ਵੀ ਮਾਰ ਦਿੰਦੇ ਆ। ਅੱਛਾ ਐ ਇੰਨਾ ਏਰੀਆ ਜਿਹੜਾ ਇੰਨਾ ਏਰੀਆ ਇਹ ਵਿਛਾਉਣਾ ਵਾ, ਇੱਥੇ ਮਾਫਲਾ ਕਰਾ ਦਿਓ ਕੋਈ ਨਹੀਂ। ਯਾਰ ਤੇ ਕਿੰਨੇ ਤੋਂ ਜਦੋਂ ਮਾਰੀ ਜਾ ਰਿਹਾ ਨਹੀਂ ਅੱਖ ਨੱਕ ਮੂੰਹ ਬੁੱਲ ਇਹ ਵਿਚਾਉਣੀ, ਨੁਕਸਾਨ ਨਾ ਹੋਵੇ। ਇੱਥੇ ਭਾਵੇਂ ਲੋਧਾ ਉਹ ਇੱਕ ਚੀਜ਼ ਮਿਲਦੀ ਉਹ ਸੁਣ ਸਾਵਾ ਸੁਣ, ਉਹ ਮੂੰਹ ਚ ਲਾਉਂਦੇ ਆ ਸਲੇਸ ਤੇ, ਉਹ ਸੁਣ ਕਰਦੇ ਮੂੰਹ ਤਾਂ ਕਿ ਲੋਧਾ ਹੋਵੇ ਨਾ ਤਾਂ ਲਾਭਾ ਬਚੇ, ਤੁਹਾਡਾ ਮੂੰਹ ਉੱਥੇ ਰਵੇ। ਭੀੜ ਪੂਰਾ ਨਿਕਲਦਾ ਭੀੜ। ਹਾਂ ਨਹੀਂ ਬਹੁਤ ਪੈੜਾ ਮਾਰਦੇ ਹੀ। ਉਸਤਾਦ ਜੀ ਉਹਦਾ ਸਜਾਦ ਕੌਣ ਭਲਾ ਤੁਹਾਨੂੰ ਪਤਾ? ਕੌਣ? ਬਿਜਲੀ? ਨਹੀਂ ਬਿਜਲੀ ਨਹੀਂ ਹੈਗਾ। ਜੱਟੂ। ਜੁਏ ਜੱਟੂ ਸਾਹਿਬ ਚੈਂਪੀਅਨ ਨੇ। ਦੂਸਰੇ ਨੰਬਰ ਤੇ ਵੇ ਬੰਸੀ। ਨਹੀਂ ਪਤਾ ਕੀ ਗੱਲ ਆ, ਸਾਰੇ ਹੀ ਆਪਣੇ
ਸਜਾਦ ਗੁੱਜਰ ਸਾਹਿਬ ਉਸਤਾਦ ਜੀ ਉਹ ਪਲੇਅਰ ਹੋਇਆ ਉਹ ਤੇ ਕਬੱਡੀ ਦੇ ਆ, ਤੇ ਇਹ ਮੈਂ ਕਾਹਦੀ ਗੱਲ ਕਰਾਂ, ਇਹ ਉਹ ਚਪੇੜਾਂ ਵਾਲੀ ਆ। ਕੋਈ ਚੀਜ਼ ਆ ਖੁੱਲੀ ਖੇਡ ਕੇ ਇਧਰ ਆਉਂਦਾ ਸਰਕਲ ਕਬੱਡੀ 'ਚ। ਅੱਛਾ ਪਹਿਲੇ ਉਹ ਜਿਹੜਾ ਉਹ ਖੇਡਦਾ ਇਹ ਵੀ ਖੇਡਦਾ ਵਾ। ਜਿਹਨੇ ਇਹ ਖੇਡੀ ਉਹਨੇ ਉਹ ਵੀ ਖੇਡੀ, ਜਿਹਨੇ ਉਹ ਵੀ ਖੇਡੀ ਉਹਨੇ ਇਹ ਵੀ ਖੇਡੀ। ਅੱਛਾ ਹਾਂ ਇਹ ਤੁਸੀਂ ਆਪਣਾ ਪੇਟ ਪਾ ਸਕਦੇ, ਮੈਂ ਬੈਠਾ ਕਾਲ ਨੂੰ ਕਹਦਾ ਤੇਰੀ ਮੇਰੀ ਖੁੱਲੀ ਕਬੱਡੀ ਦੇ ਚੈਲੰਜ ਜੀ, ਚਲੋ ਵੀ। ਹਾਂ ਤੇ ਮਿੱਠੇ ਹੱਥ ਲਾ ਕੇ ਨੱਸਦੇ ਕਿਉਂ ਆ? ਇਹੀ ਗੋਲ ਹੁੰਦਾ ਵਾ। ਤਰੀਕਾ ਕਾਰ ਨਾ ਇਹ ਗੋਲ ਆ ਕਿ ਤੁਸੀਂ ਉਹਨਾਂ ਨੂੰ ਟੱਚ ਕਰਕੇ ਵਾਪਸ ਆਪਣੇ ਆ ਜਾਣਾ। ਤੁਸੀਂ ਹੱਥ ਲਾ ਕੇ ਦੌੜੇ ਨਾ ਉੱਥੇ ਗਾਲਾਂ ਕੱਢਣ ਲੱਗ ਜਾਓ, ਸਹੀ ਨਹੀਂ ਤੁਹਾਨੂੰ ਪੁਆਇੰਟ ਮਿਲ ਜਾਊਗਾ, ਬਹਿਸ ਕਰਨ ਲੱਗ ਜਾਓ। ਤੂੰ ਉਹਨੂੰ ਕਹਿੰਦੇ ਹੱਥ ਕਿਤੇ ਕੋ ਪੁੱਛ ਕੇ ਲਾਇਆ ਆਹੋ ਉਹ ਤਾਂ ਲੜਾਈ ਆਪਣੀ ਪਾ ਲਈ। ਤੁਸੀਂ ਕੋਈ ਗੁਫ਼ਤਗੂ ਉਹ ਇਹ ਤਰੀਕਾ ਨਾ ਯਾਰ, ਇੱਕ ਖੇਡ ਦਾ ਰੂਲ ਵੀ ਤੇ ਬਣਾਉਣਾ ਵੀ ਹੱਥ ਲੱਗਣ ਤੋਂ ਬਾਅਦ ਉਹਨੇ, ਹੱਥ ਲਾਉਣ ਤੋਂ ਬਾਅਦ ਉਹਨੇ ਉਹ ਆਪਣੀ ਕ੍ਰਾਸ ਕਰਨੀ ਹੈ ਲਾਈਨ, ਤੇ ਉਹਨਾਂ ਉਹ ਨਹੀਂ ਤੂੰ ਕਰਨ ਦੇਣੀ। ਉਸਤਾਦ ਜੀ ਹੁਣ ਫੁੱਟਬਾਲ ਜਿਹਨੂੰ ਹੱਥ ਲੱਗਣਾ ਉਹਨੇ ਰੋਕਣਾ। ਹਾਏ 30 ਅੱਛਾ ਸਕਿੰਟਾਂ ਨਹੀਂ 6 ਦੇ 6 ਹੀ ਰੋਕ ਲੈਣ, ਐ ਹੋਣਾ ਚਾਹੀਦੀ। 6-4 ਹੁੰਦੇ 4 ਹੀ ਰੋਕ ਲੈਣ। ਯਾਦ ਜਾਪੀ ਉਸਤਾਦ ਜੀ ਹੁਣ ਦੇਖੋ ਫੁੱਟਬਾਲ ਤੁਸੀਂ ਦੌੜੀ ਜਾਣ ਡਏ, ਫੁੱਟਬਾਲ ਆ ਗਿਆ ਬਾਹਰ, ਠੀਕ ਹੈ, ਇਹਦੇ ਤੁਹਾਨੂੰ ਟੱਚ ਹੋ ਗਿਆ, ਤੁਸੀਂ ਭਲਵਾਨ ਨੂੰ ਡੱਕਣਾ 30 ਸਕਿੰਟਾਂ 'ਚ। ਇਹਦਾ ਵਰਲਡ ਕੱਪ ਵੀ ਹੁੰਦਾ ਹਾਂਜੀ ਇਹ ਪਾਕਿਸਤਾਨ ਇਹਦੇ ਚ ਗੋਰੇ ਵੀ ਖੇਡਦੇ ਆ, ਖੇਡਦੇ ਕੀਨੀਆਂ ਗੋਰੇ, ਸਾਰੇ ਟੀਮਾਂ ਨੇ ਕੈਨੇਡਾ, ਜਾਪਾਨ। ਹਾਂਜੀ ਜਾਪਾਨ ਸੀ ਕਿ ਪੀਟੀਸੀ ਪੰਜਾਬੀ ਕਰਾਉਂਦਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਹੁੰਦਾ। ਕੈਨੇਡਾ- ਕਿਦੋਂ ਇਹਦਾ ਵਰਲਡ ਕੱਪ ਆ? ਹੁਣ ਤਾਂ ਕੈਂਸਲ ਹੋਇਆ ਉਹ ਕਿਉਂ ਹੋਇਆ? ਵੀਜ਼ੇ ਦੀ ਵਜ੍ਹਾ ਤੋਂ ਸਾਡੀ ਉਹ ਨਹੀਂ ਜਿਹੜਾ ਪਲੇਅਰ ਹੈਗਾ ਪਾਕਿਸਤਾਨ, ਕੀ ਨਾਮ ਉਹਦਾ, ਉਹਦੇ ਸਟੇਟਮੈਂਟ ਦਾ ਰੋਲਾ ਬੜਿਆ ਹੋਇਆ ਵੀਜ਼ੇ ਦਾ ਉਹਦਾ। ਕੋਈ ਯਾਰ ਕਿਸੇ ਦਾ ਨਹੀਂ ਬਣਿਆ ਉਹ ਉਸਤਾਦ ਇੱਕ ਉਹ ਸੋਮੋ ਹੁੰਦੇ ਸੀ ਜਾਪਾਨ ਉਹ ਦੇ, ਰੈਸਲਰ ਉਹ ਕੱਚੇ ਜੇ ਪਾ ਓਏ ਆਹੋ, ਉਹ ਵੀ ਇੱਕ ਕੈਟਾਗਰੀ ਆ ਪੂਰੀ। ਉਹ ਦਾਇਰੇ ਤੋਂ ਬਾਹਰ ਕੱਢਣਾ। ਉਹ ਉਹਨਾਂ ਦਾ ਨਾ ਉਹ ਲਾਲ ਭੱਬੂ ਵਾਲਾ ਹਿਸਾਬ ਸੀ, ਉਹ ਪੁੱਠੇ ਹੋ ਜਾਂਦੇ ਸੀ, ਉਹਨਾਂ ਨੂੰ ਕੋਈ ਉੱਠਿਆ ਨਹੀਂ ਜਾਂਦਾ। ਨਹੀਂ ਹੋਇਆ ਹੁੰਦਾ ਉਹ ਤਰਫ। ਉਹਨਾਂ ਨੂੰ ਬਸ ਸਿੱਟਣਾ ਹੀ ਕੰਮ ਆ, ਉਹ ਡਿੱਗਦੇ ਨਹੀਂ ਸੀ। ਉਹ ਟੱਕਰਾਂ ਵੀ ਮਾਰ ਰਹੇ ਤੇ ਉੱਥੇ ਖਲੋਤੇ ਨੇ। ਕਹਿੰਦੇ ਸੋਮੋ ਰੈਸਲਰ ਆਪਣੀ ਜਗ੍ਹਾ ਤੇ ਬੈਠਾ ਨਾ ਚੌਕੜੀ ਉਹ ਕੱਛੂ ਕੁਮਾ ਟੈਪ ਆ, ਉਹਨੂੰ ਸਿੱਟ ਦਿੱਤਾ ਤੇ ਬਸ ਫਿਰ ਹੋ ਗਿਆ। ਉਹ ਗਿਆ ਉਹਦਾ ਡਿੱਗਣਾ ਹੀ ਉਹਦੀ ਹਾਰ ਆ। ਸਿਆਣੇ ਕਹਿੰਦੇ ਸੋਮੋ ਰੈਸਲਰ ਆਪਣੀ ਜਗ੍ਹਾ ਤੇ ਚੌਕੜੀ ਮਾਰ ਕੇ ਬੈਠਾ ਰਹੇ 3 ਦਿਨ ਮੁਸਲਸਲ ਬਾਰਿਸ਼ ਹੁੰਦੀ ਰਹੇ, ਉਹ ਉੱਠੇਗਾ ਉਹਦੇ ਥੱਲੋਂ ਜਗ੍ਹਾ ਸੁੱਕੀ ਹੋਏਗੀ। ਉਹ ਇਹਦਾ ਐਡਾ ਖਲਾ ਹੁੰਦਾ ਉਹ ਉਹ ਤੇ ਤੂੰ ਵੀ ਬਹਿ ਜਾ ਤੇ ਏਦਾਂ ਹੀ ਹੁਣ। ਨਹੀਂ ਥੱਲੋਂ ਪਾਣੀ ਨੇ ਕਿਤੇ ਫੜ ਜਾਣਾ ਵਾ। ਸੋਮੋ ਰੈਸਲਰ ਦੀ ਚੌਕੜੀ ਵੱਡੀ ਆ, ਚੌੜਾ ਹੁੰਦਾ ਵਾ। ਇਹ ਸਿਆਣੇ ਕਹਿੰਦੇ। ਸਿਆਣੇ ਮੈਂ ਉੱਠ ਗਿਆ ਜੀ ਭਾਈ, ਮੈਂ ਕਿਹਾ ਸਿਆਣੇ ਜਿੱਦਾਂ ਦੀ ਗੱਲਾਂ ਕਰਨ ਉੱਠ ਜਾਓ ਤੋਂ। ਤੂੰ ਇਹੋ ਜਿਹੇ ਸਿਆਣਿਆਂ ਕੋ ਬਹਿਣਾ ਕਿਉਂ? ਸੱਚੀ ਉਸਤਾਦ ਜੀ ਮੇਰੇ ਇੱਥੇ ਲਾਫਾ ਕਰਾਇਆ ਸੀ ਕਬੱਡੀ ਦੇ ਵਿੱਚ। ਲਾਫਾ ਇੱਕ ਬੰਦੇ ਨੇ, ਮੈਂ ਉਹਨੂੰ ਮੈਂ ਕਿਹਾ ਜਾ ਰਾਏ ਮੌਲਾ ਮਾਤਰ ਮਾਫ ਕੀਤਾ। ਉਦੋਂ ਛੁੱਟੀ ਦਾ ਟਾਈਮ ਹੋ ਗਿਆ ਨਾ, ਉਹ ਬਣਦਾ ਹੀ ਹੈ। ਉਹ ਖੇਡਦਾ ਵੀ ਕਿਸੇ ਉਹਦਾ ਨਹੀਂ ਸੀ ਹੋਣਾ ਚਾਹੀਦਾ ਤੈਨੂੰ। ਮੈਨੂੰ ਗਰਾਊਂਡ ਉਹਦਾ ਕੀ ਮੂੰਹ ਹੋਣਾ ਸੀ ਤੂੰ ਆ ਕੇ ਕਿਸੇ ਨੂੰ? ਉਸਤਾਦ ਜੀ ਕਸਮ ਮੈਂ ਇੱਥੇ ਦੱਸਾਂ, ਤੁਸੀਂ ਕਿਹੜਾ ਮਿੱਠਾ ਝੂਠ ਬੋਲਣਾ, ਮੈਂ ਕਸਮ ਖਾਣ ਨੂੰ ਤਿਆਰ ਆ। ਮੈਨੂੰ ਸਾਰਾ ਗਰਾਊਂਡ ਦੇ ਕਿਹੜਾ ਸੀ, ਮੈਨੂੰ ਚੱਕ ਲਿਆ ਸੀ ਗਰਾਊਂਡ 'ਚ ਬਾਹਰ। ਹੋ ਗਿਆ। ਹਾਂ ਵੀ ਹੋ ਜੀ ਯਾਰ ਮਾਰੀ ਇੱਥੇ ਗੁਜਰਾ ਮੁੰਡਾ ਸੀ ਤੂੰ ਭਰਾ। ਕਿਸੇ ਦੇ ਮੋਢਿਆਂ ਤੇ? ਨਹੀਂ ਸਾਡੀ ਤਾਂ ਚਮੋੜ ਵੱਜੀ ਫਿਰ ਮਿੱਠਾ। ਉਸਤਾਦ ਜੀ ਮਲਕਪੁਰ ਦਾ ਮੁੰਡਾ ਸੀ ਤੇ ਉਹ ਹੈ ਸ਼ੀਖ ਦਾ ਚੁਆਰਾ ਤੇ ਪਿੰਡਾ ਤੇ ਲਿਸ਼ਕ ਦਾ ਪਿੰਡਾ ਤੇਲ ਤੂਰ ਮਲ ਕੇ ਤੇ ਐ ਕਰਨ ਮੈਨੂੰ ਇਹਨਾਂ ਨੇ ਕਬਰ ਉਤਾਰ ਦੀ ਕਾਹ ਤੋਂ ਲਾ ਲਿਆ। ਆ ਜਾ ਮੈਂ ਲਾਓ ਬਿਠੋ ਤੋਂ ਲੈ ਮੇਰਾ ਕੀਕੜੀ ਜਿਹਾ ਪਵਾ ਜਿਸ ਮੇਰਾ ਉਹਨੇ ਮੇਰੇ ਡੋਬਤਾ ਇਹ ਮਾਰ ਦੇ ਧੌਲ ਐ ਮਾਰ ਦੇ ਉਹਨੇ ਆ ਮਾਰਿਆ ਮੇਰੇ ਬੁੱਲਾਂ ਚੋਂ ਮਿੱਟੀ ਨਾਲ ਦੇ ਨੇ ਕੱਢੀ ਇੰਜ ਕਰਕੇ। ਮੈਂ ਲੈ ਆ ਪਿੱਛੋਂ ਸਾਰੀ ਅੱਗੇ ਤੱਕ ਆ ਗਈ। ਅੱਖ ਮੇਰੀ ਬੰਦ ਐ ਜਿਵੇਂ ਗਾਰੇ ਹੋ ਗਾਰੇ ਮਾਰਿਆ ਤੇ ਉਹਨੇ ਪਿੱਛੇ ਤੇ ਅੱਖ ਕਿੱਦਾਂ ਬੰਦ ਹੋ ਗਈ? ਵਜਨ ਤਾਂ ਥੱਲੇ ਐ ਮੈਂ ਘਿਸੜਦਾ ਹੀ ਗਿਆ ਵਾਂ। ਏਡੀ ਜ਼ੋਰ ਦੀ? ਉਹ ਧੌਲ ਬਹੁਤ ਮਾੜੀ, ਸ਼ਰਫ ਜੰਜੂਆ ਸਾਹਿਬ ਧੌਲ ਬਹੁਤ ਮਾੜੀ ਮਾਰਦੇ ਆ, ਬੰਦਾ ਪੈਰਾਂ 'ਚ ਪੜਦੇ। ਤੁਸੀਂ 2014 ਦਾ ਵਰਲਡ ਕੱਪ ਦੇਖੋ, ਸਜਾਦ ਗੁੱਜਰ ਨੇ ਨਾ ਗੱਗੀ ਖੀਰਾ ਉਹ ਬਹੁਤ ਵੱਡਾ ਭਾਈ ਫੈਸਲ ਨੂੰ ਟ੍ਰਿਪਲ ਵਾ ਇੱਥੇ ਧੌਲ ਮਾਰੀ ਲੁੱਟੜ ਦੇ ਵੀ ਇੱਥੇ ਮਾਰੀ ਪੈਰਾਂ 'ਚ ਡਿੱਗ ਗਿਆ ਤਾਂ ਐ ਤਾਂ ਮਾਰੀ ਨਾ। ਉਸਤਾਦ ਜੀ ਇੱਕ ਮੈਚ ਇਦਾਂ ਦੇ ਹੋਣੇ ਚਾਹੀਦੇ ਵੀ ਬਾਡੀ ਬਿਲਡਰ ਮੁਕਾਬਲਾ ਕਬੱਡੀ ਵਾਲਾ, ਹਾਕਰ ਵੀ ਜ਼ੋਰ ਕਿਹਦਾ ਵਾ ਜ਼ਿਆਦਾ? ਉਹਨਾਂ ਦਾ ਕਬੱਡੀ ਚ ਜ਼ਿਆਦਾ ਹੁੰਦਾ ਸਾਡੀ। ਨਹੀਂ ਹੁਣ ਕਬੱਡੀ ਜਿਹੜੇ ਕਬੱਡੀ ਵਾਲੇ ਕਰਦੇ ਨੈਸ਼ਨਲ ਗੇਮ, ਕੁਦਰਤੀ ਗੇਮ ਕਰਦੇ ਆ। ਨਹੀਂ ਸਿੱਟਣਾ ਵਾ, ਮਾਰਨਾ ਮੁਰਨਾ ਨਹੀਂ, ਸਿੱਟਣਾ ਵਾ ਥੱਲੇ। ਜਿਹਨੇ ਪੂਰਾ ਇੰਜ ਲੱਕ ਲਾਤਾ ਥੱਲੇ ਉਹ ਹਾਰ ਗਿਆ, ਉਹ ਜਿਹਨੇ ਲਾਤਾ ਉਹ ਜਿੱਤ ਗਿਆ, ਜਿਹਦਾ ਲੱਗ ਗਿਆ ਉਹ ਹਾਰ ਗਿਆ। ਬਾਡੀ ਬਿਲਡਰ ਤੇ ਫਲੂਹੇ ਹੁੰਦੇ ਵਿਚਾਰੇ, ਫੁੱਲੇ ਫਲਾਵਟ। ਨਹੀਂ ਯਾਰ ਉਹਨੇ ਜਾਣ ਉਹ ਜੋ ਮਿਹਨਤ ਕਰਦੇ ਨੇ। ਹੁਣ ਇੱਕ ਪਾਸੇ ਆਂਡੇ ਚੱਲਣ ਦੇ, ਇੱਕ ਪਾਸੇ ਜਿਹੜੀ ਯਾਨੀ ਉਹ ਵੀ ਖਾਂਦੇ ਆ ਕਬੱਡੀ ਵਾਲੇ ਜਿਹੜੀ ਕਈ ਚਲਾਉਂਦੇ ਭਾਈਜਾਨ, ਮਟਨ ਖਾਂਦੇ, ਬੀਫ ਖਾਂਦੇ, ਆਂਡੇ ਖਾਂਦੇ, ਦੁੱਧ ਪੀਂਦੇ, ਬਾਡੀ ਬਿਲਡਰ ਲੈ ਸੈਪਲੀਮੈਂਟ ਦੀ ਸਾਡੀ ਸੈਪਲੀਮੈਂਟ ਆਪਣੀ ਸ਼ੇਪ ਵਾਸਤੇ ਲੈਂਦੇ ਆ, ਖੁਰਾਕ ਤੁੰਨ ਕੇ ਖਾਂਦੇ ਹੋਗੀ। ਲੇਕਿਨ ਦੇਸੀ ਗੇਮ ਦੇ ਵਿੱਚ ਔਰ ਜਿਮ ਦੀ ਗੇਮ ਦੇ ਫਰਕ ਵਾ। ਜਿਹੜੇ ਕਬੱਡੀ ਵਾਲੇ ਜਿਹੜੇ ਕਈ ਇਸਤੇਮਾਲ ਕਰਦੇ ਉਹ ਕਈ ਆਮ ਨਹੀਂ ਹੁੰਦੀ, ਉਹ ਕਈ ਜਗ੍ਹਾ ਕਿੰਨਾ ਲੋਹਾ ਲਾ ਕੇ ਉਹ ਭਾਏ ਨੇ, ਮੈਂ ਤੁਹਾਨੂੰ ਦੱਸਦਾ ਨਾ, ਜਿਹੜੇ ਬਾਡੀ ਬਿਲਡਰ ਨੇ ਨਾ, ਉਹਨਾਂ ਨੇ ਕਿਤੇ ਤਾਕਤ ਦਾ ਬਜ਼ਾਰੇ ਨੂੰ ਆਪਣੀ ਬਾਡੀ ਦੀ ਖੂਬਸੂਰਤੀ ਬਣਾਉਂਦੇ, ਸ਼ੇਪ ਦੇ ਉਹਨਾਂ ਦੇ ਹਿਸਾਬ ਹੁੰਦਾ ਕਿ ਬਾਡੀ ਨੂੰ ਕਿਸ ਕਦਰ ਤੁਸੀਂ ਖੂਬ ਮਸਲਸ ਨੂੰ ਕਿਸ ਕਦਰ ਖੂਬਸੂਰਤ। ਉਹਨਾਂ ਨੇ ਕਿਤੇ ਲੜਨਾ ਨਹੀਂ ਹੁੰਦਾ। ਜਿਹੜੇ ਕਬੱਡੀ ਵਾਲੇ ਨੇ ਨਾ, ਇਹਨਾਂ ਦਾ ਬਾਡੀ ਬਣਾਉਣ ਦਾ ਨਹੀਂ ਹੁੰਦਾ ਕਿ ਇਹਨਾਂ ਨੇ ਜਾਨ ਬਣਾ ਇਹਨਾਂ ਦੇ ਨਾਲ ਅੱਗੇ ਕਿਸੇ ਦਾ, ਉਹ ਬਾਡੀ ਬਿਲਡਰਾਂ ਨੇ ਕਿਹੜਾ ਮੁਕਾਬਲਾ ਕਰਨਾ? ਉਹਨਾਂ ਦਾ ਜਦੋਂ ਚੈਂਪੀਅਨ ਹੁੰਦਾ ਕਿਸੇ ਨਾਲ ਲੜਦੇ, ਉਹ ਆਪਣਾ weight ਚੁੱਕਦੇ ਆ ਤੇ ਇਹ ਕਰਕੇ ਦਿਖਾਉਂਦੇ ਆ, ਤੇ ਜੱਜ ਦੇਖਦੇ ਕਿ ਹਾਂ ਇਹ ਸ਼ੇਪ ਜ਼ਿਆਦਾ ਖੂਬਸੂਰਤ ਤੇ ਜ਼ਿਆਦਾ ਕਲੀਅਰ ਆ। ਉਹ ਇਹ ਵੀ ਨਹੀਂ ਵੇਖਦੇ ਕਿ ਜੁੱਸਾ ਕਿਹਦਾ ਬਹੁਤਾ।
ਜਦੋਂ ਆਰਨਲਡ ਸਾਹਿਬ ਹੋਏ ਸੀ ਨਾ, ਮਿਸਟਰ ਵਰਲਡ। ਹਾਂ ਮਿਸਟਰ ਵਰਲਡ ਨਹੀਂ ਸੀ ਹੋਏ। ਮਿਸਟਰ ਵਰਲਡ ਹੋਏ ਸੀ, ਲਾਹੌਰ ਹੋਏ ਸੀਗੇ। ਇਹਨਾਂ ਦਾ ਜਿਹੜਾ ਨਾਲ ਦਾ ਸੀ ਨਾ, ਉਹ ਜ਼ਿਆਦਾ ਇਹਨਾਂ ਨਾਲੋਂ ਸਿਹਤਮੰਦ ਸੀ, ਗੱਲਬਾਤ ਸੀ, ਲੇਕਿਨ ਇਹਨਾਂ ਦੀ ਕਲੀਅਰ ਕਹਿੰਦੇ ਜ਼ਿਆਦਾ ਸੀ। ਕੱਟ ਬੜੇ Cuts ਬਹੁਤ ਇਹਦੇ ਖੂਬਸੂਰਤ ਸੀ। 36 ਇੰਚ ਦਾ ਗੋਲ। ਉਹਦੇ ਚ ਤਾਕਤ ਚਾਹੀਦੀ ਨਹੀਂ ਹੁੰਦੀ, ਉਸਤਾਦ ਜੀ, ਇਹਦੇ ਚ ਤਾਕਤ ਚਾਹੀਦੀ ਆ, ਇਹਦੇ ਚ ਅੱਗੇ ਕਰੈਕਟਰ ਟੱਕਰਨਾ, ਤੁਹਾਨੂੰ ਇਹ ਫਰਕ ਆ। ਮੇਰੇ ਜੀ ਤਿੰਨਾਂ ਉਹਦਾ ਮਹੀਨਿਆਂ 'ਚ- ਪਿੱਛੇ ਨਾ ਉਹ ਮਿੱਠੇ ਮੈਂ ਵੇਖਿਆ ਉਹਨੂੰ, ਉਹ ਭਾਈ ਮਾਮਲਾ ਨੂੰ, ਉਹ ਕੌਣ ਨੇ ਭਾਜੀ? ਉਹ ਯਾਰ ਜਿਹੜਾ ਉਹ ਤੁਹਾਡਾ ਮਲਕ ਬਿਨੀਆਮੀਨ ਦੇ ਭਾਈ ਨੇ, ਜਿਮਰ ਉਹਨੇ ਉਸਤਾਦ ਜੀ ਟਾਇਰ ਨਹੀਂ ਹੁੰਦੇ ਫੱਟੀ ਗੁੱਡੀ ਵਾਲੇ, ਟਰੈਕਟਰ ਦੇ ਟਾਇਰ, 2 ਟਾਇਰ ਬੰਨੇ ਨੇ ਤੇ ਆ ਪਿੱਛੇ ਤੋਂ ਨਸਣ ਡਿਆ, ਇੰਜ ਨਾ ਸੁਣਿਆ ਜਿਵੇਂ ਪਿੱਛੇ ਛਾਪਰ ਬੰਨੇ ਉਸਤਾਦ। ਮੈਂ ਭਾਈ ਮੈਂ ਟਾਇਰ ਪਿੱਛੇ 2 ਟਰੈਕਟਰ ਦੇ ਟਾਇਰ ਪਾ ਕੇ ਪਿੱਛੇ ਭੱਜਦਾ ਰਿਹਾ। ਮੇਰੀ ਧੁਨੀ ਇੰਨੀ ਖੁੱਲੀ ਹੋਈ, ਉਹ ਤਾਂ ਹੀ ਹੋਇਆ ਸਿਸਟਮ। ਪਿੱਛੇ ਇੱਕ ਬੰਦੇ ਨੇ ਛਾਂਟਾ ਫੜਿਆ, ਚੱਲ ਤੇਰੇ ਸੰਗ ਪੈਰ ਦੇ ਉੱਤੇ ਵੀ ਖਲੋਤੇ ਹੁੰਦੇ ਬੰਦੇ। ਹਾਂਜੀ 4 ਬੰਦੇ। ਹਾਲ ਨਹੀਂ ਸੀ ਹੁੰਦਾ, ਹਾਲ ਉਸਤਾਦ ਜੀ ਤੂੰ ਟਾਇਰ ਤੇ ਚੜ ਕੇ ਭੱਜੇ ਯਾਰ, ਹਾਲ ਨਹੀਂ ਹੁੰਦਾ, ਹਾਲ ਮੈਨੂੰ ਉਹਦੇ ਉੱਤੇ ਪੈਂਦੇ ਹੁੰਦੇ। ਦੱਸਾਂ ਪਾ ਕੇ ਤੂੰ ਬਣੇ ਦੱਸਿਆ ਤੇ ਲੈ ਗਿਆ ਓਏ ਜੀ ਤੇ ਮਾਲਕਾਂ ਨੂੰ ਨਹੀਂ ਕੁਝ ਕਿਹਾ, ਜਿੱਦਾਂ ਤੇ ਲੈ ਕੇ ਉਸਤਾਦ ਜੀ ਤੁਹਾਡੇ ਮੰਨਣ ਜਾਂਦੀ ਉਹਨਾਂ ਗੱਲ, ਨੇ ਪਰਚਾ ਕਰਾਤਾ ਬਾਜੂ ਨੇ, 2 ਟਾਇਰ ਲੈ ਗਿਆ ਸਾਡੇ, ਤੁਹਾਡੇ ਮੰਨਣ ਜਾਂਦੀ ਗੱਲ ਇਹਨੇ ਉਸਤਾਦ। ਉੱਥੇ ਜ਼ਮੀਨ ਤੇ ਟਾਇਰ ਨਹੀਂ ਲੱਗਣ ਦਿੱਤੇ, ਟਾਇਰਾਂ 'ਚ ਪਾਣੀ ਨਹੀਂ ਪੈਣਾ। ਇਹਨੇ ਟਾਇਰਾਂ ਦੇ ਪਾਣੀ ਨਹੀਂ ਪੈਣ ਦਿੱਤਾ। ਉਸਤਾਦ ਜੀ 5 ਟਾਇਰ ਲੈ ਕੇ ਨਾ, 5 ਟਾਇਰ ਪਿੱਛੇ ਲਮਕਾ ਕੇ ਮੋਟਾ ਰਸਾ ਪਾ ਕੇ ਇੱਕ ਵਾਰੀ ਮੈਂ ਫੁੱਲ ਭੱਜਿਆ। ਕਿਹੜੇ ਟਾਇਰ? ਸਾਈਕਲ ਦੇ? ਬੱਚਿਆਂ ਦੀ ਸਾਈਕਲ ਹਾਂ ਉਹਦੇ ਉਹ 70 ਦੇ ਸੀ ਭਾਈ, ਕੀ ਹੋ ਗਿਆ ਤੁਹਾਨੂੰ? 70 ਦੇ ਉਹ ਫੜ ਲਿਆ ਮਾਲਕਾਂ ਨੇ। ਹਾਂਜੀ, ਹਾਲ ਨਹੀਂ ਹੁੰਦਾ, ਹਾਲ ਜਿਹੜਾ ਪੈਲੀਆਂ ਵੱਜਦਾ ਉਹ ਤੇ 5 ਬੱਚੇ ਬਿਠਾ ਕੇ, 6 ਬੱਚੇ ਬਿਠਾ ਕੇ ਪੂਰਾ ਮੈਂ ਚੁੱਕਿਆ। ਵੱਡੀ ਡੋਈ ਨਹੀਂ, ਡੋਈ ਉਹ ਫੜ ਕੇ ਆਇਆ ਕਰੋ। ਯਾਰ ਸਾਡੇ ਇਲਾਕੇ ਡਾਕਟਰ ਸੀਗਾ, ਡਾਕਟਰ ਸੁਦਾਮਾ, ਉਹਨੇ ਕਿਹਾ ਹੈ ਕੌਣ? ਡਾਕਟਰ ਸੁਦਾਮਾ, ਡਾਕਟਰ ਸੁਦਾਮਾ, ਮੁਸਤਫਾ ਵੀ ਲੱਗ ਸਦਾਮਾ? ਹਾਂਜੀ, ਉਹਦਾ ਵੀ ਕੋਈ ਨਿਕਨੇਮ ਆ। ਉਹਨੇ ਕਿਹਾ ਸੀ ਕਿ ਯਾਰ ਤੂੰ ਕੋਈ ਨਸ਼ਾ ਕਰ, ਤੇ ਤਾਕਤ ਬਹੁਤ ਆ, ਪਾਰ ਜੇਗਾ। ਮੈਂ ਜਿਮ ਗਿਆ, ਮੇਰਾ 3 ਮਹੀਨੇ ਜਿਸਮ ਬਣ ਗਿਆ ਸੀ ਸੱਚੀ। ਹਾਂਜੀ ਡਾਕਟਰ ਨੇ ਕਿਹਾ ਕਿ ਤੇਰੀ ਮਾਂ ਦੀ ਦੁਆ ਵਾ। ਬੇਟਾ ਉਹਨਾਂ ਦਾ 9000 ਵੀ ਬਣ ਗਿਆ ਸੀ, ਤਾਂ ਵੀ ਉਹਨਾਂ ਨੇ 3 ਮਹੀਨੇ ਬਾਅਦ ਕੱਢਿਆ। ਉਸਤਾਦ ਜੀ 3 ਮਹੀਨੇ ਜਿਸਮ ਨਹੀਂ ਬਣਦਾ ਮੇਰੇ। ਉਹਨਾਂ ਨੇ ਕਿਹਾ ਤੇਰਾ ਜਿਸਮ ਬੜੇ ਨਾ ਬੜੇ, ਸਾਡਾ ਤੇ 9000 ਬਣਿਆ ਨਾ, ਉਹਦਾ ਤੇ ਕੁਝ ਕਰ। ਨਹੀਂ ਮੈਂ ਜਿਮ ਸ਼ੁਰੂ ਕੀਤੀ ਅਲਫਾਤ ਤੋਂ ਨੂੰ ਪਤਾ, ਹਲਕਾ ਜਿਹਾ ਬਾਤ ਲੈ ਕੇ, ਗਰਮ ਬਾਤ, ਠੰਡਾ ਬਾਤ ਸਾਰਾ ਲੈ ਲੋ ਕੇ ਜਾਣਾ, ਨਿੱਕਰ ਪਾ ਕੇ ਸ਼ਾਰਟਸ। ਮੇਰੀ ਪਿੰਨੀ ਬਹੁਤ ਚਿੱਟੀ ਹੁੰਦੀ ਸੀਗੀ ਤਾਂ ਜਿਹਦਾ ਹੁਣ ਆ ਕੇ ਬੇੜਾ ਕਰਕੇ ਧੁੱਪੇ ਸ਼ੋਅ ਕਰ ਕਰਕੇ ਮੇਰਾ ਬੜਾ ਸੋਹਣਾ ਜਿਸਮ ਸੀਗਾ। 3 ਮਹੀਨੇ ਜਿਸਮ ਬਣ ਗਿਆ। ਮੈਨੂੰ ਜਿਮ ਦੇ ਮਾਲਕ ਨੇ ਕਿਹਾ, ਉਹ ਤੇਰਾ ਪੀੜਾ ਟਾਈ ਜਾਂ ਤੇਰੇ ਪਰ ਮਾਂ ਦੀ ਦਵਾਈ, ਇੰਨੀ ਜਲਦੀ ਜਿਸਮ ਬਣਦਾ ਨਹੀਂ ਹੁੰਦਾ। ਤੇ ਉਹ ਬਣਿਆ ਹੋਇਆ ਕਿੱਥੇ ਆ? ਹਮ ਨਜ਼ਰ ਤੇ ਆਉਣ ਨਹੀਂ ਰਿਹਾ। ਉਹ ਰੁੱਲ ਗਿਆ, ਹੁਣ ਰੋਲ ਗਿਆ। ਢਲ ਗਿਆ ਵਾ। ਬੰਦਾ ਦੇ ਬੰਦੇ ਵਿਆਹ ਤੋਂ ਬਾਅਦ ਹਰ ਸ਼ਾਇਦ ਫੜਾ ਪਿਲਾ ਜਾਂਦੀ ਆ, ਵਿਆਹ ਤੋਂ ਬਾਅਦ ਹੀ ਕੁਛ ਕੰਟਰੋਲ ਚ ਰਹਿੰਦੀ। ਮੈਂ ਰੋਟੀ ਖਾ ਕੇ ਸੌਂ ਜਾਂਦਾ ਤਾਂ ਕਰਕੇ। ਤੇ ਰੋਟੀ ਖਾ ਕੇ ਸੌਣਾ ਨਹੀਂ ਚਾਹੀਦਾ। ਨਹੀਂ ਸੁਣਾ ਰੋਟੀ ਖਾ ਕੇ ਘੱਟੋ ਘੱਟ 10,000 ਕਰੋ ਤੁਸੀਂ ਤੁਰੋ। ਸਾਲਿਆ ਇੱਥੋਂ ਸ਼ੇਕੂ ਬੁਰਾ ਆ ਜਾਂਦਾ, 10,000 ਕਦਮ ਤੁਰੋ। ਸਤਾਈ ਵੱਖੀ ਦੇ 6 ਪੈਕ ਦੇਖੇ ਬਣੇ, ਹੈ ਵੱਖੀ ਦੇ 6 ਪੈਕ ਇਹਨਾਂ ਨੇ। ਉਹ ਢਿੱਡ ਤੇ ਹੁੰਦੇ ਆ ਯਾਰ। ਨਹੀਂ ਉਹ ਮੈਂ ਸਵੇਰੇ ਵਜ਼ਨ ਤੋਲਿਆ, 81 ਕਿਲੋ ਰਹਿ ਗਿਆ, 83 ਸੀ। ਹਾਂਜੀ ਮਸ਼ੀਨ 2 ਦਾ, ਕਿਲੋ ਘਟ ਗਿਆ। ਹਾਂਜੀ, ਮਾਸ਼ਾ ਤੁਹਾਡਾ ਕੰਮ ਮਸ਼ੀਨ ਦਾ। ਮੈਂ ਇੰਜ ਲੰਮੇ ਪੈ ਕੇ ਇੰਜ ਮਸ਼ੀਨ ਇੱਥੇ ਰੱਖ ਕੇ ਦੇਖਿਆ, 81 ਕਿਲੋ ਸੀ। 2 ਕਿਲੋ ਥੱਲੇ ਲੱਗਣ ਦੇ ਆ ਸਾਡਾ। ਹਾਂ ਸਹੀ ਬਾਤ। ਤਾਂ ਜੀ ਕੀ ਕਹਿ ਉੱਪਰ ਖੜਨਾ ਸੀ। ਐਂਡ ਸਾਥੀ ਉੱਤੇ ਰਹਿ ਲਿਆ ਕਰੋ, ਤੁਸੀਂ ਬਿਲਕੁਲ ਐਨ ਜ਼ੀਰੋ ਹੋ ਜਾਓ। ਤੁਹਾਨੂੰ ਪਤਾ ਆਪਣੇ ਇੱਥੇ ਇੰਡੀਆ ਪੰਜਾਬ ਦਾ ਭਿੰਡਰ ਤਾਜੂ ਨੇ ਹਰਾਇਆ ਸੀ, ਜਾਪਾਨ ਦਾ ਸੀ ਇੱਕ ਮੋਟਾ ਜਿਹਾ ਨਾਮ। ਹਾਂ ਫਰਕਤ ਮੁੰਡਾ ਨੋਕੀ ਨੂੰ ਨਹੀਂ ਸੀ ਹਰਾਇਆ, ਜਾਰੇ ਭਾਈ ਨੇ। ਭਾਈ ਯਾਰ ਨੋਕੀ ਦਾ ਤੂਤੀ ਬੋਲਦਾ ਸੀ ਜਦੋਂ ਘਾਰਾ ਭਲਵਾਨ ਸਾਹਿਬ ਨੇ ਉਹਨੂੰ। ਲੋਕੀ ਚਾਈਨਾ ਦਾ ਸੀਗਾ। ਓਏ ਹਰਾਇਆ ਨਹੀਂ ਸੀਗਾ ਜਾਪਾਨ, ਉਸਤਾਦ ਜੀ, ਮਾਦਰਤ ਨਾਲ ਹਰਾਇਆ ਨਹੀਂ ਸੀਗਾ। ਉਹਨੇ ਆਪ ਹੀ ਵਿਨ ਕਰਤਾ ਸੀ। ਉਹਨੇ ਕਿਹਾ ਤਾਂ ਉਹ ਖੱਬੇ ਹੀ ਬੋਤ ਕਹਿੰਦਾ, ਨਾ ਤੂੰ ਢਾਣਾ ਤੇ ਨਾ ਮੈਂ ਢਾਣਾ, ਭਾਈ ਤੂੰ ਜਿੱਤ ਗਿਆ। ਅੱਛਾ ਜੀ। ਜਾਰੇ ਪਹਿਲਾਂ ਉਹਨੂੰ ਕਿਹਾ ਹਾਂ, ਜਾਰੇ ਦਾ ਆਪੇ ਨੇ ਬਾਹ ਉੱਪਰ ਕਰਤੀ ਸੀ। ਪਿਆਰ ਵੀ ਬੜਾ ਕਰਦਾ ਉਸ ਫੈਮਿਲੀ ਨਾਲ, ਉਹਦਾ ਭਤੀਜਾ ਹੀ ਲੱਗਦਾ ਸੀ। ਇਸ ਤਰੀਕੇ ਉਹ ਜਵਾਨ ਖੂਨ ਸੀ ਉਦੋਂ। ਨੋਕੀ ਵਿਚਾਰੇ ਨੇ ਸਾਰੀ ਜ਼ਿੰਦਗੀ ਉਦੋਂ ਐਂਡ ਚੱਲ ਰਿਹਾ ਸੀ ਉਹਦਾ। ਨੋਕੀ ਵੀ ਵੱਡੇ ਦਿਲ ਵਾਲਾ ਬੰਦਾ ਸੀ। ਨੋਕੀ ਫੇ ਵੀ ਬੜੀ ਗੱਲ ਆ। ਉਹ ਜਾਪਾਨ ਚ ਹੁਣ ਕੋਈ ਨਾ ਪੋਲਿਟਿਕਸ ਦਾ ਵੱਡਾ ਵਾ, ਹਾਂਜੀ ਉਹਦਾ ਇੰਟਰਵਿਊ ਦੇਖ। ਲੀਡਰ ਬਣਿਆ ਵਾ ਉਹ ਭਾਜੀ ਗਏ ਸੀ ਉੱਥੇ, ਤੁਸੀਂ ਆਪਨੇ ਫਿਰ ਕੈਸੇ ਕਰਤੀ, ਉਹ ਗਏ ਸੀ। ਹਾਂ ਯਾਰ ਉਹ ਵੀ ਅਜੀਬ ਹੋਏ ਆ। ਅੱਲਾਹ ਹੁਣ ਜ਼ਿੰਦਗੀ ਦੇ ਵੱਲ ਸਿਹਤ ਦੇਵੇ, ਉਹ ਲੈਦਾ ਹੀ ਆ ਜੀ। 2010 ਦੇ ਵਿੱਚ ਉਸਤਾਦ ਜੀ ਫੁੱਟਬਾਲ ਦਾ ਮੈਚ ਹੋ ਰਿਹਾ ਜਰਮਨੀ ਤੇ ਇੰਗਲੈਂਡ। ਜਰਮਨੀ ਜਿੱਤ ਗਿਆ ਤੇ ਉਹਨਾਂ ਦੇ ਕੋਚ ਨੇ ਨੱਚਣਾ ਸ਼ੁਰੂ ਕਰਤਾ। ਬੁੱਢਾ ਕੋਚ ਸੀਗਾ, ਉਹਦੀ ਪੈਂਟ ਦਾ ਬਟਨ ਟੁੱਟ ਗਿਆ। ਕੈਮਰੇ 'ਚ ਆ ਰਿਹਾ, ਉਹ ਨੱਚੀ ਜਾ ਰਿਹਾ। ਨਹੀਂ ਇੰਜੋਏ ਚ ਕੁਛ ਨਹੀਂ ਹੁੰਦਾ। ਉਹ ਬੜੀ ਇੰਜੋਏ। ਇਸ ਮਲਾਲ ਕੋਈ ਨਹੀਂ ਹੈ। ਤੁਹਾਨੂੰ ਪਤਾ ਉਹ ਜਿਹੜਾ ਰੋਨਾਲਡੋ ਉਸਤਾਦ ਜੀ, ਇੰਜੋਏ ਚ ਕੋਈ ਮਲਾਲ ਨਹੀਂ ਕਰਨਾ। ਆਹੋ ਰੋਨਾਲਡੋ ਇੰਜ ਕਰਕੇ ਉਹ ਇੰਟਰਵਿਊ ਕਿਸੇ- ਦਿੰਦੇ ਆ, ਰੋਨਾਲਡੋ ਇੰਟਰਵਿਊ ਦਿੰਦੇ ਤੇ ਇੱਕ ਬੋਤਲ ਉੱਤੇ ਪਈ ਹੈ। ਮਿਠਾਈ ਉਸ ਕਰੈਕਟਰ ਨੇ ਬੋਤਲ ਥੱਲੇ ਰੱਖ ਦਿੱਤੀ ਹੈ ਚੁੱਕ ਕੇ। ਉਹ ਕੰਪਨੀ ਨੂੰ
ਪਤਾ ਨਹੀਂ ਕਿੰਨੇ ਖਰਬ ਦਾ ਨੁਕਸਾਨ ਹੋਇਆ ਉਹਦਾ। ਤੇਲ ਘਟ ਗਈ। ਇਹਨੇ ਐਟਮ ਕੀਤੀ, ਇਹਨੇ ਵੀ ਕੋਕ ਦਾ ਕੋਕ ਦੀ ਬੋਤਲ ਸੀ ਉਹ। ਹਾਂ। ਉਹਨੇ ਅੱਜ ਦੋਵੇਂ ਚੁੱਕ ਕੇ ਸਾਈਡ ਤੇ ਰੱਖੀਆਂ ਸੀ। ਹਾਂਜੀ ਯਾਰ ਭਾਈ ਫੈਸਲੇ ਇੰਨੇ ਕਰਕੇ ਕੋਕ ਦੀ ਬੋਤਲ ਥੱਲੇ ਰੱਖੀ ਤਾਂ ਥੱਲੇ ਸੇਲ ਵਾ ਕੇ ਪੀਣ ਡਿਆ। ਮਿੱਟੀ ਨੇ ਕੋਕ ਦੀ ਬੋਤਲ ਥੱਲੇ ਰੱਖੀ ਤੇ ਪੈਰ ਨਾਲ ਫੜੀ ਕੁੱਟ ਕੇ। ਨਹੀਂ ਇਹਨੇ ਹੱਥ ਨਹੀਂ ਇੰਜ ਕਰਕੇ ਫੜ ਕੇ ਨਾ ਤੇ ਉੱਥੇ ਥੱਲੇ ਐ ਰੱਖੀਆਂ ਨੇ ਬਸ 1.5 ਘੰਟੇ ਦੇ ਉੱਤੇ ਰੱਖੀਆਂ ਨੇ ਬਸ। ਜਾਣ ਲੱਗਿਆ ਨੂੰ ਕਹਿੰਦਾ ਮੇਰੀ ਗੱਡੀ 'ਚ ਰੱਖ ਦੇ ਪਿੱਛੇ। ਨਾ ਜੀ ਕਾਲੂ ਨੇ ਅੱਜ ਕਰਕੇ ਬੋਤਲ ਚੁੱਕੀ ਤਾਂ ਉਹ ਕੈਮਰਾ ਮੇਰੇ ਕੁੜੀ ਬਾਈ ਕਹਿੰਦਾ ਚਾ ਇੱਧਰ ਆ ਦੇ। ਨਹੀਂ ਉਸਤਾਦ ਜੀ ਨੇ ਵੀ ਮੁਤਾਸਰ ਹੋ ਕੇ ਨਾ ਬੋਤਲ ਥੱਲੇ ਰੱਖੀ ਹੁਣ ਕਿ ਨੇਚ ਮਾਰ ਕੇ ਪੀੜ। ਇਹ ਗੱਲ ਤੂੰ ਹੀ ਕਰ ਸਕਦਾ। ਬਾਸੀਆਂ ਦੇ ਨਿੱਛ ਦੇ ਪਿੱਛੇ ਤੂੰ ਜਿਹੜੀਆਂ ਆਪਣੀਆਂ ਲੁਕਾਉਣਾ ਨਾ ਚੀਜ਼ਾਂ। ਵੱਡਾ ਸਟਾਰ ਬਣ ਗਿਆ ਮਿੱਠਾ ਭਾਈ। ਅੱਜ ਪ੍ਰੈਸ ਕਾਨਫਰੰਸ ਕਰਨ ਲੱਗਾ ਤੇ ਦੋਵੇਂ ਕੋਕ ਦੀਆਂ ਬੋਤਲਾਂ ਇੰਜ ਕਰਕੇ ਚੁੱਕੀਆਂ ਨੇ। ਰੇਟਰ ਦੇਖ ਕੇ ਭਾਈ ਬਾਬਰ ਨੂੰ ਸੁੱਟ ਗਏ। ਸਾਰੀ ਬੜਾ ਨੁਕਸਾਨ ਹੋਇਆ ਸੀ ਕਹਿੰਦੇ। ਹਾਂਜੀ ਉਹ ਤੇ ਕੰਪਨੀ ਦਾ ਕਹਿੰਦੇ ਭੈਣ ਉਹਦੀ ਇੰਨੀ ਹਰਕਤ ਦੇ ਨਾਲ ਉਹਦੇ ਸ਼ੇਅਰ ਡੇਗ ਪਏ ਸੀ। ਆਹੋ ਸਾਜੀ ਸ਼ੇਰ ਉਹਦੀ ਸੇਲ ਘਟ ਗਈ ਸੀ। ਉਸਤਾਦ ਜੀ ਆਪਣੇ ਸ਼ੈਂਪੂ ਖਾਈਏ ਇਸ ਵਾਰੀ ਰੁਪਈਆ ਤੇ 10 ਲੱਖ ਲੱਗ ਜਾਏਗਾ ਉੱਥੇ ਦਿਖਾਉਂਦੇ। ਮੈਨੂੰ ਕਿਹਾ ਸੀ ਤੇ ਤੈਨੂੰ ਫੋਨ ਆਇਆ ਦੱਸਿਆ। ਹਾਂਜੀ ਮੈਨੂੰ ਕਹਿੰਦਾ ਤੂੰ ਸ਼ੈਂਪੂ ਥੱਲੇ ਰੱਖਣੇ ਆ ਜਦੋਂ ਮੈਂ ਇੰਟਰਵਿਊ ਦਵਾਂ। ਮੈਂ ਚੁੱਕ ਕੇ ਉੱਤੇ ਰੱਖਾਂ। ਕਿਹਾ ਇਹ ਕਿੱਥੇ ਰੱਖਤੇ? ਨਹੀਂ ਸਤਾਜ ਨਹੀਂ ਉਹ ਮੈਂ ਬੰਦ ਕਰਤਾ ਹੀ ਆ। ਕਿਉਂ? ਯਾਰ ਉਹ ਬਹੁਤ ਹੋ ਗਿਆ ਰੇਟ। ਹੁਣ 4 ਪਾ ਰਹੇ, ਨਵਾਂ 4 ਪੈ ਰਿਹਾ। ਚੀਜ਼ਾਂ ਬਹੁਤ ਮਹਿੰਗੀਆਂ। 350 ਰੁਪਇਆ ਫੀ ਕਿਲੋ ਕੋਰੀਅਰ। ਕੋਈ ਡਿਲੀਵਰੀ ਹੈ ਔਖਾ। ਹੁਣ 800 ਰੁਪਏ ਦਾ 4, 350 ਡਿਲੀਵਰੀ। ਉਹ ਲੈ ਗਿਆ। ਉਹ ਲੋਕੀ ਸਾਡੇ ਨਾਲ ਲੜਦੇ ਹੋ, ਜਿਹੜਾ ਮੁੰਡਾ ਉਹਦੇ ਨਾਲ ਵਿਚਾਰੇ ਨਾਲ ਲੜਦੇ ਆ ਜੀ ਆ। ਹੁਣ ਕਿਹਨੂੰ ਕੁਝ ਸਮਝਾਈਏ? ਤੇ ਜੇ 2 ਕਿਲੋ ਮੰਗਵਾਉਣਾ ਵਾ ਤੇ 565, 3 ਕਿਲੋ ਆ ਤੇ 700। ਸਿਰਫ ਪੂਰੇ ਪਾਕਿਸਤਾਨ 'ਚ ਜਾਂ 1 ਕਿਲੋ ਦਾ ਰੇਟ ਇਹ ਹੈ ਤੇ ਸਭ ਤੋਂ ਘੱਟ ਰੇਟ ਇਹ ਹੈ ਇਹਨੂੰ ਫੈਸਲਾਬਾਦ ਦੇ ਪੂਰੇ ਪਾਕਿਸਤਾਨ 'ਚ। ਪੂਰੇ ਸਤਾਜ ਤੁਸੀਂ ਸਾਡੀ ਡਿਲੀਵਰੀ ਕੋਰੀਅਰ ਜਿਹੜੀ ਕੰਪਨੀ ਆ 350 ਰੁਪਇਆ 1 ਕਿਲੋ ਦਾ। ਮੈਂ ਕੰਪਨੀ ਲਵਾ ਦਾਂ ਤੁਹਾਨੂੰ ਕਿੰਨੇ ਰੁਪਏ ਦੇ ਲਵਾ ਦਾਂ? 150 ਦੇ ਲਵਾ ਦਾਂ। ਇਹਨਾਂ ਨਾਲ ਕੰਪਨੀ ਖੋਲ ਕੇ ਬੈਠੇ ਹੋ ਰੋਟੀ ਟਾਈਮ ਅੱਧਾ 4 ਕੰਪਨੀ ਖਾ ਜਵੇ ਤਾਂ ਕੰਪਨੀ ਮੇਰੀ ਯਾਰ ਆਪਣੀ ਹੈ ਯਾਰ। ਕੰਪਨੀ ਨੇ ਬਾਅਦ 'ਚ ਸਾਨੂੰ ਪੈਸੇ ਵੀ ਦੇਣੇ ਹੁੰਦੇ ਅਗਲੇ ਕੋਲ ਲੈ ਕੇ। ਹਾਂਜੀ ਸਰ ਜੀ ਅਸੀਂ ਕੰਪਨੀ ਦੇ ਪਿੱਛੇ ਫਿਰੀ ਜਾਈ। ਐਸਾ ਪਤਾ ਲੱਗੇ ਪੈਸੇ ਉਹ ਕੰਪਨੀ ਨਾ ਹੁੰਦੇ ਹੀ ਠਹਿਰ ਕੇ ਆਏ। ਸ਼ਾਲ ਵਾਲੇ ਕਾ ਸਭ ਤੋਂ ਬਾਅਦ ਕੰਪਨੀ ਦੌੜ ਗਈ। ਹਾਂ ਸਤਾਜ ਜੀ ਫੇਰ ਪ੍ਰਾਈਸ ਦਾ ਸ਼ਾਪਾਂ ਪਾ ਲਓ, ਅੱਛੇ ਕੇ ਰਹਿ ਜਾਓਗੇ। ਬ੍ਰਾਂਚਾਂ ਖੋਲੋ ਆਪਣੀ ਕਿਹੜੀਆਂ? ਬ੍ਰਾਂਚਾਂ ਫੇਰ ਪ੍ਰਾਈਸ ਦਾ ਸ਼ਾਪਾਂ ਉਹ ਤੁਸੀਂ ਦਿਓ ਸ਼ਾਹਾਂ। ਫੈਸਲਾਬਾਦ 'ਚ ਤੇ ਵੇਚ ਸਕਦੇ ਹਾਂ ਅਸੀਂ। ਹਾਂਜੀ ਹਾਂਜੀ। ਮੈਂ ਐਰ ਕੀ ਥੋੜਾ ਹੀ ਪਵੇਗਾ ਯਾਰ ਨਾ ਯਾਰ ਐਰ ਕੀ ਨਾ ਐਵੇਂ ਗੱਲ ਯਾਰ ਕੀ ਤੇ ਇੱਕ ਮਿਸਾਲ ਆ 350 ਰੁਪਏ 365 ਰੁਪਏ ਕਿਲੋ ਦੇ। ਉਸਤਾਦ ਜੀ ਫੈਸਲਾਬਾਦ ਚ ਜਿੰਨੇ ਵੀ ਪੈਟਰੋਲ ਪੰਪ ਆ ਉੱਥੇ ਤੁਸੀਂ ਆਪਣੇ ਡੱਬੇ ਰਖਾਓ। ਯਾਰ ਨਹੀਂ ਯਾਰ ਦਾਨਿਸ਼ ਸਤਾਜ ਨਾਲ ਲੋਕੀ ਤੇਲ ਦੀ ਟੈਂਕੀ ਫੁੱਲ ਕਰਨ ਨਾਲ 4 ਦਾ ਡੱਬਾ ਲੈ। ਨਹੀਂ ਚਲੋ ਉਹ ਤੇ ਮੰਗਾ ਲੈਣਗੇ ਜਿਹੜੇ ਸ਼ੌਕੀਨ ਨੇ, ਉਹਨਾਂ ਨੇ ਤੇ 2 ਕਿਲੋ ਮੰਗਾ ਲਓ। ਬਾਕੀ ਮੈਂ ਖਤਮ ਕਰਦਾ। ਮੈਂ ਕਿਹਾ ਨਹੀਂ ਭਾਈ ਸਤਾਜ ਜੀ ਖਤਮ ਨਾ ਕਰੋ। ਆਨਲਾਈਨ ਮੈਂ ਗੱਲ ਕਰ ਰਿਹਾ ਸਟੋਰ ਨਹੀਂ, ਨਹੀਂ ਯਾਰ, ਉਹ ਸੱਚੀ ਨਹੀਂ ਬਾਤ। ਸ਼ਾਪ ਦੁਕਾਨ ਮੇਰੀ ਲੇਬਰ ਮੇਰੀ, ਤੁਸੀਂ ਸਿਰਫ ਆਪਣਾ ਮਾਲ ਬਣ ਤੁੰਨ ਕੇ ਦੇ ਜਾਣਾ ਬਸ। ਐਸਜੇ ਮਾਰ ਦੇ ਨਾਲ ਤੋਂ ਸਟੋਰ ਪਾਉਣਾ ਨਾ ਚਲੇ ਸਾਨੂੰ ਪਾ ਲੈਣਾ। ਤੁਸੀਂ 2 ਚੱਕਰ ਉੱਤੇ ਲਾਉਣੇ ਆ ਆਰਾਮ ਨਾਲ। ਵੱਡਾ ਐਡਾ ਵੱਡਾ ਸਟੋਰ ਪਾਉਣੇ ਉੱਥੇ ਬਹਿ ਕੇ ਨਹੀਂ ਸਾਰੇ ਮਸਾਲੇ ਵਿਕਣ। ਸਤਾਜ ਜੀ ਮੈਂ ਉੱਥੇ ਠੀਕ ਹੈ, ਯਾਰ ਮਾਲ ਵਿੱਚ ਜਾਣਾ ਬਸ। ਵੱਡੀਆਂ ਸ਼ਾਪਾਂ ਤੇ ਤੁਸੀਂ ਦਿਖਾ ਦਿਓ। ਸਿਰਫ 4 ਮੈਨੂੰ ਦਿਓ ਪੂਰੇ ਪਾਕਿਸਤਾਨ 'ਚ ਮੈਂ ਆਪੇ ਡਿਲੀਵਰ ਕਰਾਂ। ਤੁਸੀਂ ਮੈਨੂੰ ਦੱਸੋ ਕਿੰਨੇ ਦਾ ਡੱਬਾ ਦਿੰਦੇ ਹੋ। ਤੁਹਾਨੂੰ ਮੈਂ ਕਿਹਾ ਮੈਨੂੰ ਇੱਕ ਸ਼ਾਪ ਦੇ ਦਿਓ ਆਪਣੀ ਬਸ। ਮੈਂ ਜਾਣਾ, ਮੇਰਾ ਕੰਮ ਜਾਣਾ। ਨਹੀਂ ਸਤਾਜ ਮੈਂ ਸੀਰੀਅਸ ਆ। ਮੈਂ ਵੀ ਸੀਰੀਅਸ ਆ। ਮੈਂ ਕਿਹੜਾ ਤਾਂ ਯਾਰ ਜੇ ਕਿਤੇ ਸ਼ਾਪ ਲੱਗ ਮੇਰੀ ਗੱਲ ਸੁਣੇ ਕਮਸਾਲ ਕਿਸੇ ਨੇ ਲਈਓ 4 ਮੰਗਾਇਆ ਇੱਥੇ ਬੰਦਾ ਰਾਜੇਟ ਜਾਵੇ ਨਿਊ ਖਾਣ ਨੂੰ 50 ਰੁਪਏ 100 ਰੁਪਏ ਡਰਾਈਵਰ ਹੁੰਦਾ ਵੇ ਅੱਗੇ ਰੱਖ ਲਿਓ। ਉਹ ਨਹੀਂ ਯਾਰ ਨਹੀਂ। ਕਿਰਾਇਆ ਲੈਂਦੇ ਆ ਪਤਾ। ਇੱਕ ਕਿਲੋ ਡੱਬੇ ਦਾ। 350 ਰੁਪਏ ਜੇ ਲੈਂਦੇ ਆ ਨਾ ਤੇ ਡੋਰ ਤੇ ਜਾਂਦੇ ਤੁਹਾਡੇ ਦਰਵਾਜ਼ੇ ਤੇ ਦੇ ਕੇ ਆਉਂਦੇ ਆ। ਇੱਥੋਂ ਤੈਨੂੰ 2 ਮੁੰਡੇ ਚਾਹੀਦੇ ਆ ਇਸ ਕੰਮ ਵਾਸਤੇ। ਅੱਲਾ ਮਾਵੇ ਬਣਦਾ ਹੀ ਨਹੀਂ ਕੰਮ। ਇੱਥੋਂ ਪਹਿਲੇ ਮੁੰਡਾ ਜਾਵੇ ਗੱਡੀ 'ਚ ਰਹਾਵੇ, ਅੱਗੋਂ ਉਹਨਾਂ ਦਾ ਮੁੰਡਾ ਉਸ ਗੱਡੀ ਵਾਲੇ ਕੋਲ ਲਵੇ ਤੇ ਮੁੰਡਾ ਲੇਟ ਹੋ ਜਾਏ, ਉਹਦੀ ਗੱਡੀ ਪੈਂਚਰ ਹੋਏ ਤੇ ਗੱਡੀ ਵਾਲਾ ਕਹੇ ਭਾਜੀ ਅਸੀਂ 10 ਮਿੰਟ ਰੁਕੇ ਤਾਂ ਹੁਣ ਅਸੀਂ ਗੱਡੇ ਆ ਫਲਾਂ ਜਗ੍ਹਾ ਪਹੁੰਚ ਗਏ ਤੇ ਹੁਣ ਅਸੀਂ ਕੱਲ ਨੂੰ ਆਵਾਂਗੇ ਗੇੜਾ ਲੈ ਕੇ ਤੇ ਫੇਰ ਆਉਣਾ। ਕਿੱਥੇ ਤੁਰਿਆ ਜਿਹੜੀਆਂ ਟਾਈਮ ਵਾਲੀਆਂ ਗੱਡੀਆਂ ਉਹ ਤੇ ਹਾਂ ਤੇ ਸਾਨੂੰ 50 ਆਰਡਰ ਆ ਗਏ ਤੇ ਲੈਦਾ ਸ਼ਹਿਰਾਂ ਦੇ 50 ਮੁੰਡੇ ਭੇਜੀ ਜੀਏ ਅਸੀਂ ਗੱਡੀਆਂ 'ਚ। ਕਿੱਥੇ ਤੁਰਿਆ ਫਿਰਦਾ ਤੂੰ? ਸਤਾਜ ਜੀ ਛੱਡ ਦੇ। ਸ਼ਾਪ ਪਾ ਕੇ ਦਿਓ ਮੈਨੂੰ ਸੱਚੀ ਸ਼ਾਪ। ਸ਼ੌਪ ਇੱਕ ਨਹੀਂ ਫਿਰ ਬਣਦੀ। ਜੇ ਤੁਸੀਂ ਫੈਸਲਾਬਾਦ 'ਚ ਸ਼ਾਪਾਂ ਪਾਉਣੀਆਂ ਨਾ ਫਿਰ ਤੁਹਾਡਾ ਇੱਕ ਰਜ਼ਾਬਾਦ ਵਾਲੀ ਸਾਈਡ ਤੇ, ਹਾਂਜੀ ਇੱਕ ਸਮਨਾਬਾਦ ਵਾਲੀ ਸਾਈਡ ਤੇ, ਇੱਕ ਕਨਾਲ ਰੋਡ ਤੇ, ਇੰਜ 4 ਇੱਕ ਸਮੁੰਦਰੀ ਰੋਡ ਤੇ ਇੰਜ ਬਣਦੀਆਂ। ਇੰਜ ਬਣਦੀ ਹਾਂਜੀ। ਹਰ ਰੋਡ ਤੇ ਇੱਕੋ। ਹਾਂਜੀ ਉਸਤਾਦ ਜੀ ਤੁਸੀਂ ਮੈਨੂੰ ਬਣਾ ਕੇ ਦਿਓ। ਮੈਂ ਕਿਰਾਇਆ ਬਿੱਲ ਸਾਰੇ ਮੈਂ ਦੇਣੇ, ਚਲਾਉਣੀ ਮੇਰੀ, ਮੈਨੇਜਮੈਂਟ ਮੇਰੀ ਆ। ਤੁਸੀਂ ਮਾਲ ਪਾਉਣਾ, ਮਾਲ ਨਾ ਰੁਕੇ ਬਸ। ਤੇ ਬਹਿਣਾ ਕਿੰਨੇ? ਮੈਂ ਆਪੇ ਬਾਬਾ ਨੂੰ ਪੜਾਵਾਂ, ਸ਼ਾਹ ਨੂੰ ਪੜਾਵਾਂ, ਮੇਰੀ ਜ਼ਿੰਮੇਵਾਰੀ ਆ। ਮੇਰੇ ਕੋਲ ਤੇ ਪੈਸੇ ਦਿਓ ਲੈ ਲਓ। ਕੀ ਮਾਲ ਤੂੰ ਫਰੈਂਚਾਈਜ਼ ਲੈਣੀ ਆ ਆਹੋ। ਤੇ ਉਹਦੇ ਪੈਸੇ ਦਿਓ। ਫਰੈਂਚਾਈਜ਼ ਦੇ ਕਿੰਨੇ ਪੈਸੇ? ਜਿੰਨਾ ਮਾਲ ਪਾਉਣਾ ਨਹੀਂ ਮਾਲ ਦੇ ਅਲੱਗ ਪੈਸੇ ਹੁੰਦੇ। ਨਹੀਂ ਹੁੰਦੇ ਜੀ ਠਹਿਰ ਤੇ ਯਾਰ। ਤੁਸੀਂ ਲੋਕ ਤੱਕ ਤਾਂ ਫਸਾਉਣ ਉਹ ਇੰਡੀਆ। ਉਹ ਬੰਦ ਕਰਨ ਦੇ ਮੈਂ ਬਹਾਲ ਕਰਨ ਇੱਕ ਮਿੰਟ ਮੇਰੀ ਗੱਲ ਸੁਣ।
ਮੈਂ ਦੁਕਾਨ ਲੈਣਾ ਆਪਣੀ, ਤੈਨੂੰ ਜੋ ਮੈਂ ਕਰਾਉਣਾ ਤੂੰ ਬਾਬਰ ਨੂੰ ਪਾਏਗਾ, ਇਨਵੈਸਟ ਤੇ ਕਰ। ਇਨਵੈਸਟ ਤਾਂ ਹੋਣੇ ਨੇ ਪੈਸੇ। ਕਿੰਨੇ? ਬ੍ਰਾਂਡ ਉਸਤਾਦ ਜੀ ਇੱਕ ਚੁੱਕ ਕੇ ਸਿੱਧਾ ਆਪਣੀ ਦੁਕਾਨ ਤੇ ਰੱਖ ਲੈਣਾ ਉਹ ਕਾਕਾ ਬ੍ਰਾਂਡ। ਉਹ ਭਾਈ ਜੀ ਮੇਰੀ ਗੱਲ ਸੁਣੋ, ਮੈਂ ਇੱਥੇ ਦੁਕਾਨ ਲੈਣਾ ਵਾ, ਦੁਕਾਨ ਲੈ ਕੇ ਉਹਦੇ ਤੇ ਮੈਂ 2-4 ਲੱਖ ਰੁਪਇਆ ਲਾ ਕੇ ਉਹਦੀ ਸੈਟਿੰਗ ਕਰਾ ਕੇ ਬੋਰਡ ਬੂਡ ਲਵਾ ਕੇ ਮੈਂ ਆਪਣਾ ਮਾਲ ਰੱਖ ਕੇ 30-35-40 ਹਜ਼ਾਰ ਤੇ ਮੁੰਡਾ ਰੱਖ ਦਿੰਦਾ ਤੇ ਗੱਲ ਮੁੱਕੀ। ਤੈਨੂੰ ਮੈਂ ਕਾਹਤੋਂ ਦਵਾਂ? ਗੱਲ ਤੁਸੀਂ ਫੋਲੋ ਨੇ ਕੀਤਾ, ਅਗਰ ਤੁਸੀਂ ਮੈਨੂੰ 20 ਲੱਖ ਦਾ ਮਾਲ ਦੇਣਾ ਨਾ, ਮੈਂ ਤੁਹਾਨੂੰ ਪਹਿਲੇ 5 ਲੱਖ ਦੇਣਾ ਵਾ। 20 ਲੱਖ ਤੇ ਮਾਲ ਦਾ? ਹਾਂਜੀ, ਏਦਾਂ ਹੀ ਚੱਲਣੇ ਦੁਨੀਆਦਾਰੀ, ਇਦਾਂ ਨਹੀਂ ਹੋਣੀ। ਇਦਾਂ ਨਹੀਂ ਚੱਲਦਾ। ਕਿਦਾਂ ਚੱਲਦਾ ਫਿਰ? ਪਹਿਲੇ ਤੇ ਤੂੰ ਮੈਨੂੰ ਦੇਣਾ 20 ਲੱਖ ਰੁਪਇਆ SJ ਮਾਰਟ ਦੇ ਨਾਮ ਦਾ। ਨਾਮ ਜਿਹੜੀ ਉਹ ਸਾਡੀ ਪ੍ਰੋਡਕਟ ਮਸ਼ਹੂਰ ਹੈਗੀ ਹੈ ਚੱਲ ਤੂੰ ਦੱਸ ਦੇ ਦੀ। ਉਹ ਮੇਰਾ ਉਸਤਾਦ ਜੀ, ਮੈਂ ਮਿੱਠਾ ਬਾਦਸ਼ਾਹ ਪਾ ਲਾਂਗਾ। ਨਹੀਂ ਕੋਈ ਨਹੀਂ, ਉਹ ਪਾਈ ਤੇ ਸੀ। ਹਾਂ ਲੇਕਿਨ ਉਹ ਲੋਕਡਾਊਨ ਚ ਪੈ ਗਈ ਨਾ, ਨਹੀਂ ਚੱਲੀ। KFC ਦੇ ਬਾਬੇ ਨੇ 100 ਕਰੋੜ ਰੁਪਇਆ ਮੰਗਿਆ ਬ੍ਰਾਂਚ ਖੋਲਣ ਦਾ। ਸਹੀ ਮੰਗਿਆ। ਹੈ ਹਾਂ ਥੋੜਾ ਹੋ ਗਿਆ। ਸਹੀ। ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਨੂੰ ਅਚਾਰ ਦੇ ਰਿਹਾ ਉਹਦੇ ਅਲੱਗ ਪੈਸੇ ਆ, ਔਰ ਉਹਨੇ ਕਿਹਾ ਕਿ ਮੇਰਾ ਹੀ ਵੇਚਣਾ। ਉਹ ਲੈਦਾ ਵਾ, ਉਹਨੇ ਉਹਨੇ ਸਿਰਫ ਰੈਸਿਪੀ ਦੇਣੀ ਹੈ ਰੈਸਪੀ ਦੇਣੀ। ਰੈਸਪੀ ਉਹਨੇ ਜਾਂ ਰੈਸਿਪੀ ਤੇ ਜਾਂ ਕੁਝ ਕੰਪਨੀਆਂ ਆਪਣੇ ਜਿਹੜੇ ਪੈਕਟ ਉਹ ਤੁਸੀਂ ਉਹਨਾਂ ਕੋਈ ਖਰੀਦਣਾ ਵਾ ਉਹਨਾਂ ਨੇ। ਹਾਂਜੀ ਉਹ ਡਬਲ ਏਦਾਂ ਹੀ ਬਿਜ਼ਨਸ ਆ। ਹੈ। ਉਸਤਾਦ ਜੀ ਜਿਹੜੀ KFC ਹੈ ਨਾ, ਫੂਡ ਵੀ ਉਹਨਾਂ ਨੇ ਆਪਣਾ ਹੀ ਦੇਣਾ ਤੁਹਾਨੂੰ। ਉਹੀ ਕਹਿ ਰਹੇ ਹਾਂ ਉਹੀ ਕਹਿ ਰਹੇ ਆ ਨਾ, ਰੈਸਿਪੀ ਤੋਂ ਮੁਰਾਦ ਇਹ ਕਿ ਉਹਨਾਂ ਨੇ ਬਣਾ ਕੇ ਤੁਹਾਨੂੰ, ਰੈਸਿਪੀ ਨਹੀਂ ਮਤਲਬ ਉਹਨਾਂ ਨੇ ਕੁੰਡੀ ਰੱਖਣੀ ਆ ਕਿ ਤੁਸੀਂ ਆਪਣਾ ਨਾ ਕਰ ਸਕੋ। ਹਾਂਜੀ। ਉਹਨਾਂ ਦੀ ਗੱਡੀ ਆਉਂਦੀ ਆ, ਉਹ ਤੁਹਾਨੂੰ ਸਾਰਾ ਮਟੀਰੀਅਲ ਡੂ ਇਹ ਉਹ ਸਾਰੇ ਉਹ ਦਿੰਦੇ ਆ। ਸਹੀ। ਨਹੀਂ ਭਾਜੀ, ਪਰ ਸਾਨੂੰ ਵਾਜ ਨਹੀਂ ਹੈ। ਤੁਸੀਂ ਆਪਣਾ ਮਾਲ ਦਿਓ, 20 ਲੱਖ ਦਾ ਮਾਲ ਦਿਓ, 5 ਲੱਖ ਨੂੰ ਪਹਿਲੇ ਲਵੋ, ਅਸੀਂ ਆਪਣਾ ਕੰਮ ਨਹੀਂ 20 ਲੱਖ ਦਾ ਮਾਲ 5 ਲੱਖ ਕਿਉਂ ਪਹਿਲੇ ਲਵਾਂ? ਇਦਾਂ ਹੀ 6 ਮਹੀਨੇ ਇਦਾਂ ਹੀ ਹੁੰਦੀਆਂ ਵਾ। ਮੈਂ ਆਪਾਂ ਹੀ ਬਿਠਾ ਕੇ ਮੈਂ ਮੁੰਡਾ ਬਿਠਾ ਲਾਂਗਾ। ਚਲੋ ਫਿਰ ਬਿਠਾਓ, ਬਿਠਾ ਲਓ। ਲੇਕਿਨ ਉਸਤਾਦ ਜੀ ਕਿ ਮੌਕਾ ਇਹ ਹੈ, ਵਰਲਡ ਕੱਪ ਦੇ ਵਿੱਚ ਮਸ਼ਹੂਰੀ ਦੇ ਦਿਓ, ਪੂਰੀ ਵਰਲਡ 'ਚ ਫੇਮਸ ਹੋ ਜਾਣਾ ਜੇ ਕੰਮ। ਵਰਲਡ ਕੱਪ ਦੁਨੀਆ ਤੇ ਛਾਇਆ ਹੈ। ਵੀ ਕੀ ਮਜ਼ਾ ਆਵੇ ਇੰਜ ਕਰਕੇ ਰੋਨਾਲਡੋ ਨੇ ਗੋਲ ਕੀਤਾ, ਰੋਨਾਲਡੋ ਤੇ ਇੰਜ ਕਰਕੇ ਫਾੜੀ ਕੇ ਦੇ ਜਾਂ ਨਿੱਕਾ ਚਾਰ। ਠੀਕ ਹੈ ਨਾ? ਮੈਨੂੰ ਅੱਜ ਮੁੰਡਾ ਦੱਸ ਰਿਹਾ, ਕਹਿੰਦਾ ਭੈਣ ਵਿਚਾਰੇ ਲੋਕ ਜਿਹੜੇ ਬਹੁਤ ਬਹਿਸ ਕਰਦੇ ਨੇ ਕਿ ਯਾਰ 350 ਰੁਪਏ ਚਾਰਜ, 800 ਰੁਪਏ ਦਾ ਚਾਰ ਆ, 1150 ਰੁਪਏ ਦੇ ਰਹੇ ਸੀ। ਇਹਦੇ ਖਿਲਾਫ ਬਾਹਰ ਨਿਕਲੋ, ਚਲਾਓ, ਘਰਾਓ ਕਰੋ। ਉਹ ਕਹਿੰਦੇ ਜੀ, ਅਗਲੇ ਕਹਿੰਦੇ ਜੀ ਪੈਟਰੋਲ ਬਹੁਤ ਮਹਿੰਗਾ ਵਾ, ਟੈਕਸ ਬਹੁਤ ਪੈਂਦੇ ਸਾਨੂੰ। ਇਹ ਫਿਰ ਹਾਲੇ ਪਤਾ ਨਹੀਂ ਕਿੰਨਾ ਕੁਝ ਕਰਕੇ ਨਾ ਅਸੀਂ ਇੱਕ ਸਕੀਮ ਜੀ ਲਵਾ ਕੇ ਤੇ ਰੈਤ ਕਰਾਇਆ ਵਾ। 450 ਰੁਪਏ ਰੇਟ ਆ। 100 ਘੱਟ ਕਰਿਆ। ਹਾਂਜੀ ਉਸਤਾਦ ਜੀ ਉਹੀ ਸ਼ਾਪਾਂ ਹੀ ਪੈਣਗੀਆਂ, ਜਿਹਨੂੰ ਜ਼ਰੂਰਤ ਹੋ ਉੱਥੋਂ ਅਗਰ ਲੈ ਕੇ ਜਾਊਗਾ। ਸ਼ੌਪਾਂ ਨਹੀਂ ਬਣਾਉਣੀਆਂ ਉਸਤਾਦ ਜੀ, ਅਸੀਂ ਬਣਾਣੇ ਕੈਬਨ ਟਾਈਪ, ਤਾਂ ਕਿ ਸ਼ਹਿਰ 'ਚ 10-12 ਪਏ ਹੋਣ, ਉਹਦਾ ਨਾ ਸਾਨੂੰ ਕੋਈ ਜਾਂ ਫਿਰ ਤਾਂ ਇੰਜ ਹੋ ਸਕਦਾ ਕਿ ਅਸੀਂ ਇੱਕ ਬਾਰੀ ਬਣਾਈਏ, ਉਹ 'ਚ ਚਾਰ ਆ ਜਾਈਏ, ਲੋਕੀ ਚਾਰ ਚੁੱਕ ਤੇ ਪੈਸੇ ਰੱਖ ਜਾਣ। ਪੈਸੇ ਲੱਗਦੇ ਨੇ ਤਾਂ ਨਹੀਂ, ਮਸ਼ੀਨ। ਉਹ ਪੈਸੇ ਅੰਦਰ ਕਾਰਡ ਪਾਓ ਨਾ ਤੁਸੀਂ, ਕਾਰਡ ਉਹ ਪਾਓ। ਕਾਰਡ ਇੱਥੇ ਮੈਂ ਸਵੇਰੇ ਜਾਵਾਂ ਉਹ ਤੇ ਮਸਵਾਕ ਫਸੀ ਹੋਵੇ ਵਿੱਚ। ਇਹ ਨਹੀਂ ਕੀਤੀ ਮਸਵਾਕ, ਅੱਧੀ ਮਸਵਾਕ ਟਰਾਈਆਂ ਕਰਦਾ ਰਹੇ, ਮੁੜ ਕੇ ਨਿਕਲੇ ਨਾ, ਛੱਡ ਕੇ ਚੱਲ ਜਾਵੇ। ਤੁਸੀਂ ਬੈਂਕ ਨਾਲ ਡੀਲ ਕਰੋ ਨਾ। ਡੱਬੇ ਖੁੱਲੇ ਹੋ ਹੈਂ? ਜਾਣ, ਮਸ਼ੀਨ ਦੇ ਅੰਦਰ ਡੱਬੇ ਖੁੱਲੇ ਹੋ ਮਸ਼ੀਨ ਦੇ ਅੰਦਰੋਂ ਡੱਬਾ ਖੋਲ ਕੇ ਕਿਸੇ ਚੀਜ਼ ਦੇ ਨਾਲ ਬਾਹਰ ਕੱਢਦੇ ਹੋਣ। ਬਾਹਰ ਲੱਗੇ ਕੋਈ ਕਲਟਸ ਮਾਰ ਕੇ ਸਾਰੇ ਡੱਬੇ ਰੁੜ ਗਏ। ਜਿੱਥੇ ਕਾਰਡ ਪਾਈਦਾ ਉੱਥੇ ਚਮਚੀ ਫਸੀ ਹੈ ਮਾਰੀ ਦੀ ਬਾਹਰ। ਆਹੋ ਉਹੀ ਤਾਂ ਕਹਿ ਰਿਹਾ ਤੈਨੂੰ। ਫਿਕਰ ਰੋਟੀਆਂ ਵੀ ਲਿਆ ਰਹੇ ਆ। ਇੰਨੀ ਕੁ ਰੋਟੀ ਦਾ ਚੱਪਾ ਫਸ ਰਿਹਾ। ਮਸ਼ੀਨ ਦੇ ਆਲੇ ਦੁਆਲੇ ਸਾਰੇ ਮਜ਼ਦੂਰਾਂ ਨੇ ਰੋਟੀਆਂ ਖੋਲੀਆਂ, ਚਾਰ ਉੱਥੋਂ ਖਾਈ ਜਾ ਰਹੇ ਵੀ। ਨਹੀਂ ਤੁਸੀਂ ਬੈਂਕ ਨਾਲ ਡੀਲ ਕਰੋ ਨਾ, ATM 'ਚ ਰੱਖੋ, ਜਿਹੜਾ ਕਾਰਡ ਪਾਵੇ ਵੀ ਤੁਹਾਡਾ ਇਹ ਵੀ ਇੰਜ ਕਰਕੇ ਪਹਿਲੇ ਨੋਟ ਆਉਣ ਤੋਂ ਪਹਿਲੇ ਥੋੜਾ ਥੋੜਾ ਤੇਲ ਆਉਣ ਡਿਆ ਵਾ। ਹੁਣ ਅੱਗੇ ਮੈਂ ਸੋਚ ਰਿਹਾ ਸੀ 2 ਸਾਲ ਹੋ ਗਏ ਉਹਦਾ ਰੇਟ, ਚੀਜ਼ਾਂ ਸਾਰੀਆਂ ਮਹਿੰਗੀ ਹੋਈ ਜਾ ਰਹੀਆਂ ਤੇ ਮੈਂ ਦੇਖਦਾ ਸੀ ਅੱਛਾ ਯਾਰ ਡਿਲੀਵਰੀ 250 ਰੁਪਏ ਹੋ ਗਈ ਹੈ, ਹੁਣ ਮੈਂ ਕੀ ਬਤਾਵਾਂ। 350 ਰੁਪਏ ਡਿਲੀਵਰੀ ਆ ਸਰ ਜੀ ਅਸੀਂ ਤੇ 50 ਰੁਪਏ ਅਸੀਂ ਦਿੰਨੇ ਆ ਪੱਲਿਓ ਦੇ ਦਿਓ। ਥੱਲੇ ਆਉਂਦੇ ਤੇ ਗਾਹ ਤੋਂ 300 ਲੈਨੇ ਆ। ਲੇਕਿਨ ਮਾਟਾ ਦੇ ਸਾਈ ਮਾਟਾ ਦੇ ਬੜੇ ਬੜੇ ਆਲਾ ਚਾਰ ਪਏ ਆ। ਨਹੀਂ ਹਾਂ, ਸਹੀ ਗੱਲ। ਆਲਾ 4 ਰੁਪਏ। ਓਏ ਆ ਜਿਹੜਾ ਹੁਣ ਪੈ ਰਿਹਾ ਤੂੰ ਇਹ ਖਾਣਾ ਮਿੱਠੇ, ਰਸੂੜੇ ਤੇ ਨਹੀਂ ਪਾਇਆ। ਮੈਂ ਕਹਿੰਦਾ ਤੂੰ ਆ ਅੰਬ ਦਾ ਖਾਣਾ, ਤੂੰ ਜੀ ਅੰਬ ਲੱਭਾ ਮੈਨੂੰ ਐਰਕੀ ਜਿਹੜਾ ਜੈਨੂਇਨ ਹੁੰਦਾ ਚਾਰ ਵਾਲਾ ਮਤਾਨੋ, ਤੂੰ ਚਾਰ ਖਾਣਾ ਹੋ ਬਸ ਐਰਕੀ। ਓਏ ਸਾਰੀ ਤੁਸੀਂ ਪਾਲੋ ਛਾਪਾਂ, ਤੁਸੀਂ ਕਾਹਤੋਂ ਰੰਗ ਵੇਖ ਕੇ ਤੂੰ ਕਹਿਣਾ ਮੈਂ ਮਰ ਗਿਆ ਬਸ। ਕਾਲਾ ਕਾਲਾ ਨਹੀਂ ਆਇਲੀ। ਉਹਦਾ ਰੰਗ ਹਾਂ ਹਾਂ ਕੱਲ ਮੈਂ ਮੰਗਾਵਾਂਗਾ ਡੱਬਾ, ਮੈਂ ਤੁਹਾਨੂੰ ਵਿਖਾਵਾਂਗਾ। ਉਸਤਾਦ ਜੀ ਅੱਜ ਜਿਹੜੇ ਮੈਚ ਜਿੱਤ ਕੇ ਇੰਜ ਕਰਕੇ ਚੈਂਪੀਅਨ ਰੋਡ ਦੇ ਇੰਜ ਕਰਕੇ ਉੱਥੇ ਤੁਹਾਡਾ ਚਾਰ ਰੋਡ ਇੰਜ ਕਰਕੇ। ਖਾਣ ਵਾਲੀ ਚੀਜ਼ ਰੋੜੀ ਯਾਰ ਇੱਥੇ ਕੀ ਗੱਲ ਕਰਨੀ ਹੈ ਤੁਸੀਂ? ਥੱਲੇ ਨਾਲ ਲੈ ਕੇ ਖੜੇ ਹੋਣ ਬਾਕੀ ਪਲੇਅਰ, ਫੇਰ ਬ੍ਰਦਰ ਸ਼ਾਪਾਂ ਪਾ ਲਓ। ਉਸਤਾਦ ਜੀ ਮੈਕਡੋਨਲਡ ਨਾਲ ਗੱਲ ਕਰਾਂ ਤੁਹਾਡੀ, ਵੀ ਇੰਜ ਕਰਕੇ ਮੈਕਡੋਨਲਡ ਦੇ ਤੁਸੀਂ ਸਿੰਗਰ ਨੇ ਪਰ 2-2.5 ਦੇ ਨਾਲ ਤੁਹਾਡੇ ਚਾਰ ਇੰਨਾ ਪੌਲਿਸ਼ ਮਾਦਰਤ ਨਾ ਹੈ ਜਿਹੜੇ ਸੋਟੀ ਦੇ ਗਾਹਕ, ਹੈ। ਡੰਡੇ ਦੇ ਗਾਹਕ। ਸਹੀ ਕਿਹਾ ਤੁਸੀਂ। ਉਹਦੇ ਨਾਲ ਚਾਹ ਦੇ ਨਾਲ ਯਾਰ ਚਾਹ ਉਹ ਕਿੱਥੇ ਮਾਰ, ਉਹ ਫੜਾਈ ਜਰਾ ਉਹ ਮਾਰ। ਦੋਵੇਂ ਫੜਾਈ। ਆ ਵੀ ਕਹਿ ਵੀ ਤਾਜੀ ਐਵੇਂ ਡਰਾਮੇ ਨਾ ਕਰੋ, ਦੀ ਸੱਟ ਨਹੀਂ ਹੈ। ਹਾਂ
ਨਹੀਂ ਹੈ। ਐਵੇਂ ਡਰਾਮੇਬਾਜ਼ੀਆਂ ਕਰਨ ਦੇ ਉਸਦਾ। ਕੁਛ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ ਭਾਈ। ਇੱਧਰ ਆਵਾਜ਼ ਨਹੀਂ ਸਹੀ ਆਉਂਦੀ। ਨਹੀਂ ਹੈ ਸੱਟ। ਇੱਕ ਮਿੰਟ ਸਾਹਮਣੇ ਰਸਤਾ ਇਹ ਸਾਰੀ ਇਹਦੀ ਹੈ ਇਹ ਸਾਡੀ। ਤੇ ਤੂੰ ਕਿਉਂ ਕਿਹਾ ਨਹੀਂ? ਤੂੰ ਸਮਝਿਆ ਕੋਈ ਹੋਰ ਮਟੀਰੀਅਲ? ਤੁਹਾਨੂੰ ਤੇ ਲੱਗੀਆਂ ਹੀ ਨੇ। ਮੈਂ ਕੋਈ ਤੇ ਕਹਿ ਰਿਹਾ ਕਿ ਤੈਨੂੰ ਕਿਉਂ ਲੱਗ ਆਵਾਜ਼ ਕੈਸੀ ਹੈ? ਇਹ ਸੱਟ ਹੈਗੀ ਇਹ ਤੁਸੀਂ ਕੀ ਕਰਦੇ ਪਏ? ਮਿੱਠੇ ਚੈੱਕ ਕਰੀ ਯਾਰ, ਚੱਲ ਭੱਜ ਮਿੱਠੇ ਚੈੱਕ ਕਰਾ। ਹੋ ਗਿਆ ਉਸਤਾਦ ਜੀ ਯਕੀਨ ਆ। ਨਾ ਕਸਮ ਕੀ ਕਰਦੇ ਹੁੰਦੇ ਬੈਠੇ ਆ ਨਵੀਂ ਛੇੜ ਕਿਨੇ ਭਾਈ ਇਹਨੂੰ ਨਾ ਮਾਰੋ, ਇਹ ਤੇਜ਼ ਦੌੜਨ ਲੱਗ ਪੈਂਦਾ ਉਹ ਕਿੰਨਾ ਮਜ਼ਾ ਆਇਆ। ਹੋਰ ਮਾਰੋ। ਛੱਡ ਦੇ ਛੱਡ ਦੇ ਛੱਡ ਦੇ ਵੱਟ ਸਾਜੀ ਸੱਟ ਲੱਗਦੀ ਏ ਅਕਲ ਲੈ ਕੇ ਕੌਣ ਆਇਆ? ਸਾਤੇ ਖੁਦ ਲੈ ਕੇ ਆਏ। ਸ਼ੌਕ ਲੱਗੀ। ਉਹ ਮੌਕਾ ਤਾਂ ਦਿਓ। ਉਹ ਮਾਰਦੇ ਭਰਾਵਾ ਖਾਈ ਜਾਂਦਾ। ਉਹ ਪੜ ਲਓ ਓਏ। ਓਏ ਉਸਤਾਦ ਜੀ ਮਾਫ ਕਰ ਦਿਓ ਵੱਡਿਆ ਮਾਫ ਕਰ ਦਿਓ। ਓ भाई ਭਾਈ ਫੈਸਲ यार ये क्या बता। ਉਹ ਭਾਈ ਨੇ ਚੱਟ ਲੈ। ਉਹ ਮਰ ਗਿਆ। ਉਹ ਮੇਰੇ ਕਿ ਤਕਦੀਰ ਹੋ ਗਿਆ। ਉਹ ਤੂੰ ਮੁੱਕੀ ਵੱਜ ਗਿਆ। ਉਹ ਬਾਜੋ ਤਾਂ ਚੱਲ ਬਾਜੋ। ਆ ਬੰਦ ਕਰ ਦੇ ਲੇਟਾ। ਕੋੜੀ ਕੋੜੀ। ਇਹ ਇਟਲੀ ਵਾਲੀ ਉਹ ਮਰ ਗਈ। ਉਹ ਮਰ ਗਈ। ਇਟਲੀ ਵਾਲੀ ਗਈ ਉਹ। ਇਟਲੀ ਵਾਲੀ वो तेरी मारी का उस्ताद जी। कितना मजा आया मारी का। भाई फैसल ने कितनी बारी अपना हाथ लेने ते मार के सट लवा ली। ਯਾਰ ਛੱਡ ਲੈ ਗਿਆ ਹੱਥੇ ਬੱਚਾ ਬੜਾ ਨਿਕਲ ਗਿਆ ਨਾ। ਮੇਰਾ ਅੰਗੂਠਾ ਠੋਕ ਗਿਆ। ਉਹ ਤਾਂ ਭਾਈ ਫੈਸਲੇ ਵਿੱਚ ਬਹੁਤ ਸੱਟ ਲੱਗੀ इतनी बारी ਓਏ ਯਾਰ ਚੱਲ ਆਇਆ। ਉਹਨੇ ਇੱਥੇ ਹੱਥ ਮਾਰੇ ਬਹੁਤ ਬੁਰੇ। कितनी बारी बच गया। ਮੇਰਾ ਹੱਥ ਸੁੱਟ ਗਿਆ। ਕੋਈ ਨਹੀਂ ਅਗਲਾ ਟੀਟਾ ਵੀ ਕਰਨਾ ਵਾ कोई गल नहीं। ਪੁੱਛ ਆਪੇ ਲੈ ਕੇ ਆਪੇ हाँ कोई गल नहीं। जवाना दे सट्टा लगा। ਬਹਿ ਜਾ ਬਹਿ ਜਾ। ਮੇਰੇ ਆਪਣੇ ਬਹੁਤ ਬੁਰੀ ਵੱਜੇ। ਮੈਂ ਬਹੁਤ ਦੱਸਿਆ ਓਏ ਮੇਰੀ ਤਕਦੀਰ ਬਹਿ ਜਾ। ਆਪੇ ਲਿਆ ਕੇ ਆਪੇ ਪੇ ਲਿਆ ਗਿਆ। ਕਿਉਂ ਲਿਆਂਦੇ ਤੁਸੀਂ ਇਹ? ਸਾਨੂੰ ਵੀ ਪੋਈਆਂ ਇੱਥੇ ਲਿਆ ਕੇ ਦੱਸ। अच्छा यार दो बुढ़िया थी आपस में कितनी लगती है। ਸਿਰਫ ਆਪਣੇ ਆਪ ਨੂੰ ਯੱਕ ਕਰਾ ਲੈਂਦੇ ਤੇ ਸਾਨੂੰ ਜੈਂਸੀ ਨੂੰ ਵੀ ਧਮਕਾ ਫੜ ਕੇ। ਨਹੀਂ ਸਾਹ ਜੀ ਦਾ ਕੋਈ ਸਾਹ ਨਹੀਂ ਤੇਰੇ ਸਾਹ ਜੀ। ਉਹਨਾਂ ਸਿਆਣੇ ਬਿਆਨਾਂ ਨੂੰ ਪਈਆਂ ਵਾ ਤੇ ਸਾਹ ਨਹੀਂ ਰੁਕਣ ਡਿਆ ਇਹਨੇ ਮਾਰ ਕੇ ਸਾਹ ਰੁਕਣ ਡਿਆ
ਅੱਛਾ ਲਿਆਏ ਵੀ ਆਪ ਆ। ਚਲੋ ਏਦਾਂ ਹੀ ਸ਼ੁਰੂ ਹੋਇਆ ਸੀ ਅੱਗੇ। ਉਸਤਾਦ ਜੀ ਨਾ ਕਰੋ, ਸਹੀ ਨਾ। ਉਸਤਾਦ ਜੀ ਸਤਾਓ ਨਾ ਮੈਨੂੰ। ਮੇਰੇ ਕੋਲ ਇੱਕ ਆਈਡੀਆ ਵਾ ਉਸਤਾਦ ਜੀ, ਜਿੰਨੀਆਂ ਮਰਜ਼ੀ ਮਾਰ ਸਕਦੇ ਆ। ਕਿਹੜਾ ਆਈਡੀਆ? ਉਸਤਾਦ ਜੀ ਅਸੀਂ ਕਾ ਤੋਂ ਕਿਸੇ ਨੂੰ ਆਈਏ, ਛੱਡ ਦੇ। ਉਧਰੋਂ ਫੜਾ ਦੋ। ਬੈਠੇ ਹੋ ਕੇ ਤੁਸੀਂ ਕੀ ਕਰਦੇ ਯਾਰ ਓਏ ਇਹਦੇ ਤੇ ਕੀੜੀ ਸੀ ਗੱਦੀ ਤੇ ਸੀ ਉਹ ਭਾਬੂ। ਉਹ ਮੱਛਰ ਬੈਠੇ। ਆਏ ਓਏ ਉਹ ਮੱਛਰ ਸੀ। ਯਾਰ ਭਾਈ ਫੈਸਲ ਨੇ ਕੋਈ ਤੁਸੀਂ ਪੋਲਾ ਕਰਤਾ ਮਾਰ ਕੇ। ਨਹੀਂ ਕੁਛ ਵੀ ਨਹੀਂ ਨਰਮ ਹੋ ਚੰਗਾ ਸਮਝ ਕੇ ਨਰਮ ਹੋ ਗਏ। ਯਾਰ ਉਹ ਅੰਨਾ ਢੋਡਾ ਕਿੱਦਾਂ ਬੰਦ ਸੀ, ਉਹ ਹੱਥ ਬੰਨ ਕੇ ਇਹਨਾਂ ਢੋਡਾ ਨਹੀਂ ਬੰਦ ਫੈਸਲ ਨੂੰ ਹੁੰਦੇ। ਮੁੜਕਾ ਵੀ ਨਹੀਂ ਆਂਦਾ ਇੰਨੇ ਕੁ ਕੰਮ ਨਾਲ ਯਾਰ, ਜਿੰਨਾ ਮਰਜ਼ੀ ਉਸਤਾਦ ਜੀ ਤੁਸੀਂ ਮਾਰੋ। ਹਾਂ ਕਿਉਂ? ਸਾਸੀ ਬੰਦੇ ਆ ਗਏ। ਮਰ ਗਿਆ ਕਿੰਨੇ ਆਦਮੀ ਥੇ? ਕੱਲਾ ਹੀ ਸੀ ਜੇ ਹੈ। ਜਿਹੜੇ ਮੇਰੇ ਵਾਸਤੇ ਬਣਾ ਰਿਹਾ। ਅਸਲ 'ਚ ਮੈਂ ਬੰਨਣਾ ਨਹੀਂ ਸੀ। ਯਾਰ ਥੋੜਾ ਖੋਲੀ ਜਰਾ, ਥੋੜਾ ਖੋਲੀ। ਸਾਜੀ ਸੇਠੀ ਤਰ੍ਹਾਂ ਕਰ ਲਓ ਦੋ ਮੁੱਕ। ਕੁਝ ਬੋਲਦਾ ਨਹੀਂ। ਬੋਲੀ ਤਾਂ ਜੀ ਹੁੰਦਾ ਵਾ। ਯਾਰ ਕਰਕੇ ਸਾਜੀ ਤੁਹਾਡਾ ਮਾਂ ਨਾਲ ਪਿਆਰ ਕਰਦਾ? ਉਹਦੀ ਜ਼ਿੰਦਗੀ ਦੀ ਕਸਮ ਹੈ ਤੈਨੂੰ ਹੀ ਲੀਡ ਬਸ ਠੀਕ ਉਸਤਾਦ ਨਹੀਂ ਕਰਦਾ। ਮਾਂ ਨਾਲ ਪਿਆਰ ਹੀ ਨਹੀਂ ਕਰਦਾ। ਮਾਰ ਦੇ। ਨਹੀਂ ਛੱਡ ਦੇ ਮਾਰ ਦੇ। ਇੱਕ ਬੰਦਾ ਜਿਹੜਾ ਮਾਂ ਦਾ ਨਹੀਂ ਬਣਿਆ, ਅਸੀਂ ਉਹ ਤੋਂ ਕੀ ਉਮੀਦ ਰੱਖਦੇ? ਅਸੀਂ ਕੀ ਕੁੱਟਣਾ? ਜਿਹਨੇ ਮਾਂ ਦੀ ਜ਼ਿੰਦਗੀ ਦਾਅ ਤੇ ਲਾਤੀ। ਅਸੀਂ ਕੀ ਕੁੱਟਣਾ ਹੁੰਦਾ ਸੀ? ਮਾਂ ਦੀ ਜ਼ਿੰਦਗੀ ਦਾਅ ਤੇ ਲਾਤੀ। ਫੈਸਲਾ ਇਹਦਾ ਕੀ ਲੈਣਾ? ਸੁਣਨ ਆਪਣੇਗਾ, ਲੇਕਿਨ ਮੈਂ ਕਸਮ ਬੜੀ ਵੱਡੀ ਪਾਈ ਸੀ। ਤੁਸੀਂ ਕਹਿੰਦੇ ਸੀ ਹਿੱਲਣਾ ਨਾ, ਮਾਰਨ ਦਾ ਨਹੀਂ ਸੀ ਕਿਹਾ। ਹਿੱਲਿਆ ਤੇ ਮਾਰਿਆ। ਹਿੰਦੀ ਮਾਰਨ ਦੇ ਹਿੱਲਿਆ ਤੇ ਮਾਰਿਆ। ਥੱਲੇ ਮੈਂ ਇੰਜੀ ਬੈਠਾ ਉਸ ਤੇ, ਨਹੀਂ ਤੂੰ ਹਿੱਲਿਆ ਤੇ ਮੈਂ ਮਾਰਿਆ। ਉੱਤੋਂ ਇੰਨੇ ਨਹੀਂ ਹਿੱਲਿਆ। ਛੱਡ ਦੇ। ਮਾਰਦਾ ਹੋਰ ਮਾਰ। ਤੂੰ ਮੇਰੀ ਮਾਂ ਵਾ, ਤੂੰ ਬਗੈਰ ਤਾਂ ਮੈਨੂੰ ਦੁੱਖ ਹੋ ਰਿਹਾ। ਉਹਨਾਂ ਦਾ ਮਾਰੇ ਸੱਟਾਂ ਲੱਗੀਆਂ ਮੇਰੇ। ਸਾਡੀ ਕਿੱਦਾਂ ਬਚੇ? ਕੁਛ ਵੀ ਨਹੀਂ ਆਇਆ।